ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਅਨੀਲ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਉਣ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 17 ਅਪ੍ਰੈਲ 2026 4 ਵਿਸਾਖ ਨਾਨਕ ਸ਼ਹਿਰ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਗਲਫ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਸ਼ੇਅਰ ਠੋਕ ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਅੱਜ ਦੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਲਬਰਨ ਆਸਟ੍ਰੇਲੀਆ ਤੋਂ ਸਰਦਾਰ ਅਮਰਜੋਤ ਸਿੰਘ ਜਰਾ ਵੱਲੋਂ। ਸੋ ਉਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਜਿਹੜੀ ਉਹਨਾਂ ਨੇ ਅਰਦਾਸ ਕੀਤੀ ਹੈ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਅਸੀਂ ਇਹਨਾਂ ਦਾ ਬਿਲਕੁਲ ਜਿਹੜਾ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਆਸਟ੍ਰੇਲੀਆ ਤੋਂ ਸਾਨੂੰ ਸਪਾਂਸਰਸ਼ਿਪ ਭੇਜੀ ਹੈ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਦੇ ਲਈ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਜਿਉਂ ਚਾਪਤਾ ਹੈ ਕਿ ਅਮਰੀਕਾ ਤੇ ਈਰਾਨ ਸਮਝੌਤੇ ਦੇ ਬਹੁਤ ਜਿਹੜਾ ਕਰੀਬ ਪਹੁੰਚ ਚੁੱਕੇ ਹਨ। ਇਜ਼ਰਾਈਲ ਤੇ ਲਿਬਨਾਨ ਵਿਚਾਲੇ ਜਿਹੜਾ 10 ਦਿਨਾਂ ਲਈ ਜੰਗਬੰਦੀ ਜਿਹੜੀ ਹੋ ਚੁੱਕੀ ਹੈ ਅਤੇ ਤਾਜ਼ਾ ਖਬਰਾਂ ਅਨੁਸਾਰ ਈਰਾਨ ਨੇ ਸਟ੍ਰੇਟ ਆਫ ਹਾਰਮੂਜ਼ ਨੂੰ ਜੰਗਬੰਦੀ ਤੱਕ ਪੂਰੀ ਤਰ੍ਹਾਂ ਖੋਲ ਦਿੱਤਾ ਹੈ। ਸੋ ਇਜ਼ਰਾਈਲ ਕਿਸੇ ਵੀ ਤਰੀਕੇ ਨਾਲ ਇਸ ਹੋਣ ਵਾਲੇ ਸਮਝੌਤੇ ਨੂੰ ਤਾਰਪੀਡੋ ਕਰ ਸਕਦਾ ਹੈ ਭਾਵੇਂ ਉਸ ਨੂੰ ਕੋਈ ਫਾਲਸ ਫਲੈਗ ਜਿਹੜਾ ਆਪਰੇਸ਼ਨ ਕਿਉਂ ਨਾ ਕਰਨਾ ਪਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਅਮਰਜੋਤ ਸਿੰਘ ਜਿਹੜੇ ਮੈਲਬਰਨ ਆਸਟ੍ਰੇਲੀਆ ਨਿਵਾਸੀ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਲੰਮੇ ਸਮੇਂ ਤੋਂ ਇਹ ਟੀਵੀ 84 ਨਾਲ ਜੁੜੇ ਹੋਏ ਨੇ ਔਰ ਸਪਾਂਸਰ ਪ੍ਰੋਗਰਾਮ ਕਰਦੇ ਰਹਿੰਦੇ ਨੇ ਔਰ ਸਾਨੂੰ ਇਸ ਗੱਲ ਦਾ ਖੁਸ਼ੀ ਤੇ ਮਾਣ ਹੈ ਕਿ ਟੀਵੀ 84 ਦੀ ਪਹੁੰਚ ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤੇ ਆਸਟ੍ਰੇਲੀਆ ਵਿੱਚ ਬਹੁਤ ਵੱਡੇ ਪੈਮਾਨੇ ਦੇ ਉੱਤੇ ਜਿਹੜੀ ਵਿਊਅਰਸ਼ਿਪ ਹੈ ਔਰ ਜਿਵੇਂ ਅਸੀਂ ਪਿਛਲੇ ਸਾਲ ਆਸਟ੍ਰੇਲੀਆ ਦੇ ਟੂਰ ਤੇ ਵੀ ਗਏ ਔਰ ਜਿੰਨਾ ਪਿਆਰ ਸਾਨੂੰ ਮਿਲਿਆ ਜਿੱਥੇ ਸਿੱਖ ਸੰਗਤਾਂ ਦੇ ਵਿੱਚ ਇੱਕ ਜਜ਼ਬਾ ਹੈ ਕੌਮੀ ਘਰ ਖਾਲਿਸਤਾਨ ਦਾ ਖਾਸ ਤੌਰ ਤੇ ਮੈਲਬਰਨ ਦੇ ਵਿੱਚ ਇਸ ਦਾ ਜਿਹੜਾ ਜ਼ਾਹਰਾ ਪ੍ਰਗਟਾ ਅਸੀਂ ਦੇਖਿਆ ਹੈ ਤਾਂ ਸਾਰੇ ਪਾਸੇ ਜੀ ਉੱਥੇ ਟੀਵੀ 84 ਨੂੰ ਲੈ ਕੇ ਵੀ ਬਹੁਤ ਪੋਜ਼ਿਟਿਵਿਟੀ ਦੇਖਣ 'ਚ ਆਈ ਔਰ ਅਸੀਂ ਇਹ ਆਸ ਵੀ ਕਰਦੇ ਹਾਂ ਕਿਉਂਕਿ ਜਦੋਂ ਕੌਮੀ ਘਰ ਖਾਲਿਸਤਾਨ ਦੀ ਵਜ਼ਾਹਤ ਸਾਡੇ ਪਲੇਟਫਾਰਮ ਤੋਂ ਕੀਤੀ ਜਾਂਦੀ ਹੈ ਤੇ ਅੱਜ ਜੇ ਅਸੀਂ ਰਿਲਾਏ ਕਰਦੇ ਹਾਂ ਜਾਂ ਕਰ ਸਕਦੇ ਹਾਂ ਤਾਂ ਡਾਇਸਪੋਰਾ ਸਿੱਖਾਂ ਦੇ ਉੱਤੇ ਔਰ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਵੀ ਕਲੋਜ਼ ਟੂ 500,000 ਸਿੱਖ ਜਿਹੜੇ ਨੇ ਉਹ ਮੌਜੂਦ ਨੇ ਔਰ ਬਹੁਤ ਸਾਰੇ ਜਿਹੜੇ ਇਹ ਠੀਕ ਹੈ ਕਿ 1835-36 ਦੇ ਨੇੜੇ ਤੇੜੇ ਸਿੱਖ ਆਸਟ੍ਰੇਲੀਆ ਦੇ ਵਿੱਚ ਆਏ ਫਿਰ ਜਿਹੜੇ 50-60s ਦੇ ਵਿੱਚ ਆਏ 20ਵੀਂ ਸਦੀ ਦੇ ਉਹ ਇੱਕ ਡਿਫਰੈਂਟ ਕਾਈਂਡ ਸੀ। ਲੇਕਿਨ ਹੁਣ ਜਿਹੜੀ ਯੰਗਰ ਜਨਰੇਸ਼ਨ ਆਈ ਹੈ ਭਾਵੇਂ ਕੋਈ ਸਟੂਡੈਂਟ ਵੀਜ਼ੇ ਤੇ ਨੇ ਜਾਂ ਅਦਰਵਾਈਜ਼ ਪੋਲੀਟੀਕਲ ਅਸਾਈਲਮ ਦੇ ਤੌਰ ਦੇ ਉੱਤੇ ਜਿਨ੍ਹਾਂ ਨੇ ਆਪਣਾ
ਜਿਹੜਾ ਉਹ ਕੇਸ ਬਣਾਏ ਨੇ ਉਹ ਕੌਮ ਦੇ ਲਈ, ਕੌਮੀ ਘਰ ਲਈ ਔਰ ਜਾਗਰੂਕਤਾ ਦੇ ਪੱਖੋਂ ਕਾਫੀ ਉਹਨਾਂ ਦੇ ਵਿੱਚ ਅਵੇਅਰਨੈਸ ਹੈ। ਔਰ ਗੁਰਦੁਆਰਾ ਕਮੇਟੀਆਂ 'ਚ ਵੀ ਇਹ ਮੈਂ ਰੁਝਾਨ ਦੇਖਿਆ ਕਿ ਜਿੱਥੇ ਗੁਰਮਤਿ ਸਕੂਲ, ਗੁਰਮੁਖੀ ਵਿਦਿਆ ਔਰ ਗੁਰਬਾਣੀ, ਕੀਰਤਨ ਔਰ ਗੁਰਮਤਿ ਸੰਗੀਤ, ਇਹ ਸਾਰੀਆਂ ਵਿਦਿਆਵਾਂ ਨੇ, ਉੱਥੇ ਨਾਲ ਦੀ ਨਾਲ ਜਿਹੜਾ ਉਹਨਾਂ ਦੀ ਦਿਲਚਸਪੀ ਖਾਲਿਸਤਾਨ, ਕੌਮੀ ਘਰ ਖਾਲਿਸਤਾਨ ਲਈ ਵੀ ਹੈ। ਔਰ ਬਾਣੇ ਵਿੱਚ ਸਜੇ ਹੋਏ ਨੌਜਵਾਨ ਸਿੰਘ ਸਿੰਘਣੀਆਂ ਤਾਂ ਹੈ ਹੀ ਨੇ, ਲੇਕਿਨ ਬਹੁਤ ਸਾਰੇ ਅੱਗੋਂ ਭੁਜੰਗੀ ਭੁਜੰਗਣਾ ਵੀ ਜਦੋਂ ਤੁਸੀਂ ਵੱਡੇ ਇਕੱਠਾਂ ਦੇ ਵਿੱਚ ਦੇਖਦੇ ਹੋ ਤੇ ਤੁਹਾਨੂੰ ਇੱਕ ਮਾਣ ਮਹਿਸੂਸ ਹੁੰਦਾ ਹੈ। ਔਰ ਗੁਰੂ ਦੀ ਕਲਾ ਵੀ ਨਜ਼ਰ ਆਉਂਦੀ ਹੈ ਕਿ ਜਿੱਥੇ 3.25 ਸਦੀਆਂ ਦੇ ਖਾਲਸੇ ਦਾ ਜੇ ਅਸੀਂ ਇਤਿਹਾਸ 327 ਵਰਿਆਂ ਦਾ ਦੇਖੀਏ ਤੇ 4 ਪਾਵਰਫੁਲ ਹਕੂਮਤਾਂ ਜਿਹੜੀਆਂ ਨੇ, ਵੱਡੇ ਵੱਡੇ ਸਾਮਰਾਜ, ਐਮਪਾਇਰ, ਜਿਹੜੇ ਬ੍ਰਿਟਿਸ਼ ਐਮਪਾਇਰ, ਮੁਗਲ ਐਮਪਾਇਰ, ਔਰ ਅੱਜ ਵੀ ਜੇ 1 ਬਿਲੀਅਨ 500 ਮਿਲੀਅਨ ਲੋਕਾਂ ਦਾ ਮੁਲਕ ਭਾਰਤ ਜਿਹੜਾ ਕਿ ਆਪਣੇ ਆਪ ਨੂੰ ਵੱਡਾ ਜਿਹੜਾ ਉਹ ਪੁਰਾਣੇ ਰੁਤਬੇ ਦੇ ਨਾਲ ਜੋੜ ਕੇ, ਭਾਰਤ ਦੇ ਪ੍ਰਾਈਡ ਨਾਲ ਜੋੜ ਕੇ ਦੇਖਦਾ ਹੈ। ਔਰ ਉਹਨਾਂ ਦੇ ਲਈ ਕੋਈ ਵੀ ਜਿਨ੍ਹਾਂ ਨੇ ਬੁੱਧ ਧਰਮ ਵਰਗਾ ਐਡਾ ਵਿਸ਼ਾਲ ਧਰਮ ਜਿਸ ਦੀ ਇੱਕ ਸਟੇਜ ਦੇ ਉੱਤੇ ਹੋਂਦ ਜਿਹੜੀ ਹੈ ਉਹ ਕਾਬਲ ਤੋਂ ਲੈ ਕੇ ਔਰ ਉੜੀਸਾ ਤੱਕ, ਜਿਸ ਨੂੰ ਨਾਲੰਦਾ ਔਰ ਤਖਤਸ਼ਿਲਾ ਵਰਗੀਆਂ ਯੂਨੀਵਰਸਿਟੀਆਂ, ਜਿੱਥੇ ਤਖਤਸ਼ਿਲਾ ਅੱਜ ਵੀ ਰਾਵਲਪਿੰਡੀ ਦੇ ਨੇੜੇ ਹੈ, ਨਾਲੰਦਾ ਬਿਹਾਰ ਦੇ ਵਿੱਚ ਹੈ। ਔਰ ਜਦੋਂ ਅਸੀਂ ਕਲਿੰਗਾ ਦੀ ਜੰਗ ਦੀ ਗੱਲ ਕਰਦੇ ਹਾਂ, ਕਿਉਂਕਿ ਅਸ਼ੋਕ ਦਾ ਜਿਹੜਾ ਹੈੱਡਕੁਆਟਰ ਸੀ, ਰਾਜਧਾਨੀ ਤਾਂ ਪਾਟਲੀਪੁੱਤਰ ਸੀ, ਜਿਹਨੂੰ ਅਸੀਂ ਪਟਨਾ ਸਾਹਿਬ ਕਹਿੰਦੇ ਹਾਂ, ਪਰ ਉਹਨੇ ਜਿਵੇਂ ਉੜੀਸਾ, ਕਲਿੰਗਾ ਵੀ ਫਤਿਹ ਕੀਤਾ ਔਰ ਇੱਥੋਂ ਤੱਕ ਪਹੁੰਚ ਕਿ ਈਵਨ ਸ੍ਰੀਲੰਕਾ ਵੀ ਉਸ ਬੁੱਧ ਧਰਮ ਦਾ ਹਿੱਸਾ ਬਣਾਇਆ। ਉਹਦੀ ਅਸ਼ੋਕ ਦੀ ਭੈਣ ਉੱਥੇ ਗਈ ਪ੍ਰੀਚ ਕਰਨ ਲਈ। ਔਰ 1000 ਸਾਲ ਦੇ ਲਗਭਗ ਬੁੱਧ ਧਰਮ ਨੇ ਡੋਮੀਨੇਟ ਕੀਤਾ ਹੈ, ਉੱਥੋਂ ਦੀ ਪੋਲੀਟੀਕਲ ਪਾਵਰ ਤੋਂ ਲੈ ਕੇ ਸੋਸ਼ਲ ਜਿਹੜਾ ਫੈਬਰਿਕ ਤੱਕ ਵੀ। ਪਰ ਕਿਵੇਂ ਸ਼ੰਕਰਾ ਦੇ ਪੀਰੀਅਡ ਤੱਕ ਆਉਂਦੇ ਆ, 8ਵੀਂ 9ਵੀਂ ਸਦੀ ਤੱਕ ਪਹੁੰਚਦੇ ਆ, ਕਿਵੇਂ ਬ੍ਰਾਹਮਣਵਾਦੀਆਂ ਨੇ ਸ਼ਾਸਤਰ ਔਰ ਸ਼ਸਤਰ ਦੋਨਾਂ ਦੀ ਬੇਕਿਰਕੀ ਨਾਲ ਵਰਤੋਂ ਕਰਕੇ ਜਿਹੜਾ ਹੈ ਬੁੱਧ ਧਰਮ ਦਾ ਨਾਮੋ ਨਿਸ਼ਾਨ ਆਲਮੋਸਟ ਮਿਟਾਉਣ ਤੱਕ ਪਹੁੰਚ ਗਏ। ਅੱਜ ਬਹੁਤ ਨੈਗਲੀਜੀਬਲ ਨੰਬਰ ਦੇ ਵਿੱਚ ਬੁੱਧ ਧਰਮ ਨੂੰ ਮੰਨਣ ਵਾਲੇ, ਉਹ ਵੀ ਜਿਹੜੇ ਡਾਕਟਰ BR ਅੰਬੇਦਕਰ ਦੇ ਬੁੱਧ ਧਰਮ ਨੂੰ ਐਮਬਰੇਸ ਕਰਨ ਤੋਂ ਬਾਅਦ ਜਾਂ ਮੋਰ ਵੋਕਲ ਨੇ, ਹਾਲਾਂ ਬਾਈ ਐਂਡ ਲਾਰਜ ਉਹਨਾਂ ਦਾ ਕੋਈ ਪੋਲੀਟੀਕਲ ਸਿਸਟਮ ਦੇ ਉੱਤੇ ਜਾਂ ਅਦਰਵਾਈਜ਼ ਕੋਈ ਬਹੁਤਾ ਪ੍ਰਭਾਵ ਨਹੀਂ ਹੈ। ਔਰ ਇਸ ਨੂੰ ਹੀ ਜਦੋਂ ਬ੍ਰਾਹਮਣਵਾਦ ਦੀ ਤਾਕਤ ਨੂੰ ਔਰ ਬ੍ਰਾਹਮਣਵਾਦ ਕਿੰਨਾ ਬੇਕਿਰਕ ਔਰ ਕਿੰਨਾ ਜ਼ਾਲਮ ਹੈ, ਇਸ ਬਾਰੇ ਜਦੋਂ ਅਲਾਮਾ ਇਕਬਾਲ ਨੇ ਬਾਂਗੇ ਦਰਾ ਦੇ ਵਿੱਚ ਆਪਣੀ ਨਜ਼ਮ ਨਾਨਕ ਦੇ ਵਿੱਚ ਬਿਆਨ ਕੀਤਾ ਸੀ ਤੇ ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਇਹ ਜਿਹੜਾ ਬੁੱਧ ਦਾ ਥਾਟ ਸੀ ਉਹ ਇੰਨਾ ਕੁ ਜ਼ਿੰਦਗੀ ਦੀ ਹਕੀਕਤ ਨੂੰ ਸਮਝਣ ਵਾਲਾ ਸੀ ਤੇ ਬ੍ਰਾਹਮਣਵਾਦੀਆਂ ਦਾ ਜਿਹੜਾ ਖੁਸ਼ਕ ਫਲਸਫਾ ਹੈ ਉਹ ਉਹਨੂੰ ਟੋਲਰੇਟ ਨਹੀਂ ਕਰ ਸਕਿਆ। ਔਰ ਉਹਨਾਂ ਨੇ ਕਿਹਾ ਕਿ ਵੀ ਆਸ਼ਕਾਰ ਉਸਨੇ किया जो जिंदगी का राज था, हिंद को लेकिन ख्याली फ़लसफ़ा पे नाज था, शमाए हक से जो मुनव्वर हो ये वो महफिल न थी, बारिश रहमत हुई लेकिन ज़मी काबिल न थी। क्यों कि उसने जड़ी शमाए हक सच की गल की, लेकिन ये वेदां और शास्त्रां और उपनिषदां दे नाल जिस धरती नूं, जिस उस लोकां दे जहन नूं खुश्क कीता होया, ਉਹਦੇ ਅੰਦਰ ਬਾਰਿਸ਼ ਤਾਂ ਹੋਈ ਰਹਿਮਤ ਦੀ, ਲੇਕਿਨ ਜ਼ਮੀਨ ਹੀ ਕਾਬਲ ਹੀ ਨਹੀਂ ਸੀ। ਲੇਕਿਨ ਜਦੋਂ ਅਲਾਮਾ ਇਕਬਾਲ ਇਹ ਕਹਿੰਦੇ ਨੇ ਕਿ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ, ਮੇਰੇ ਪੰਦਾਰ में ਸ਼ਮਾਏ ਗੌਤਮ ਜਲ ਰਹੀ ਹੈ ਮਹਿਫਿਲ ਅਗਿਆਰ, ਕਿ ਅੱਜ ਵੀ ਮੀਏ ਪੰਦਾਰ ਮੈਂ ਸ਼ਰਾਬ ਹੰਕਾਰ ਦੀ ਪਿੰਦਾਰ, ਕਿ ਅੱਜ ਵੀ ਬ੍ਰਾਹਮਣ ਹੰਕਾਰ ਦੀ ਸ਼ਰਾਬ ਦੇ ਵਿੱਚ ਜਿਹੜਾ ਉਹ ਮਸਤ ਹੋਇਆ ਹੈ। ਔਰ ਜਿਹੜੀ ਗੌਤਮ ਦੀ ਗੱਲ ਹੈ, ਬੁੱਧ ਦੀ ਗੱਲ ਹੈ, ਉਹ ਮਹਿਫਿਲ ਅਗਿਆਰ, ਗੈਰਾਂ ਦੀ ਮਹਿਫਿਲ ਦੇ ਵਿੱਚ, ਉਹ ਚੀਨ ਹੋਏ, ਥਾਈਲੈਂਡ ਹੋਏ, ਜਾਪਾਨ ਹੋਏ, ਸਾਊਥ ਕੋਰੀਆ ਹੋਏ ਜਾਂ ਈਵਨ ਪੱਛਮ ਦੇ ਦੇਸ਼ਾਂ 'ਚ ਖਾਸ ਤੌਰ 'ਤੇ ਜਿਹੜਾ ਇੰਟੈਲੈਕਚੁਅਲ ਲੈਵਲ ਦੇ ਲੋਕ ਨੇ ਉਹ ਬਹੁਤ ਵਾਰ ਬੁੱਧ ਦੇ ਥਾਟ ਤੋਂ ਕਾਫੀ ਪ੍ਰਭਾਵਿਤ ਹੁੰਦੇ ਨੇ, ਕਿਉਂਕਿ ਉਹਨਾਂ ਜਿਨ੍ਹਾਂ ਨੂੰ ਲੌਜਿਕ ਦੇ ਨਾਲ ਹੀ ਸਿਰਫ ਮਜ਼ਹਬ ਦੀ ਸਮਝ ਆਉਂਦੀ ਹੈ, ਉਹਨਾਂ ਨੂੰ ਬੁੱਧ ਦਾ ਜਿਹੜਾ ਥਾਟ ਹੈ ਉਹ ਬੜਾ ਯੂਨੀਕ ਲੱਗਦਾ ਹੈ। ਹੁਣ ਇਹੀ ਕਿਉਂਕਿ ਜਦੋਂ ਤੱਕ ਅਸੀਂ ਇਹ ਸਮਝਾਂਗੇ ਨਹੀਂ ਕਿ ਅੱਜ ਜਿਹੜਾ ਸਾਡਾ ਚੈਲੰਜ ਹੈ, ਇੱਕ ਪਾਸੇ ਨੈਰੇਟਿਵ ਦੀ ਲੜਾਈ ਹੈ, ਬ੍ਰਾਹਮਣਵਾਦ ਨੇ ਕਿਵੇਂ ਨੈਰੇਟਿਵ ਦੇ ਉੱਤੇ ਕੰਟਰੋਲ ਕੀਤਾ ਹੋਇਆ ਹੈ,
ਕਿਵੇਂ ਝੂਠ ਨੂੰ ਸੱਚ ਬਣਾ ਕੇ ਵੇਚਦੇ ਨੇ। ਕਰੰਟ ਦੇ ਵਿੱਚ ਅਸੀਂ ਦੇਖਿਆ ਆਪਰੇਸ਼ਨ ਸੰਦੂਰ 4 ਦਿਨਾਂ ਦੇ ਵਿੱਚ ਜਿੰਨੀ 7 8 9 10 ਮਈ ਨੂੰ ਜਿਸ ਲੈਵਲ ਦੀ ਸ਼ਿਕਸਤ ਹੋਈ ਹੈ ਇਹਨਾਂ ਦੀ, ਲੇਕਿਨ ਲਗਭਗ 1 ਸਾਲ ਬੀਤ ਜਾਣਾ ਹੈ, ਕਿਉਂਕਿ 22 ਅਪ੍ਰੈਲ ਆ ਰਿਹਾ ਜਦੋਂ ਕਿ ਇਹਨਾਂ ਨੇ ਫਾਲਸ ਫਲੈਗ ਆਪਰੇਸ਼ਨ ਪਹਿਲਗਾਮ 'ਚ ਕੀਤਾ ਸੀ। ਔਰ ਤੁਸੀਂ ਦੇਖੋ ਅੱਜ ਤੱਕ ਵੀ ਰਿਪੀਟਡਲੀ ਉਹਨੂੰ ਸੈਲੀਬ੍ਰੇਟ ਕਰ ਰਹੇ ਨੇ ਕਿ ਜੀ ਅਸੀਂ ਜਿੱਤ ਗਏ ਜਿੱਤ ਗਏ ਜਿੱਤ ਗਏ। ਔਰ ਇਹੀ ਜੋ ਤੌਰ ਤਰੀਕੇ ਉਹਨਾਂ ਨੇ ਬੁੱਧ ਧਰਮ ਨੂੰ ਖ਼ਤਮ ਕਰਨ ਦੇ ਲਈ ਵਰਤੇ ਔਰ ਉਹਦੇ 'ਚੋਂ ਕਾਮਯਾਬ ਹੋਏ, ਉਸ ਧਰਤੀ ਤੋਂ ਬ੍ਰਾਹਮਣਵਾਦ ਨੂੰ ਚੈਲੰਜ ਕਰਨ ਵਾਲੇ ਬੁੱਧ ਦੇ ਥਾਟ ਨੂੰ ਉਹਨਾਂ ਨੇ ਜਿਹੜਾ ਉਹ ਵਾਈਪ ਆਊਟ ਕਰ ਦਿੱਤਾ। ਔਰ ਇਹੀ ਅਲਾਮਾ ਇਕਬਾਲ ਫਿਰ ਯਾਦ ਦਹਾਨੀ ਕਰਵਾਉਂਦੇ ਨੇ ਕਿ ਬੁੱਤ ਕਦਾ ਫਿਰ ਬਾਦ ਮੁੱਦਤ ਕੇ ਮਗਰ ਰੋਸ਼ਨ ਹੁਆ, ਨੂਰੇ ਅਬਰਾਹਮ ਸੇ ਆਜ਼ਰ ਕਾ ਘਰ ਰੋਸ਼ਨ ਹੋ। ਕਿ ਇਹ ਬੁੱਤ ਕਦਾ ਦਾ ਹੁਣ ਨਜ਼ਮ ਹੈ ਨਾਨਕ, ਔਰ ਬੁੱਧ ਤੋਂ ਬਾਅਦ ਹੁਣ ਬੁੱਧ ਲਗਭਗ 5 ਸਦੀਆਂ ਪਹਿਲਾਂ ਜੀਸਸ ਤੋਂ ਹੁੰਦੇ ਨੇ, ਗੁਰੂ ਨਾਨਕ ਪਾਤਸ਼ਾਹ 15ਵੀਂ ਸਦੀ 'ਚ ਹੁੰਦੇ ਨੇ। 2000 ਸਾਲ ਦਾ ਫਰਕ ਹੈ ਦੋਨਾਂ ਦੇ ਵਿਚਾਲੇ। ਔਰ ਨਜ਼ਰ ਆ ਰਿਹਾ ਅਲਾਮਾ ਇਕਬਾਲ ਨੂੰ ਕਿ ਇਹ 2000 ਸਾਲ ਜਿਹੜਾ ਜੀਸਸ ਤੋਂ 500 ਸਾਲ ਪਹਿਲਾਂ ਬੁੱਧ ਆਏ, ਉਹਨਾਂ ਨੇ ਚੈਲੰਜ ਕੀਤਾ, ਬੁੱਧ ਦੀ ਡੋਮੀਨੈਂਸ ਰਹੀ 6ਵੀਂ 7ਵੀਂ ਸਦੀ ਤੱਕ। ਉਹਨਾਂ ਨੇ ਕਿਹਾ ਵੀ ਨਹੀਂ, ਇਹ ਜਿਹੜਾ ਬੁੱਤ ਕਦਾ ਵਾਲੇ ਸੀ ਇਹਨਾਂ ਦੀ ਡੋਮੀਨੈਂਸ ਹੋਈ ਬੁੱਤ ਪ੍ਰਸਤਾਂ ਦੀ, ਲੇਕਿਨ ਇੱਕ ਫਿਰ ਮੁੱਦਤਾਂ ਬਾਅਦ ਬੁੱਤ ਕਦਾ ਫਿਰ ਬਾਅਦ ਮੁੱਦਤ ਕੇ ਮਗਰ ਰੋਸ਼ਨ ਹੁਆ, ਨੂਰੇ ਅਬਰਾਹਮ ਸੇ ਆਜ਼ਰ ਕਾ ਘਰ ਰੋਸ਼ਨ ਹੁਆ। ਹੁਣ ਅਬਰਾਹਮ ਮੁਸਲਮਾਨਾਂ ਦੇ, ਈਸਾਈਆਂ ਦੇ, ਯਹੂਦੀਆਂ ਦੇ ਪੈਗੰਬਰ ਨੇ, ਉਹਨਾਂ ਦੇ ਪਿਤਾ ਦਾ ਨਾਂ ਆਜ਼ਰ ਸੀ ਜਿਹੜੇ ਬੁੱਤ ਕਾੜੇ ਸੀ। ਔਰ ਇਧਰ ਉਹ ਕਹਿੰਦੇ ਨੇ ਕਿ ਭਾਈ ਗੁਰੂ ਨਾਨਕ ਆਏ ਮਾਨੋ ਨੂਰੇ ਅਬਰਾਹਮ ਜਿਹੜੇ ਨੇ ਉਹ ਮਹਿਤਾ ਕਾੜੂ ਦੇ ਘਰ ਆਏ, ਕਿਉਂਕਿ ਜ਼ਾਹਰ ਹੈ ਕਿ ਜਿਸ ਪਰੰਪਰਾ 'ਚ ਗੁਰੂ ਨਾਨਕ ਆਏ ਉਹਨਾਂ ਨੇ ਚੈਲੰਜ ਕੀਤਾ ਜੋ ਵੀ ਐਗਜ਼ਿਸਟਿੰਗ ਸੀ। ਔਰ ਇਸ ਨੂੰ ਹੀ ਅਲਾਮਾ ਇਕਬਾਲ ਨੇ ਇਹ ਫਿਰ ਯਾਦ ਦਹਾਨੀ ਕਰਵਾਈ ਕਿ ਕਿਵੇਂ ਇਹ ਮੈਸੇਜ ਜਿਹੜਾ ਹੈ ਉਹ ਬ੍ਰਾਹਮਣ ਨੂੰ ਖਟਕਦਾ, ਲੇਕਿਨ ਅਲਟੀਮੇਟਲੀ ਇਹੀ ਮੈਸੇਜ ਕਿ ਭਾਈ ਇਸ ਧਰਤੀ ਦੇ ਉੱਤੇ ਅਲਟੀਮੇਟਲੀ ਸੱਚ ਹੱਕ ਇਨਸਾਫ ਦੀ ਜਿਹੜੀ ਆਵਾਜ਼ ਗੂੰਜੀ ਕਿ ਬੁੱਤ ਕਦਾ ਫਿਰ ਬਾਦ ਮੁੱਦਤ ਕੇ ਮਗਰ ਰੋਸ਼ਨ ਹੁਆ, ਨੂਰੇ अब्राहम से आज़र का घर रोशन हुआ, आह शूदर के लिए हिंदुस्तान गम खाना है, दर्द इंसानी से इस बस्ती का दिल बेगाना है। ये ਨੂਚ ਨੀਚ ਜ਼ਾਤ ਪਾਤੀ ਸਿਸਟਮ ਕਿ ਵੀ ਇਹਨਾਂ ਨੂੰ ਜਿਹੜਾ ਆਮ ਲੋਕਾਂ ਦਾ ਦਰਦ ਹੈ ਉਹ ਤਾਂ ਇਹਨਾਂ ਦੇ ਜ਼ਿਹਨ ਦੇ ਵਿੱਚ ਰਜਿਸਟਰ ਹੀ ਨਹੀਂ ਹੁੰਦਾ। ਔਰ ਫਿਰ ਉਠੀ ਆਖਰ ਸਦਾ तौहीद की पंजाब से, हिंद को एक मर्द कामिल ने जगाया ख्वाब से। गुरु नानक मर्द कामिल ने अलामा इकबाल ਦੀਆਂ ਨਜ਼ਰਾਂ 'ਚ ਕਿ ਇਸ ਧਰਤੀ ਤੋਂ ਜਿਹੜੀ ਬੁੱਤ ਕਦਾ ਜਿਹਨੇ ਬੁੱਧ ਦੇ ਥਾਟ ਨੂੰ ਖਾ ਲਿਆ ਸੀ, ਬੁੱਧ ਧਰਮ ਨੂੰ ਖਾ ਲਿਆ ਸੀ, ਉੱਥੋਂ ਆਵਾਜ਼ ਉੱਠੀ ਤੌਹੀਦ, ਇੱਕ ਰੱਬ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਔਰ ਇਹਨਾਂ 5.5 ਸਦੀਆਂ 'ਚ ਗੁਰੂ ਨਾਨਕ ਪਾਤਸ਼ਾਹ 1469 ਦੇ ਵਿੱਚ ਪ੍ਰਕਾਸ਼ਮਾਨ ਹੁੰਦੇ ਨੇ। ਬ੍ਰਾਹਮਣਵਾਦੀਆਂ ਦੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ, ਪੋਲੀਟੀਕਲ ਪਾਵਰ 1947 'ਚ ਆਈ। ਇਹਨਾਂ 5 ਸਦੀਆਂ ਦੇ ਦੌਰ ਦੇ ਵਿੱਚ ਵੀ ਪੋਲੀਟੀਕਲ ਪਾਵਰ ਤੋਂ ਪਹਿਲਾਂ ਵੀ ਇਹਨਾਂ ਨੇ ਕਿਵੇਂ ਸਾਜ਼ਿਸ਼ਾਂ ਕੀਤੀਆਂ ਉਹ ਸਿੱਖ ਇਤਿਹਾਸ ਦੇ ਜਿਹੜੇ ਵਿਦਿਆਰਥੀ ਨੇ ਉਹ ਚੰਗੀ ਤਰ੍ਹਾਂ ਜਾਣਦੇ ਨੇ। ਉਹ ਚੰਦੂ, ਗੰਗੂ, ਸੁੱਚਾ ਆਨੰਦ, ਲੱਖੂ, ਜੱਸੂ, ਉਹਨਾਂ ਤੋਂ ਲੈ ਕੇ ਨਹਿਰੂ, ਇੰਦਰਾ ਗਾਂਧੀ ਤੱਕ ਇਹ ਸਾਰੀ ਕਹਾਣੀ ਅਸੀਂ ਕਈ ਵਾਰ ਦੁਹਰਾਉਂਦੇ ਹਾਂ। ਲੇਕਿਨ ਉਹੀ ਵੈਪਨ ਜਿਹੜੇ ਬੁੱਧ ਧਰਮ ਦੇ ਖਾਤਮੇ ਦੇ ਲਈ ਸ਼ੰਕਰਾ ਨੇ, ਜਿਹਨੂੰ ਇਹਨਾਂ ਨੇ ਫਿਰ ਆਚਾਰੀਆ ਕਿਹਾ, ਗ੍ਰੇਟ ਟੀਚਰ ਸ਼ੰਕਰਾਚਾਰੀਆ, ਸ਼ਾਸਤਰ ਤੇ ਸ਼ਸਤਰ। ਪਹਿਲਾਂ ਤਾਂ ਤੁਸੀਂ ਕਿਹਾ ਜੀ ਵੱਡੇ ਭਰਾ ਹੋ ਤੁਸੀਂ ਸਾਡੇ, ਜੀ ਅਸੀਂ ਤਾਂ ਇੱਕੋ ਹੀ ਹਾਂ, ਅਸੀਂ ਤਾਂ ਦੇਖੋ ਸਾਡੇ 'ਚੋਂ ਵੀ ਇੱਕ ਪੁੱਤਰ ਨੂੰ ਅਸੀਂ ਸਿੱਖ ਬਣਾ ਦਿੰਦੇ ਸੀ ਜੀ, ਅਸੀਂ ਤਾਂ ਬਿਲਕੁਲ, ਤੁਸੀਂ ਤਾਂ ਸਾਡੇ ਰਾਖੇ ਹੋ, ਹਜ਼ੂਰ ਸਾਡੇ ਮਾਈ ਬਾਪ, ਤੁਸੀਂ ਜੋ ਵੀ ਹੈ ਉਹ ਸਾਰੇ ਇਸ ਕਿਸਮ ਦੇ। ਇਹ ਹੈ ਸ਼ਾਸਤਰ ਦੇ ਨਾਲ ਮਾਰਨਾ। ਤੇ ਫਿਰ ਜੇ ਤੁਸੀਂ ਡਿਫਾਈ ਕਰੋਗੇ ਫਿਰ ਸ਼ਸਤਰ ਤਿਆਰ ਹੈ। ਹੁਣ ਇਹਨਾਂ 79 ਸਾਲਾਂ 'ਚ 47 ਤੋਂ ਬਾਅਦ ਅਸੀਂ ਦੇਖਦੇ ਹਾਂ ਸ਼ਾਸਤਰ ਤਾਂ ਉਹਨਾਂ ਨੇ ਪਹਿਲੇ ਦਿਨ ਹੀ ਐਸਾ ਇਸਤੇਮਾਲ ਕੀਤਾ ਕਿ ਉਹਨਾਂ ਨੇ ਆਰਟੀਕਲ 25 ਇੰਡੀਅਨ ਕਨਸਟੀਟਿਊਸ਼ਨ ਦਾ ਉਹਦੇ 'ਚ ਸਿੱਖਾਂ ਨੂੰ ਹਿੰਦੂ ਐਲਾਨ ਦਿੱਤਾ। ਸੋ ਵਿਦ ਦਾ ਸਟ੍ਰੋਕ ਆਫ ਦਾ ਪੈਨ ਸਿੱਖ ਧਰਮ ਜਿਹੜੀ ਹੈ ਇੱਕ ਬ੍ਰਾਂਚ ਬਣਾ ਕੇ, ਔਰ ਫਿਰ ਹਿੰਦੂ ਮੈਰਿਜ ਐਕਟ, ਹਿੰਦੂ ਸਕਸੈਸ਼ਨ ਕੋਡ, ਹਿੰਦੂ ਐਡੋਪਸ਼ਨ ਕੋਡ, ਉਹ ਸਾਰਿਆਂ ਦੇ ਵਿੱਚ ਹੁਣ ਸਾਨੂੰ ਲੀਗਲੀ ਜਕੜ ਕੇ ਜਿਹੜਾ ਹੈ ਉਹ ਉਹਨਾਂ ਨੇ ਹਿੰਦੂ ਡੈਫੀਨੇਸ਼ਨ ਦੇ ਵਿੱਚ ਫਿੱਟ ਕੀਤਾ।
ਪਰ ਜਦੋਂ ਸਿੱਖ ਨਹੀਂ ਉਹਦੇ 'ਚ ਫਿੱਟ ਹੁੰਦੇ ਨਜ਼ਰ ਆਏ, ਡਿਫਾਇੰਟ ਨਜ਼ਰ ਆਏ, ਤੇ 47 ਤੋਂ ਠੀਕ 37 ਸਾਲ ਬਾਅਦ ਜੂਨ 84 ਦੇ ਪਹਿਲੇ ਹਫ਼ਤੇ ਟੈਂਕਾਂ ਤੋਪਾਂ ਦੇ ਨਾਲ ਸਾਡੇ ਸਭ ਤੋਂ ਮੁਕੱਦਸ ਮੁਕਾਮ ਦਰਬਾਰ ਸਾਹਿਬ ਅੰਮ੍ਰਿਤਸਰ ਅਕਾਲ ਤਖਤ, ਉਸ ਨੂੰ ਟੈਂਕਾਂ ਤੋਪਾਂ ਦੇ ਹਮਲੇ ਦਾ ਨਿਸ਼ਾਨਾ ਬਣਾਇਆ। ਅੱਛਾ। ਔਰ ਇੱਕ ਤੋਂ ਬਾਅਦ ਇੱਕ ਜਿਹੜਾ ਉਹਨਾਂ ਦਾ ਵੈਪਨ ਹੈ ਉਹ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਹਿ ਕੇ ਇੱਕ ਜਨਰੇਸ਼ਨ ਨੂੰ ਮੁਕਾਉਣਾ, ਜਾਂ ਅੱਜ ਡਰੱਗਸ ਨਾਲ ਜੋੜ ਕੇ ਗੈਂਗਸਟਰਸ ਕਹਿ ਕੇ ਉਪਦਰਵੀ, ਔਰ ਉਹਨੂੰ ਪਾਕਿਸਤਾਨ ਦੇ ISI ਨਾਲ ਜੋੜ ਕੇ ਕਿ ਜੀ ਡਰੋਨ ਆ ਗਏ, ਡਰੱਗ ਆ ਗਈ, ਫਲਾਣਾ ਹੋ ਗਿਆ, ਟਿਮਕਾ, ਉਹ ਲਗਾਤਾਰਤਾ ਦੇ ਨਾਲ ਜਾਰੀ ਹੈ। ਹੁਣ ਸਮੱਸਿਆ ਇਹ ਹੁੰਦੀ ਹੈ ਕਿ ਜਿਹੜੇ ਡੋਮੀਨੈਂਟ ਕਲਚਰ ਹੁੰਦੇ ਨੇ ਜਾਂ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ, ਉਹਨਾਂ ਦੇ ਕੋਲ ਸਾਧਨ ਹੁੰਦੇ ਨੇ, ਉਹਨਾਂ ਦਾ ਨੈਰੇਟਿਵ ਵਿਕ ਰਿਹਾ ਹੁੰਦਾ, ਉਹਨਾਂ ਦਾ ਬਿਰਤਾਂਤ ਵਿਕ ਰਿਹਾ ਹੁੰਦਾ, ਔਰ ਜਿਨ੍ਹਾਂ ਲੋਕਾਂ ਦੇ ਖਿਲਾਫ ਸਾਜ਼ਿਸ਼ ਕੀਤੀ ਜਾ ਰਹੀ ਹੁੰਦੀ ਹੈ, ਜਿਨ੍ਹਾਂ ਲੋਕਾਂ ਦੀ ਨਸਲਕੁਸ਼ੀ ਦੀਆਂ ਯੋਜਨਾਵਾਂ ਬਣਾਈਆਂ ਗਈਆਂ ਹੁੰਦੀਆਂ ਨੇ, ਉਹਨਾਂ 'ਚੋਂ ਹੀ ਇੱਕ ਤਬਕਾ ਜਿਹੜਾ ਆਪਣੇ ਲੋਕਾਂ ਨੂੰ ਹੀ ਜਿਹੜਾ ਹੈ ਉਹ ਗਲਤ ਸਾਬਤ ਕਰਨ ਤੇ ਲੱਗਾ ਹੁੰਦਾ, ਔਰ ਸਰਕਾਰ ਦੇ ਨੈਰੇਟਿਵ ਨੂੰ ਜਿਹੜਾ ਉਹ ਸਰਾਹ ਲਿਆ ਹੁੰਦਾ। ਉਹ ਇਵੇਂ ਹੀ ਹੈ ਜਿਵੇਂ ਜਿਹੜਾ ਪਿੰਜਰੇ 'ਚ ਬੰਦ ਤੋਤਾ ਹੈ, ਉਸ ਨੂੰ ਲੱਗਦਾ ਹੈ ਕਿ ਵੀ ਇਹ ਜਿਹੜਾ ਉੱਡ ਰਿਹਾ ਤੋਤਾ ਹੈ, ਇਹਦੇ DNA 'ਚ ਕੋਈ ਗੜਬੜ ਹੈ, ਇਹ ਬਿਮਾਰ ਹੈ, ਵੀ ਇੱਥੇ ਸੋਨੇ ਦਾ ਪਿੰਜਰਾ, ਕੁੱਟੀ ਕਟਾਈ ਜਿਹੜੀ ਹੈ, ਚੂਰੀ ਮਿਲਦੀ ਹੈ, ਕੀ ਲੋੜ ਹੈ ਬਾਹਰ ਨਿਕਲਣ ਦੀ। ਸੋ ਔਰ ਇਹੀ ਜਦੋਂ ਅਸੀਂ ਮੀਡੀਆ ਦੀ ਇੰਪੋਰਟੈਂਸ ਦੀ ਗੱਲ ਕਰਦੇ ਹਾਂ, ਜਾਂ TV 84 ਨੇ ਇਸ 14 ਸਾਲ ਦੇ ਆਪਣੇ ਨਿਗੁਣੇ ਜਿਹੇ ਸਫ਼ਰ ਦੇ ਵਿੱਚ ਘੱਟੋ ਘੱਟ ਉਸ ਨੈਰੇਟਿਵ ਨੂੰ ਜ਼ਰੂਰ ਆਪਣੇ ਕੌਮ ਦੇ ਜਾਗਰੂਕ ਤਬਕੇ ਦੇ ਸਾਹਮਣੇ, ਜਾਂ ਜਿਹੜੇ ਇਸ ਸਾਰੇ 'ਚੋਂ ਬਿਲਕੁਲ ਬੇਖਬਰ ਸੀ, ਉਹਨਾਂ ਨੂੰ ਜਾਗਰੂਕ ਕਰਨ ਦੇ ਵਿੱਚ ਰੋਲ ਅਦਾ ਕੀਤਾ। ਸੋ ਅਸੀਂ ਵੀ ਆਪਣੇ ਵਿਊਅਰਸ ਤੋਂ ਇਹ ਤਵੱਕੋ ਕਰਦੇ ਹਾਂ ਕਿ ਜੇ ਇਸ ਸ਼ਮਾ ਨੂੰ ਜਗਦਿਆਂ ਅਸੀਂ ਰੱਖਣਾ ਚਾਹੁੰਦੇ ਹਾਂ ਕਿ ਭਾਈ ਇਹ ਗੱਲ, ਇਹ ਨੈਰੇਟਿਵ, ਇਹ ਭਾਵੇਂ ਜਿਹੜਾ ਕਮਜ਼ੋਰੀਆਂ ਵੀ ਹੋਣਗੀਆਂ, ਤੇ ਫਿਰ ਅਸੀਂ ਇਹ ਤਵੱਕੋ ਵੀ ਕਰਦੇ ਹਾਂ ਕਿ ਬਿਨਾਂ ਫਾਈਨੈਂਸ਼ੀਅਲ ਸਪੋਰਟ ਤੋਂ ਕੋਈ ਵੀ ਅਦਾਰਾ ਸਰਵਾਈਵ ਨਹੀਂ ਕਰਦਾ। ਸੋ ਅਸੀਂ ਜਿੱਥੇ ਵੀਰ ਅਮਰਜੋਤ ਸਿੰਘ ਮੈਲਬਰਨ ਆਸਟ੍ਰੇਲੀਆ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਬਾਕੀਆਂ ਤੋਂ ਤਵੱਕੋ ਵੀ ਕਰਦੇ ਹਾਂ। ਬਹੁਤ ਵਾਰ ਭਾਵੇਂ ਇਹ ਸਾਡਾ ਅੱਜ ਦਾ ਲਾਸਟ ਪ੍ਰੋਗਰਾਮ ਹੈ ਇਸ ਵੀਕ ਦਾ, ਔਰ ਅਸੀਂ ਇਹ ਵੀ ਦੱਸ ਦਈਏ ਕਿ ਇਸ ਵਾਰ ਸਟਾਕਟਨ ਜਿਹੜੀ ਸਿੱਖ ਡੇ ਪੈਰੇਡ ਹੁੰਦੀ ਹੈ ਇਤਿਹਾਸਕ ਮੁਕਾਮ ਤੋਂ, ਉਸ 'ਚ ਅਸੀਂ ਕੁਛ ਕਾਰਨਾਂ ਕਰਕੇ ਸ਼ਮੂਲੀਅਤ ਨਹੀਂ ਕਰ ਪਾਵਾਂਗੇ। ਕੁਛ ਦੀਆਂ ਕਾਲਾਂ ਆਲਰੇਡੀ ਆਈਆਂ ਵੀ ਨੇ, ਉਹ ਤਵੱਕੋ ਕਰ ਰਹੇ ਸੀ। ਸੋ ਕੱਲ੍ਹ ਦੀ ਪੈਰੇਡ ਤਾਂ ਪਰਸੋਂ ਹੈ, ਕੱਲ੍ਹ ਦਾ ਵੀ ਸ਼ਾਮ ਦਾ ਦੀਵਾਨ ਹੁੰਦਾ ਹੈ। ਸੋ ਜਿਨ੍ਹਾਂ ਵੀਰਾਂ ਭੈਣਾਂ ਨੂੰ ਇਹ ਠੀਕ ਹੈ ਕਿ ਬਹੁਤ ਸਾਰਿਆਂ ਦੇ ਨਾਲ ਮੁਲਾਕਾਤ ਹੁੰਦੀ ਹੈ, ਸਾਨੂੰ ਵੀ ਥੋੜ੍ਹੀ ਬਹੁਤ ਨਿਰਾਸ਼ਤਾ ਹੈ, ਉਹਨਾਂ ਨੂੰ ਵੀ ਨਿਰਾਸ਼ਤਾ ਹੋਏਗੀ, ਲੇਕਿਨ ਕਈ ਵਾਰ ਸਰਕਮਸਟਾਂਸਿਸ ਇਸ ਕਿਸਮ ਦੇ ਹੋ ਜਾਂਦੇ ਨੇ ਕਿ ਕੁਝ ਫੈਸਲੇ ਜਿਹੜੇ ਨੇ ਉਹ ਉਸ ਦੇ ਮੁਤਾਬਕ ਹੀ ਹੁੰਦੇ ਨੇ। ਸੋ ਅਸੀਂ ਇਹ ਦੱਸ ਦਈਏ ਵੀ ਉੱਥੇ ਤੁਸੀਂ ਲੱਭਣਾ ਨਾ, ਔਰ ਅਸੀਂ ਮਿਸ ਵੀ ਕਰਾਂਗੇ ਕਿਉਂਕਿ ਲਗਾਤਾਰਤਾ ਨਾਲ ਅਸੀਂ ਇਸ ਨੂੰ ਕਵਰ ਕਰਦੇ ਵੀ ਰਹੇ, ਪਰ ਲੈਟ ਇਟ ਬੀ ਸਮ ਅਦਰ ਟਾਈਮ। ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਸੀ 28 ਫਰਵਰੀ ਨੂੰ ਜਿਹੜਾ ਇਜ਼ਰਾਈਲ ਨੇ ਅਮਰੀਕਾ ਨੂੰ ਘੜੀਸ ਕੇ ਈਰਾਨ ਦੇ ਖਿਲਾਫ ਜਿਹੜਾ ਵਰਤਿਆ, ਉਸ ਦਾ ਜਿਉਂ-ਜਿਉਂ ਅੱਗੇ ਦਿਨ ਵੱਧਦੇ ਗਏ, ਨੈਗੇਟਿਵ ਖਬਰਾਂ ਬਰਬਾਦੀ ਦੀਆਂ, ਫਿਰ ਇੱਕ ਸਟੇਜ 'ਤੇ ਸਿਵਲਾਈਜੇਸ਼ਨ ਤਬਾਹ ਕਰਨ ਦੀ ਗੱਲ, ਸਟੋਨ ਏਜ ਜਾਣ ਦੀ ਗੱਲ, ਟੋਟਲ ਡਿਸਪੇਅਰ, ਡਿਸਅਪੁਆਇੰਟਮੈਂਟ, ਖੌਫ, ਇੱਕ ਸਾਹ, ਦਿਲਾਂ ਦੀ ਧੜਕਣ ਰੁਕਣਾ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਵੀ ਇੱਕ ਜਿਹੜਾ ਸੁਖਦ ਹਵਾ ਦਾ ਝੋਂਕਾ ਆਇਆ, ਰਾਹਤ ਮਿਲੀ, 2 ਹਫ਼ਤੇ ਦੇ ਸੀਜ਼ਫਾਇਰ ਦੀ ਗੱਲ ਹੋਈ ਅਮਰੀਕਾ ਔਰ ਈਰਾਨ ਵਿਚਾਲੇ, ਉਹ ਲਾਗੂ ਹੋਇਆ। ਔਰ ਲੇਕਿਨ ਇਜ਼ਰਾਈਲ ਨੇ ਕਿਹਾ ਕਿ ਜੀ ਇਹ ਜਿਹੜਾ ਲੈਬਨਾਨ ਦੇ ਨਾਲ ਸਾਡਾ ਹਿਜ਼ਬੁੱਲਾ ਦੇ ਨਾਲ, ਇਹ ਇਹਦਾ ਸੀਜ਼ਫਾਇਰ ਦਾ ਹਿੱਸਾ ਨਹੀਂ। ਉਹਨਾਂ ਨੇ ਉਸੇ ਰਾਤ, ਜਿਸ ਰਾਤ ਸੀਜ਼ਫਾਇਰ ਲਾਗੂ ਹੋਇਆ, ਹਮਲਾ ਕਰਕੇ 300 ਤੋਂ ਜ਼ਿਆਦਾ ਨੂੰ ਮਾਰ ਦਿੱਤਾ ਔਰ 1200 ਤੋਂ ਜ਼ਿਆਦਾ ਜਿਹੜੇ ਜ਼ਖਮੀ ਕੀਤੇ, ਔਰ ਲਗਾਤਾਰਤਾ ਨਾਲ ਸਾਊਥ ਬੈਰੂਤ ਦਾ ਜੋ ਹਾਲ ਦੇਖੋ, ਉਹ ਗਜ਼ਾ ਬਣਾ ਦਿੱਤਾ ਹੈ। ਔਰ 1.5 ਮਿਲੀਅਨ ਦੇ ਲਗਭਗ ਲੋਕ ਜਿਹੜੇ ਨੇ ਉਹ ਘਰ ਛੱਡ ਕੇ ਭੱਜੇ ਹੋਏ ਨੇ, ਔਰ 3000 ਤੋਂ ਜ਼ਿਆਦਾ ਮੌਤਾਂ ਇਹਨਾਂ ਦਿਨਾਂ ਦੇ ਵਿੱਚ ਹੋਈਆਂ। ਸੋ ਇਹ ਨਜ਼ਰ ਆ ਰਿਹਾ ਸੀ ਕਿ ਜੇ ਉਹ ਜਿਹੜਾ ਸੀਜ਼ਫਾਇਰ ਨਹੀਂ ਹੁੰਦਾ ਤੇ ਈਰਾਨ ਵਾਲਾ ਵੀ ਹੋਲਡ ਨਹੀਂ ਕਰੇਗਾ। ਪਰ ਅਸੀਂ ਜਿਵੇਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਇਸ ਮਾਮਲੇ ਦੇ ਵਿੱਚ ਇੱਥੇ ਈਰਾਨ ਨੇ ਮੈਚਿਓਰਿਟੀ ਦਾ ਸਬੂਤ ਦਿੱਤਾ ਹੈ,
ਉਹਨਾਂ ਨੇ ਇਹ ਨਹੀਂ ਹੈ ਕਿ ਲਬਨਾਨ ਦੇ ਉੱਤੇ ਜਾਂ ਇਜ਼ਰਾਈਲ ਦੇ ਉੱਤੇ ਮਿਜ਼ਾਈਲਾਂ ਦਾਗੀਆਂ, ਇਹਦੇ ਬਾਵਜੂਦ ਕਿ ਅਮਰੀਕਾ ਨੇ ਵੀ ਥੋੜੀ ਵਾਇਲੇਸ਼ਨ ਕੀਤੀ। ਉਹਨਾਂ ਨੇ ਘਿਰਾਓ ਦਾ ਸਟ੍ਰੇਟ ਆਫ ਹਾਰਮਿਊਜ਼ ਨੂੰ ਅੱਗੋਂ ਬਲੌਕੇਡ ਕਰਨ ਦੀ ਗੱਲ ਕੀਤੀ, ਪਰ ਇਜ਼ਰਾਈਲ ਨੇ ਈਰਾਨ ਨੇ ਮੈਚੁਰਿਟੀ ਦੇ ਨਾਲ ਇਹ ਸਾਰੇ ਨੂੰ ਹੈਂਡਲ ਕੀਤਾ। ਔਰ ਅਸੀਂ ਸਮਝਦੇ ਹਾਂ ਕਿ ਵੀ ਪ੍ਰੈਜ਼ੀਡੈਂਟ ਟਰੰਪ ਵੀ ਉਹਨਾਂ ਨੇ ਇਜ਼ਰਾਈਲ ਨੂੰ, ਖਾਸ ਤੌਰ 'ਤੇ ਨੈਤਨਯਾਹੂ ਨੂੰ ਇਹ ਜਿਹੜਾ ਉਹ ਸ਼ੀਸ਼ਾ ਦਿਖਾਇਆ ਕਿ ਇਨਫ ਇਜ਼ ਇਨਫ। ਇਹ ਲਫ਼ਜ਼ ਵੀ ਉਹਨਾਂ ਨੇ ਆਪਣੀ ਲਿਖਤ ਦੇ ਵਿੱਚ ਵੀ ਇਸਤੇਮਾਲ ਕੀਤੇ ਨੇ। ਔਰ ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ 10 ਰੋਜ਼ਾ ਜਿਹੜਾ ਸੀਜ਼ ਫਾਇਰ ਹੈ ਉਹ ਲੈਬਨਾਨ ਔਰ ਇਜ਼ਰਾਈਲ ਦੇ ਵਿਚਾਲੇ ਵੀ ਉਹਨਾਂ ਦੇ ਲੈਬਨਾਨ ਦੇ ਪ੍ਰਾਈਮ ਮਿਨਿਸਟਰ ਨੂੰ ਸੱਦਿਆ। ਔਰ ਇਹ 40 ਸਾਲ ਬਾਅਦ ਇਸ ਕਿਉਂਕਿ ਉਹ ਕੋਈ ਉਹਦੇ ਕੋਲ ਆਪਣੀ ਪਾਵਰ ਨਹੀਂ ਹੈ ਜਿਹੜੀ, ਪਰ ਚੰਗੀ ਗੱਲ ਇਹ ਹੈ ਵੀ ਹਿਜ਼ਬੁੱਲਾ ਜਿਹੜਾ ਈਰਾਨ ਦੀ ਪ੍ਰੋਕਸੀ ਹੈ ਲੈਬਨਾਨ ਦੇ ਵਿੱਚ, ਉਹਨਾਂ ਦੇ ਨਾਲ ਨਹੀਂ ਸੀ ਸਮਝੌਤਾ, ਪਰ ਉਹਨਾਂ ਨੇ ਵੀ ਉਸ ਸੀਜ਼ ਫਾਇਰ ਨੂੰ ਮੰਨਿਆ। ਉਹਨਾਂ ਨੇ ਕਿਹਾ ਵੀ ਜੇ ਇਜ਼ਰਾਈਲ ਅਟੈਕ ਨਹੀਂ ਕਰੇਗਾ ਤੇ ਅਸੀਂ ਕਾਊਂਟਰ ਨਹੀਂ ਕਰਾਂਗੇ। ਸੋ ਇਹ ਕੱਲ ਇਨ ਪਲੇਸ ਸੀ, ਉਹ ਚੰਗੀ ਤਰ੍ਹਾਂ ਚੱਲ ਰਿਹਾ। ਔਰ ਕੱਲ ਜਿਵੇਂ ਅਸੀਂ ਡਿਸਕਸ ਕੀਤਾ ਸੀ ਕਿ ਪ੍ਰੈਜ਼ੀਡੈਂਟ ਟਰੰਪ ਨੇ ਆਲ ਆਫ ਅ ਸਡਨ, ਪਹਿਲਾਂ ਵਾਈਟ ਹਾਊਸ ਦੀ ਸਪੋਕਸਪਰਸਨ ਨੇ ਹਿੰਟ ਆਊਟ ਕੀਤਾ ਸੀ, ਫਿਰ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਉਹ ਕੁਝ ਸੈਕਿੰਡ ਦੀ ਕਲਿੱਪ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਮੈਂ ਜਿਹੜਾ ਜੇ ਡੀਲ ਹੁੰਦੀ ਹੈ ਤਾਂ ਮੈਂ ਇਸਲਾਮਾਬਾਦ ਜਾਵਾਂਗਾ। ਔਰ ਉਹਨਾਂ ਨੇ ਤਾਰੀਫ ਕੀਤੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਦੀ, ਆਸਮ ਮੁਨੀਰ ਉਹਨਾਂ ਦੇ ਫੀਲਡ ਮਾਰਸ਼ਲ ਦੀ। ਇੱਕਦਮ ਮਾਹੌਲ ਬਦਲਿਆ, ਬਹੁਤ ਸਾਰਿਆਂ ਨੇ ਉਹਨੂੰ ਲੱਗਾ ਕਿ ਬਈ ਇਹ ਤਾਂ ਜਿਹੜੀ ਹੈ ਡੀਲ ਹੋ ਗਈ ਲੱਗਦੀ ਹੈ, ਅਦਰਵਾਈਜ਼ ਤਾਂ ਇਸ ਲੈਵਲ ਦੀ ਹੋਪ ਨਹੀਂ ਜਿਹੜੀ ਹੋ ਸਕਦੀ। ਸੋ ਇਹਨਾਂ 24 ਘੰਟਿਆਂ ਦੇ ਵਿੱਚ ਵੀ ਜਿਹੜੀ ਖਾਸ ਡਿਵੈਲਪਮੈਂਟ ਲੈਬਨਾਨ ਇਜ਼ਰਾਈਲ ਸੀਜ਼ ਫਾਇਰ ਜਾਰੀ ਹੈ। ਔਰ ਈਰਾਨ ਨੇ ਜਿਹਨੇ ਇਹ ਕਿਹਾ ਸੀ ਕਿ ਭਾਈ ਹੁਣ ਜਿਹੜਾ ਸੀਜ਼ ਫਾਇਰ ਤੋਂ ਬਾਅਦ ਉਹਨੇ ਆਪਣਾ ਕੰਟਰੋਲ ਰੱਖ ਕੇ ਜਿਹੜਾ ਉਹ ਟੋਲ ਔਰ ਦੂਜੇ ਲੈਂਡ ਦਾ ਕੀਤਾ ਸੀ, ਪਰ ਜਿਹੜੀ ਅੱਜ ਦੀਆਂ ਖਬਰਾਂ 'ਚ ਸੀ ਕਿ ਈਰਾਨ ਨੇ ਵੀ ਜਿਹੜਾ ਹੈ ਉਹ ਸਟ੍ਰੇਟ ਆਫ ਹਾਰਮਿਊਜ਼ ਖੋਲ੍ਹ ਦਿੱਤਾ ਸੀਜ਼ ਫਾਇਰ ਤੱਕ, ਜਦੋਂ ਤੱਕ ਸੀਜ਼ ਫਾਇਰ ਚੱਲ ਰਿਹਾ। ਔਰ ਇਸ ਸਾਰੇ 'ਚ ਪ੍ਰੈਜ਼ੀਡੈਂਟ ਟਰੰਪ ਨੇ ਵੀ ਥੈਂਕ ਯੂ ਕੀਤਾ ਈਰਾਨ ਦਾ। ਹੁਣ ਕਿੱਥੇ ਇੱਕ ਸਿਵਲਾਈਜੇਸ਼ਨ ਡਿਸਟਰੋਏ ਕਰਨ ਦੀ ਗੱਲ ਸੀ, ਦੂਸਰਾ ਥੈਂਕ ਯੂ ਦੀ ਲਾਈਨ ਹੈ। ਔਰ ਨਤੀਜਾ ਤੁਸੀਂ ਦੇਖੋ ਕਿ ਦੁਨੀਆ ਦੀ ਇਕੋਨਮੀ ਕਿਵੇਂ ਲਫ਼ਜ਼ਾਂ ਦੇ ਹੇਰ ਫੇਰ ਦੇ ਨਾਲ ਹੀ ਜਿਹੜਾ ਉਹ ਬਦਲਦੀ ਹੈ। ਜਿਉਂ ਹੀ ਸਟੇਟ ਆਫ ਹਾਰਮਿਊਜ਼ ਖੋਲ੍ਹਣ ਦਾ ਐਲਾਨ ਕੀਤਾ ਈਰਾਨ ਨੇ, ਪ੍ਰੈਜ਼ੀਡੈਂਟ ਟਰੰਪ ਨੇ ਥੈਂਕ ਯੂ ਕਿਹਾ। ਕਰੂਡ ਆਇਲ ਦੀ ਬੈਰਲ ਜਿਹੜੀ ਕਿ $98 ਦੀ ਸੀ ਉਹ $88 ਤੇ ਆ ਗਈ ਇੱਕ ਬਿਆਨ ਦੇ ਨਾਲ ਹੀ। ਔਰ ਇਸ ਦੇ ਉੱਤੇ ਜਿਹੜਾ ਅਸੀਂ ਡਿਸਕਸ ਵੀ ਆਲਰੇਡੀ ਮੈਂ ਕਰ ਰਿਹਾ ਕਈ ਦਿਨਾਂ ਤੋਂ, ਲੇਕਿਨ ਇਸ 'ਚ ਮੈਂ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਪੋਜ਼ੀਟਿਵ ਨੋਟ ਦੇ ਨਾਲ ਈਰਾਨ ਪ੍ਰਤੀ ਜਿਵੇਂ ਇੱਕ ਕਿਹਾ, ਜਿਵੇਂ ਅਸੀਂ ਕਿਹਾ ਕਿ ਜਿਹੜੀ ਡਿਫਰੈਂਟ ਪੋਸਚਰਿੰਗ ਹੈ ਉਹ ਦੋਨਾਂ ਨੇ ਆਪਣੀ ਉਹੀ ਰੱਖੀ ਹੋਈ ਹੈ, ਲੇਕਿਨ ਪੋਸਚਰਿੰਗ 'ਚ ਜਦੋਂ ਤੁਸੀਂ ਨਾਲ ਦੀ ਨਾਲ ਹਮਦਰਦੀ ਭਰੇ ਬੋਲ ਵੀ ਕਹਿ ਰਹੇ ਹੁੰਦੇ ਹੋ ਤੇ ਪੋਸਚਰਿੰਗ ਵੀ ਕਰ ਰਹੇ ਹੁੰਦੇ ਹੋ। ਇਹ ਇਵੇਂ ਹੀ ਹੁੰਦਾ ਹੈ ਜਿਵੇਂ ਕਿ ਨਿਆਣਾ ਜਦੋਂ ਰੁੱਸ ਜਾਂਦਾ ਤੇ ਉਹ ਇਹ ਵੀ ਕਹਿ ਰਿਹਾ ਹੁੰਦਾ ਕਿ ਮੈਂ ਇੱਥੇ ਨਹੀਂ ਰਹਿਣਾ, ਪਰ ਨਾਲ ਦੀ ਨਾਲ ਉਹ ਇਹ ਵੀ ਦੇਖ ਰਿਹਾ ਹੁੰਦਾ ਵੀ ਕੋਈ ਮਨਾਉਣ ਵੀ ਨਹੀਂ ਆਇਆ, ਕਿਉਂਕਿ ਉਹਨਾਂ ਨੂੰ ਵੀ ਹੁੰਦਾ ਹੈ ਕਿ ਵੀ ਸੋ ਇਹ ਇਸ ਕਿਸਮ ਦਾ। ਸੋ ਉਹਨੂੰ ਜਿਹੜੀਆਂ ਅਦਰਵਾਈਜ਼ ਬਿਆਨ ਨੇ ਉਹਨਾਂ ਨੂੰ ਉਵੇਂ ਨਾ ਲਿਆ ਜਾਏ, ਇਹਨੂੰ ਜਿਹੜਾ ਇੱਕ ਪੋਜ਼ਿਟਿਵਿਟੀ ਦੇ ਨਾਲ ਲਿਆ ਜਾਏ। ਔਰ ਜਦੋਂ ਇਹ ਆਇਆ ਕਿ ਵੀ ਈਰਾਨ ਨੇ ਕਿਹਾ ਕਿ ਅਸੀਂ ਸਟੇਟ ਆਫ ਹਾਰਮਿਊਜ਼ ਸੀਜ਼ ਫਾਇਰ ਤਾਂ ਖੋਲ੍ਹ ਦਿੱਤਾ ਹੈ, ਔਰ ਉਹਦੇ 'ਤੇ ਫਿਰ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਪੋਸਚਰਿੰਗ ਵੀ ਦਿੱਤੀ ਔਰ ਨਾਲ ਦੀ ਨਾਲ ਉਹਨਾਂ ਨੇ ਥੈਂਕ ਯੂ ਵੀ ਕੀਤਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਈਰਾਨ ਹੈਜ਼ ਐਗਰੀਡ ਟੂ ਨੈਵਰ ਕਲੋਜ਼ ਦਾ ਸਟੇਟ ਆਫ ਹਾਰਮਿਊਜ਼ ਅਗੇਨ, it will no longer be used as a weapon against the world। ਉਹਨਾਂ ਨੇ ਟਰੂਥ ਸੋਸ਼ਲ 'ਤੇ ਕਿਹਾ, ਈਰਾਨ ਨੇ ਫੋਰਐਵਰ ਨਹੀਂ ਕਿਹਾ ਹੈ, ਪਰ ਚਲੋ ਇੰਨਾ ਪ੍ਰੈਜ਼ੀਡੈਂਟ ਟਰੰਪ ਜਿਹੜਾ ਤੜਕਾ ਲਾ ਦਿੰਦੇ ਨੇ ਮਿਰਚ ਮਸਾਲਾ ਪਾ ਕੇ। ਫਿਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ the US President Donald Trump in Truth Social post said the USA will get all nuclear dust created by our great B-2 bombers। ਹੁਣ ਜਿਹੜਾ ਐਨਰਿਚਡ ਯੂਰੇਨੀਅਮ ਹੈ ਉਹਦੇ ਲਈ ਪ੍ਰੈਜ਼ੀਡੈਂਟ ਟਰੰਪ ਆਪਣੀ ਟਰਮ ਯੂਜ਼ ਕਰਦੇ ਨੇ ਨਿਊਕਲੀਅਰ ਡਸਟ। ਔਰ ਉਹਨਾਂ ਦਾ ਇੱਕ ਅੰਦਾਜ਼ੇ ਮੁਤਾਬਕ ਇਹ ਹੈ ਕਿ 450 ਕਿਲੋਗ੍ਰਾਮ ਦੇ ਕਰੀਬ ਐਨਰਿਚਡ ਯੂਰੇਨੀਅਮ ਜਿਹੜਾ ਨਿਊਕਲੀਅਰ ਜਿਹੜਾ 60% ਐਨਰਿਚਡ ਹੈ, ਜੇ 90% ਤੱਕ ਉਹ ਐਨਰਿਚਮੈਂਟ ਉਹਦੀ ਹੋਏ ਤੇ ਉਹ ਨਿਊਕਲੀਅਰ ਬੰਬ ਬਣਾਉਣ ਦੇ ਸਮਰੱਥ ਹੈ। ਪ੍ਰੈਜ਼ੀਡੈਂਟ ਟਰੰਪ ਕਹਿੰਦੇ ਸੀ ਕਿ ਜੀ ਸਾਡੇ B-2 ਬੰਬਰਸ ਨੇ ਅਸੀਂ
ਉਹਨੂੰ ਜ਼ਮੀਨਦੋਜ਼ ਕਰ ਦਿੱਤਾ, ਦਫਨਾ ਦਿੱਤਾ ਹੈ। ਔਰ ਜਿਹੜਾ ਇੱਕ ਫੀਲਡ ਆਪਰੇਸ਼ਨ ਹੋਇਆ ਜਿਹਦੇ 'ਚ ਬਾਅਦ 'ਚ ਲੈਫਟੀਨੈਂਟ ਕਰਨਲ ਨੂੰ ਰੈਸਕਿਊ ਕੀਤਾ ਗਿਆ, ਉਹ ਇਨਫੈਕਟ ਉੱਥੋਂ ਇਹ ਕਿਹਾ ਜਾਂਦਾ ਕਿ ਉਸ 'ਚੋਂ ਉਹ ਕੱਢਣ ਨੂੰ ਸੀ। ਉਹ ਕਿੱਥੇ ਹੈ, ਕਿਵੇਂ ਹੈ? ਹਾਲਾਂ ਇਹਦੇ ਜਵਾਬ 'ਚ ਈਰਾਨ ਦੇ ਫੋਰਨ ਮਿਨਿਸਟਰ ਨੇ ਕਿਹਾ ਕਿ ਸਾਡੇ ਲਈ ਐਨਰਿਚਡ ਯੂਰੇਨੀਅਮ ਇਵੇਂ ਹੀ ਸੈਕਰੇਡ ਹੈ, ਪਵਿੱਤਰ ਹੈ, ਪਾਕ ਹੈ, ਜਿਵੇਂ ਈਰਾਨ ਦੀ ਮਿੱਟੀ ਹੈ। ਸੋ ਐਸੀ ਕੋਈ ਜਿਹੜੀ ਹੈ ਗੱਲ ਨਹੀਂ ਹੈ। ਹਾਲਾਂ ਕੁਝ ਮੀਡੀਆ ਆਊਟਲੈਟਸ ਨੇ ਖਬਰ ਵੀ ਪਲਾਂਟ ਕੀਤੀ ਕਿ ਜਿਹੜਾ ਈਰਾਨ ਦਾ $20 ਬਿਲੀਅਨ ਦੇ ਲਗਭਗ ਪੈਸਾ ਫਰੀਜ਼ ਕੀਤਾ ਹੋਇਆ ਉਹਨੂੰ ਡੀਫਰੀਜ਼ ਕਰ ਦਿੱਤਾ ਜਾਏਗਾ ਕਿ ਭਾਈ ਇਵੇਂ ਹੈ। ਹਾਲਾਂ ਈਰਾਨ ਨੇ ਇਸ ਤੋਂ ਵੀ ਡਿਨਾਈ ਕੀਤਾ ਕਿ ਵੀ ਇਸ ਕਿਸਮ ਦੀ ਕੋਈ ਗੱਲਬਾਤ ਅਸੀਂ ਜਿਹੜਾ ਇਹਨੂੰ ਜਿਹੜਾ ਯੂਰੇਨੀਅਮ ਨੂੰ ਜਿਹੜਾ ਹਵਾਲੇ ਕਰਨ ਦੇ ਅਮਰੀਕਾ ਦੇ ਕੋਈ ਨਹੀਂ ਹੈ। ਪਰ ਪ੍ਰੈਜ਼ੀਡੈਂਟ ਟਰੰਪ ਨੇ ਕਲੇਮ ਕੀਤਾ ਕਿ no money will exchange hands in any way, shape or form. The deal is in no way subject to Lebanon either, but the USA will separately work with Lebanon and deal with the Hezbollah situation in an appropriate manner. ਉਹਨਾਂ ਨੇ ਕਿਹਾ ਵੀ ਇਹ ਜਿਹੜਾ ਹੁਣ ਕਿਉਂਕਿ ਇਜ਼ਰਾਈਲ ਨੇ ਪੋਜੀਸ਼ਨ ਲਈ ਹੋਈ ਸੀ ਜੀ ਕਿ ਡੀਲ 'ਚ ਲੈਬਨਾਨ ਇਨਕਲੂਡਡ ਨਹੀਂ ਹੈ, ਟਰੰਪ ਨੇ ਕਿਹਾ ਵੀ ਉਹਦਾ ਹਿੱਸਾ ਨਹੀਂ, ਪਰ ਅਸੀਂ ਲੈਬਨਾਨ 'ਚ ਜਿਹੜਾ ਉਹਨੂੰ ਯਕੀਨੀ ਬਣਾਵਾਂਗੇ। ਅਸੀਂ ਸੈਪਰੇਟਲੀ ਲੈਬਨਾਨ ਨਾਲ ਗੱਲਬਾਤ ਕਰ ਰਹੇ ਹਾਂ ਔਰ ਹਿਜ਼ਬੁੱਲਾ ਦੇ ਨਾਲ ਵੀ ਇਸ ਸਿਚੁਏਸ਼ਨ ਦੇ ਮੁਤਾਬਕ ਨਿਬੜਾਂਗੇ। ਅੱਛਾ, ਇਜ਼ਰਾਈਲ ਵਿਲ ਨਾਟ ਬੀ ਬੋਮਬਿੰਗ ਲੈਬਨਾਨ ਐਨੀ ਲੌਂਗਰ। ਇਹ ਇੱਕ ਲਾਈਨ ਇਹਦੀ ਕਰਕਸ ਹੈ, ਬਾਕੀ ਤਾਂ ਉਹਨਾਂ ਦਾ ਸਟਾਈਲ ਹੈ, ਉਹਨਾਂ ਨੇ ਦੋਨੋਂ ਪਾਸੇ ਆਫ ਦਾ ਆਇਲ ਕਹੀ ਜਾਣੀਆਂ ਨੇ ਗੱਲਾਂ। ਇਹ ਪਹਿਲੀ ਵਾਰ ਹੈ ਕਿ ਜਿਹਦੇ 'ਚ ਇਜ਼ਰਾਈਲ ਨੂੰ ਤਾੜਨਾ ਕੀਤੀ ਹੈ, ਕਿਉਂਕਿ ਪਹਿਲੇ ਸਟੇਜ 'ਤੇ ਵੀ ਇਹ ਕਿਹਾ ਜਾਂਦਾ ਹੈ ਕਿ ਜਿਹੜੀ 21 ਘੰਟੇ ਦਾ ਮੈਰਾਥਨ ਸੈਸ਼ਨ ਚੱਲਿਆ ਵਾਈਸ ਪ੍ਰੈਜ਼ੀਡੈਂਟ ਵੈਂਸ ਔਰ ਕੁਸ਼ਨਰ ਔਰ ਵਿਟਕੌਫ ਦੇ ਨਾਲ ਇਸਲਾਮਾਬਾਦ ਦੇ ਵਿੱਚ ਆਲਮੋਸਟ ਬਹੁਤ ਸਾਰੇ ਖਾਸ ਤੌਰ 'ਤੇ ਨਿਊਕਲੀਅਰ ਇਸ਼ੂ ਜਿਹੜਾ ਪ੍ਰਾਈਮ ਹੈ ਉਹ ਈਰਾਨ ਆਲਰੇਡੀ ਓਬਾਮਾ ਦੇ ਨਾਲ ਜਿਹੜੀ ਡੀਲ ਵੀ ਉਹਨਾਂ ਨੇ 2015-16 'ਚ ਬਣਾਈ ਸੀਗੀ 15 'ਚ ਉਹਦੇ 'ਚ ਵੀ ਮੰਨ ਗਏ ਸੀ। ਪਰ ਉਹਨਾਂ ਨੇ ਕਿਹਾ ਵੀ ਦੋ ਰੀਜ਼ਨ ਇਹ ਸਾਰੇ 'ਚੋਂ ਨੇ ਕਿ ਵੀ ਇੱਕ ਤਾਂ ਨੈਤਨਯਾਹੂ ਜਿਹੜਾ ਹੈ ਉਹਨੇ ਜਿਹੜਾ ਉਸ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ। ਔਰ ਹੁਣ ਵੀ ਮੇਰਾ ਖਦਸ਼ਾ ਹੈ ਕਿ ਇਨ ਸਪਾਈਟ ਆਫ ਕਿ ਅਸੀਂ ਵੀ ਹੋਪ ਜਨਰੇਟ ਕਰ ਰਹੇ ਹਾਂ, ਕੱਲ੍ਹ ਵੀ ਅਸੀਂ ਪੋਜ਼ੀਟਿਵਲੀ ਪ੍ਰੈਜ਼ੀਡੈਂਟ ਟਰੰਪ ਦੀ ਉਸ ਜਿਹੜਾ ਇੰਟਰਵਿਊ ਨੂੰ ਡਿਸਕਸ ਕੀਤਾ ਸੀ ਬਰੀਫ 'ਚ, ਉਹਨਾਂ ਦੇ ਕਾਮੈਂਟ ਨੂੰ ਰਾਦਰ ਕਿ ਵੀ ਮੈਂ ਜਾਵਾਂਗਾ ਇਸਲਾਮਾਬਾਦ ਔਰ ਡੀਲ ਜਿਹੜੀ ਆ ਆਲਮੋਸਟ ਹੋਣ ਵਾਲੀ ਹੈ ਔਰ ਦਿਸ ਦੈਟ। ਹੁਣ ਵੀ ਜਿਹੜਾ ਇਜ਼ਰਾਈਲ ਦਾ ਪੋਟੈਂਸ਼ੀਅਲ ਹੈ ਉਹਨੂੰ ਡੀਰੇਲ ਕਰਨ ਦਾ, ਉਹਨੂੰ ਮੈਂ ਕਦੇ ਘਟਾ ਕੇ ਨਹੀਂ ਕੁਝ ਵੀ ਕੋਈ ਫਾਲਸ ਫਲੈਗ ਆਪਰੇਸ਼ਨ ਕਰ ਸਕਦੇ ਨੇ। ਆ ਜਿਹੜਾ ਫਾਲਸ ਫਲੈਗ ਵਾਲਾ ਮੈਥਡ ਇੰਡੀਅਨ ਰਾਹ ਨੇ ਸਿੱਖਿਆ, ਕਿਹਦੇ ਤੋਂ ਸਿੱਖਿਆ? ਮੋਸਾਦ ਤੋਂ ਹੀ ਸਿੱਖਿਆ। ਉਹੀ ਪਹਿਲਗਾਮ ਹੈ ਜੋ 22 ਅਪ੍ਰੈਲ ਨੂੰ ਕੀਤਾ, ਉਹੀ ਉਸ ਤੋਂ ਪਹਿਲਾਂ ਪੁਲਵਾਮਾ ਸੀ, ਉਹੀ ਉਹਨਾਂ ਨੇ ਉੜੀ ਤੇ ਦੂਜੇ ਤੀਜੇ ਵਾਲੇ ਕੀਤੇ ਹੋਏ ਨੇ। ਕੁਝ ਸਾਲਾਂ ਤੋਂ ਇਹਨਾਂ ਦੀ ਟ੍ਰੇਨਿੰਗ ਦਾ ਹਿੱਸਾ ਹੀ ਮੋਸਾਦ ਦਾ ਪਾਰਟ ਹੈ। ਸੋ ਕੁਛ ਵੀ ਉਹ ਕਰ ਸਕਦੇ ਨੇ ਜਿਹਦੇ 'ਚ ਕਿ ਇਸ ਕਿਸਮ ਦਾ ਹੋਏ ਕਿ ਅਮਰੀਕਾ 'ਚ ਵੀ ਪਬਲਿਕ ਓਪੀਨੀਅਨ ਵੀ ਬਦਲ ਜਾਏ ਕਿ ਹੁਣ ਤਾਂ ਇਸ ਵੇਲੇ ਜਿੰਨੀ ਹੇਟਰਡ ਨੈਤਨਯਾਹੂ ਇੱਕ ਵਾਰ ਕ੍ਰਿਮੀਨਲ ਦੇ ਤੌਰ 'ਤੇ ਇਸ ਨੂੰ ਜਿਹੜੇ ਇਸ ਦੇ ਨਾਲ ਹੈਵੀ ਵਾਰ ਕ੍ਰਿਮੀਨਲ ਹੈ, ਹੁਣ ਇਹਨੂੰ ਵੀ ਉਹਨਾਂ ਨੇ ਜਿਹੜਾ ਕਿਤੇ ਨਾ ਕਿਤੇ ਬਦਲਣ ਦੇ ਲਈ ਕੁਛ ਨਾ ਕੁਛ ਐਸਾ ਉਹ ਕਰ ਸਕਦੇ ਨੇ। ਸੋ ਪ੍ਰੈਜ਼ੀਡੈਂਟ ਟਰੰਪ ਨੇ ਜਿੱਥੇ ਉਹਨਾਂ ਨੂੰ ਰੋਕ ਦਿੱਤਾ ਇਜ਼ਰਾਈਲ ਵਿਲ ਨਾਟ ਬੀ ਬੋਮਬਿੰਗ ਲੈਬਨਾਨ ਐਨੀ ਲੌਂਗਰ, they are prohibited from doing so by the USA. Enough is enough. Prohibited ਉਹਨਾਂ ਨੇ ਕੌਮੀਆਂ ਦੇ ਵਿੱਚ ਦਿੱਤਾ। ਉਹਨਾਂ ਨੇ ਕਿਹਾ ਵੀ ਉਹਨੂੰ ਮਨਾ ਕਰਤਾ ਹੈ ਸਖਤੀ ਦੇ ਨਾਲ ਇਜ਼ਰਾਈਲ ਨੂੰ ਕਿ ਵੀ ਖਬਰਦਾਰ ਤੁਸੀਂ enough is enough ਕਿ ਬਹੁਤ ਹੋ ਗਿਆ। ਇਹਦਾ ਮਤਲਬ ਹੁਣ ਇਸ ਤੋਂ ਇਹ ਲੱਗਦਾ ਹੈ ਵੀ ਕਿਤੇ ਨਾ ਕਿਤੇ ਪ੍ਰੈਜ਼ੀਡੈਂਟ ਟਰੰਪ ਨੂੰ ਇਹ ਨਜ਼ਰ ਆ ਰਿਹਾ ਕਿ ਵੀ ਇਹ ਜੰਗ ਤਾਂ ਸਾਡੀ ਨਹੀਂ ਸੀ, ਲੋਕਾਂ ਦੇ ਵਿੱਚ ਅਨਪੋਪੂਲੈਰਿਟੀ ਹੋ ਰਹੀ ਹੈ ਕਿ ਵੀ ਉਹ ਤਾਂ ਨੈਤਨਯਾਹੂ ਦੇ ਨਾਲ ਲੱਗ ਕੇ ਖਲੋਣਾ ਜਾਂ ਉਸ ਦੇ ਸਟੈਂਡ ਦੇ ਪਿੱਛੇ ਲੱਗ ਕੇ ਆਪਣਾ ਵੀ ਜਿਹੜਾ ਉਹ ਕਬਾੜ ਕਰਾਉਣਾ, ਇਹ ਠੀਕ ਨਹੀਂ ਹੈ। ਸੋ ਇਹ ਇੱਕ ਪੋਜ਼ਿਟਿਵ ਪਾਰਟ ਹੈ ਕਿ ਭਾਈ ਜਿਹੜਾ ਇਹ ਸਾਰੇ 'ਚੋਂ ਅਸੀਂ ਦੇਖਦੇ। ਔਰ ਦੂਸਰੇ ਪਾਸੇ ਜਿਹੜਾ ਟਰੂਸ ਇਨ ਇਫੈਕਟ ਐਜ਼ ਟਰੰਪ ਸੇਜ਼ ਇਜ਼ਰਾਈਲ ਪ੍ਰੋਹਿਬਿਟਡ ਫਰੋਮ ਬੋਮਬਿੰਗ ਲੈਬਨਾਨ, ਉਹਦੇ 'ਚ ਇਸ ਨੂੰ ਸਾਰੇ ਹਰ ਮੀਡੀਆ ਨੇ ਆਪੋ ਆਪਣੇ ਤੌਰ ਤਰੀਕੇ ਦੇ ਨਾਲ ਕਵਰ ਕੀਤਾ ਹੈ। AFP ਦੀ ਖਬਰ ਹੈ ਔਰ ਇਸ ਦੇ ਨਾਲ ਹੀ AFP ਨੇ ਫਿਰ ਈਵਨ ਜਿਹੜਾ ਈਰਾਨ ਦੀ ਲਾਈਨ ਵੀ ਦਿੱਤੀ ਹੈ ਕਿ ਭਾਈ ਉਹਨਾਂ ਨੇ ਵੀ ਰੈਸੀਪ੍ਰੋਕੇਟ ਕੀਤਾ ਕਿ ਅਸੀਂ ਜਿਹੜਾ ਰੈਸਟ ਆਫ ਦਾ ਟਾਈਮ ਹੈ ਸੀਜ਼ ਫਾਇਰ ਦਾ ਉਹਨੂੰ ਅਸੀਂ ਖੋਲ੍ਹ ਰਹੇ ਹਾਂ। ਔਰ ਇਸ ਸਾਰੇ ਦੇ ਚਲਦੇ ਆ ਜਿਹੜਾ 2 ਮਾਰਚ ਤੋਂ, ਕਿਉਂਕਿ
ਲੈਬਨਾਨ ਵਾਲਾ ਤਾਂ ਬਾਅਦ 'ਚ ਆਇਆ। 28 ਫਰਵਰੀ ਨੂੰ ਇਜ਼ਰਾਈਲ ਅਮਰੀਕਾ ਨੇ ਅਟੈਕ ਕੀਤਾ ਖਮੀਨਾਈ ਦੇ ਉੱਤੇ ਔਰ ਜੰਗ ਸ਼ੁਰੂ ਹੋਈ, ਔਰ 2 ਮਾਰਚ ਨੂੰ ਫਿਰ ਜਿਹੜੇ ਹਿਜ਼ਬੁੱਲਾ ਦੇ ਲਬਨਾਨ 'ਚ ਗੁਰਿਲੇ ਨੇ ਉਹਨਾਂ ਨੇ ਈਰਾਨ ਦੇ ਉੱਤੇ ਮਿਜ਼ਾਈਲਾਂ ਦਾਗੀਆਂ। ਔਰ ਇਹ ਸਾਰੇ ਦੇ ਜਿਹੜਾ ਥੈਂਕ ਯੂ ਵੀ ਕੀਤਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ईरान ਦਾ, और ईरान ने भी डिक्लेयर किया ईरान declares state of Hormuz open after Lebanon truce। ट्रंप सेज blockade to continue। ट्रंप ने कहा भी ਅਸੀਂ ਅਜੇ blockade ਤਾਂ ਨਹੀਂ ਹਟਾਵਾਂਗੇ ਜਦੋਂ ਤੱਕ ਇਹ ਪੱਕੀ ਕੋਈ ਡੀਲ ਨਹੀਂ ਹੁੰਦੀ। ਪਰ ਇਸ ਸਾਰੇ ਦੇ ਉੱਤੇ ਉਹਨਾਂ ਨੇ ਜਿਹੜਾ ਉਹਨਾਂ ਦੇ ਸੈयद ਅਬਾਸ ਅਰਗਚੀ ਜਿਹੜੇ ਫੋਰਨ ਮਿਨਿਸਟਰ ਨੇ ਈਰਾਨ ਦੇ, ਉਹਨਾਂ ਨੇ ਕਿਹਾ ਕਿ in line with the ceasefire in Lebanon the passage for all commercial vessels through Strait of Hormuz is declared completely open for the remaining period of ceasefire on the coordinated route as already announced by Ports and Maritime Organization of the Islamic Republic of Iran। ਹੁਣ ਈਰਾਨ ਇਹ ਕਹਿੰਦਾ ਵੀ ਜਿਹੜਾ ਨਾਰਮਲ ਰਾਊਟ ਸੀ ਉਹਦੇ 'ਚ ਤਾਂ ਮਾਈਨਸ ਵਿਛੀਆਂ ਨੇ, ਕਿੱਥੇ ਨੇ ਕੀ ਨੇ ਅਜੇ ਸਾਨੂੰ ਨਹੀਂ ਪਤਾ। ਇਸ ਲਈ ਉਹਨਾਂ ਨੇ ਆਪਣੇ ਕੋਸਟ ਦੇ ਨਾਲ ਨਾਲ ਅਲਟਰਨੇਟ ਰਾਊਟ ਕ੍ਰੀਏਟ ਕੀਤਾ, ਔਰ ਉਹਨਾਂ ਨੇ ਕਿਹਾ ਕਿ ਭਾਈ ਇੱਥੋਂ ਤੁਸੀਂ ਜਾ ਸਕਦੇ ਹੋ। ਅਜੇ ਇਸ 'ਚ ਮੈਂਸ਼ਨ ਨਹੀਂ ਹੈ ਕਿ ਭਾਈ ਜਿਨ੍ਹਾਂ ਨੇ ਜਾਣਾ ਹੈ ਉਹ ਉਹਨਾਂ ਨੂੰ ਟੋਲ ਦੇਣਾ ਪਏਗਾ ਕਿ ਨਹੀਂ, ਲੇਕਿਨ ਇਹ ਜਿਹੜਾ ਓਪਨ ਕਰਨ ਦੀ ਲਾਈਨ ਇਹ ਹੈ, ਇਹ ਆਪਣੇ ਆਪ ਦੇ ਵਿੱਚ ਜਦੋਂ ਇਹ ਆਇਆ ਤਾਂ ਪ੍ਰੈਜ਼ੀਡੈਂਟ ਟਰੰਪ ਨੇ ਟਰੂਥ ਸੋਸ਼ਲ ਦੇ ਉੱਤੇ ਲਿਖਿਆ ਈਰਾਨ ਹੈਜ਼ ਜਸਟ ਅਨਾਊਂਸਡ that the state of Iran, ਉਹ state of Hormuz to state of Iran ਹੀ ਕਹਿੰਦੇ ਨੇ, the state of Iran is fully open and ready for full passage, thank you। thank you Iran, ਇਹ ਉਹਨਾਂ ਨੇ ਜਿਹੜਾ ਥੈਂਕ ਯੂ ਨੋਟ ਦਿੱਤਾ। ਹੁਣ ਇਸ ਦੇ ਉੱਤੇ ਤਬਸਰੇ ਜਿਵੇਂ ਹੁੰਦੇ ਹੀ ਨੇ ਨਾਲ ਦੀ ਨਾਲ ਕਿ ਭਾਈ ਜਿਹੜੀ ਹੈ ਭਾਵੇਂ ਇਹ ਖੋਲ ਦਿੱਤਾ ਹੈ ਲੇਕਿਨ ਅਜੇ ਬਟ ਟਰੈਕਿੰਗ ਸ਼ੋਜ਼ ਫਿਊ ਸ਼ਿਪਸ ਮੂਵਿੰਗ। ਹੁਣ ਉੱਥੇ ਇੰਨੇ ਸ਼ਿਪਸ ਦਾ ਜੈਮ ਲੱਗਾ ਹੋਇਆ ਹੈ ਔਰ ਨਾਰਮਲ ਰਾਊਟ ਤੋਂ ਤਾਂ ਉਹਨਾਂ ਨੇ ਅਲਾਉ ਨਹੀਂ ਕੀਤਾ ਕਿ ਉੱਥੇ ਮਾਈਨਸ ਹੋ ਸਕਦੀਆਂ। ਸੋ ਇਹ ਅਜੇ ਸਲੋ ਹੋਏਗਾ, ਲੇਕਿਨ ਈਵਨ ਇਸ ਸਟੇਜ ਦੇ ਉੱਤੇ ਇੱਕ ਜੈਸਚਰ ਦੇ ਤੌਰ ਦੇ ਉੱਤੇ ਉਹਨੂੰ ਖੋਲ੍ਹਣਾ ਵੀ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਇਸ ਨੂੰ BBC ਨੇ ਜਦੋਂ ਐਨਾਲਾਈਜ਼ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਵੀ ਇਹ ਮੂਮੈਂਟ ਆਫ ਰਿਸਕ ਐਂਡ ਓਪਰਚੁਨਿਟੀ ਹਾਊ ਟੂ ਸੀਜ਼ ਫਾਇਰਸ ਕੁਡ ਬੂਸਟ US ਈਰਾਨ ਟਾਕਸ, ਕਿ ਦੋਨਾਂ ਥਾਵਾਂ ਤੇ ਸੀਜ਼ ਫਾਇਰ ਹੋਣਾ ਈਰਾਨ ਔਰ ਅਮਰੀਕਾ ਦੇ ਵਿਚਾਲੇ ਸੀ, ਹੁਣ ਲੈਬਨਾਨ ਔਰ ਇਜ਼ਰਾਈਲ ਵਿਚਾਲੇ ਹੈ, ਇਹ ਗੱਲਬਾਤ ਨੂੰ ਬੂਸਟ ਕਰੇਗਾ। ਪਰ ਇਹ ਰਿਸਕ ਕਾਇਮ ਹੈ ਕਿਉਂਕਿ ਜਦੋਂ ਤੁਸੀਂ ਇਜ਼ਰਾਈਲ ਦਾ ਰਵੱਈਆ ਹੁਣ ਟਰੰਪ ਨੇ ਕਿਹਾ ਵੀ ਪ੍ਰੋਹਿਬਿਟ ਕਰਤਾ ਸੀ ਉਹਨਾਂ ਨੂੰ, ਇਨਫ ਇਜ਼ ਇਨਫ ਤਾੜਿਆ ਹੋਇਆ। ਪਰ ਤੁਸੀਂ ਇਹਨਾਂ ਦੀ ਜ਼ਹਿਨੀਅਤ ਦੇਖੋ, Israel says military operation against Hezbollah still not complete। ਉਹਨਾਂ ਦਾ ਡਿਫੈਂਸ ਮਿਨਿਸਟਰ ਜਿਹੜਾ ਹੈ ਉਹ ਮਿਸਟਰ ਕਾਟਸ, ਉਹ he warned that if the fighting resumed displaced residents returning to the country's war-torn south would have to evacuate again। ਹੁਣ ਇਹਨਾਂ ਨੇ ਇਹਨਾਂ ਦਿਨਾਂ ਦੇ ਵਿੱਚ ਇੰਨੀ ਤਬਾਹੀ ਬਰਬਾਦੀ ਕੀਤੀ ਹੈ ਲਬਨਾਨ ਦੀ, ਜਿਵੇਂ ਮੈਂ ਕਿਹਾ ਕਿ ਵੀ ਆਲਮੋਸਟ 15 ਲੱਖ ਦੇ ਕਰੀਬ 1.5 ਮਿਲੀਅਨ ਡਿਸਪਲੇਸ ਹੋਏ ਨੇ, 3000 ਤੋਂ ਜ਼ਿਆਦਾ ਮਾਰੇ ਗਏ। ਹੁਣ ਜਦੋਂ ਸੀਜ਼ ਫਾਇਰ ਦੀ ਗੱਲ ਆਈ ਤੇ ਉਹ ਜਿਹੜੇ ਦੌੜੇ ਹੋਏ ਨੇ ਉਹ ਵਾਪਸ ਮੁੜਨੇ ਸ਼ੁਰੂ ਹੋ ਗਏ ਹੋਣੇ ਨੇ। ਹੁਣ ਇਹਨਾਂ ਦਾ ਮਕਸਦ ਤਾਂ ਜਿਵੇਂ ਗਜ਼ਾ ਦੇ ਉੱਤੇ ਵੈਸਟ ਬੈਂਕ ਤੇ ਸੋ ਕਾਲਡ ਗ੍ਰੇਟਰ ਇਜ਼ਰਾਈਲ ਦੇ ਨਾਂ ਥੱਲੇ ਕਬਜ਼ਾ ਕਰਨਾ ਹੈ, ਉਹ ਆਲਰੇਡੀ ਸਾਊਥ ਲੈਬਨਾਨ ਦੇ ਵਿੱਚ ਵੜੇ ਹੋਏ ਨੇ। ਸੋ ਉਹਨਾਂ ਨੂੰ ਲੱਗਦਾ ਕਿ ਵੀ ਜੇ ਉਹ ਵਾਪਸ ਆ ਗਏ ਤੇ ਜਿਹੜਾ ਸਾਡਾ ਸਾਰਾ ਏਜੰਡਾ ਸੀ ਕਿ ਵੀ ਅਸੀਂ ਤਾਂ ਗ੍ਰੇਟਰ ਇਜ਼ਰਾਈਲ ਦੇ ਥੱਲੇ ਲੈਬਨਾਨ ਦੀ ਟੈਰੀਟਰੀ ਕੈਪਚਰ ਕਰਨੀ ਹੈ। ਹਾਲਾਂਕਿ ਲੈਬਨਾਨ ਆਲਮੋਸਟ 50% ਈਸਾਈ ਨੇ, ਕ੍ਰਿਸਚਨ ਨੇ। ਜਦੋਂ ਫਸਟ ਵਰਲਡ ਵਾਰ ਤੋਂ ਬਾਅਦ ਆਟੋਮੈਨ ਐਮਪਾਇਰ ਤੋਂ ਇਹ ਸਾਰਾ ਖਿੱਤਾ ਖੋਇਆ ਉਹਨਾਂ ਨੇ, ਤੇ ਇਹ ਫ੍ਰੈਂਚ ਦੇ ਹਵਾਲੇ ਸੀ। ਜਿਹੜੇ ਲੈਬਨਾਨੀਜ਼ ਨੇ ਇਹੀ ਨਹੀਂ ਵੀ ਇਕੱਲੇ ਕ੍ਰਿਸਚਨ ਨੇ, ਉਹਨਾਂ ਦੀ ਲੈਂਗੁਏਜ ਜਿਹੜੀ ਹੈ ਮੇਨ ਫ੍ਰੈਂਚ ਸਪੀਕਿੰਗ ਨੇ। ਸੋ ਇਹ ਸਾਰੇ ਦੇ ਜਿਹੜਾ ਉਹਨਾਂ ਨੂੰ ਅਜੇ ਵੀ ਜਿਹੜਾ ਇਜ਼ਰਾਈਲ ਨੂੰ ਇਹ ਲੱਗਦਾ ਕਿ ਵੀ ਜੇ ਉਹ ਵਾਪਸ ਆ ਗਏ ਸੀਜ਼ ਫਾਇਰ ਦੇ ਦੌਰਾਨ ਹੀ ਤਾਂ ਸਾਡਾ ਤਾਂ ਏਜੰਡਾ ਮੁਕੰਮਲ ਨਹੀਂ ਹੋਣਾ। ਸੋ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਪੋਟੈਂਸ਼ੀਅਲ ਅਜੇ ਵੀ ਇਜ਼ਰਾਈਲ ਫਾਲਸ ਫਲੈਗ ਕੁਝ ਕਰਵਾ ਸਕਦਾ ਹੈ, ਕੁਝ ਗੜਬੜ ਕਰਵਾ ਸਕਦਾ ਹੈ, ਲੇਕਿਨ ਸਟਿਲ hoping against hope is the folly of human nature। ਸੋ ਇਹ ਸਾਡੀ ਵੀ ਫੋਲੀ ਮੰਨ ਲਓ। ਅਸੀਂ ਅਮਨ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਅਮਰੀਕਾ ਜਿਹੜਾ ਹੈ ਉਹ ਇਸ ਇਜ਼ਰਾਈਲ ਦੀ ਗ੍ਰਿਫਤ ਚੋਂ ਨਿਕਲੇ, ਔਰ ਜ਼ਾਹਰ ਹੈ ਕਿ ਔਨਰੇਬਲ ਟਰਮਸ ਦੇ ਨਾਲ ਜਿਹੜਾ ਹੈ
ਅਮਰੀਕਾ ਦੀ ਜਿਹੜੀ ਸੁਪਰਾਮੇਸੀ ਬਣੀ ਰਹੇ ਵਰਲਡ ਪੋਲਿਟਿਕਸ ਦੇ ਵਿੱਚ, ਲੇਕਿਨ ਅਲਟੀਮੇਟਲੀ ਗਰਾਊਂਡ ਰਿਐਲਿਟੀਜ਼ ਨੂੰ ਜਦੋਂ ਤੱਕ ਕੋਈ ਵੱਡੀ ਤਾਕਤ ਨਾ ਸਮਝੇ, ਫਿਰ ਇਵੈਂਚੁਅਲੀ ਉਸ ਦੇ ਉੱਤੇ ਜਿਹੜੇ ਨੇ ਉਹ ਟੱਕ ਲੱਗਣੇ ਸ਼ੁਰੂ ਹੋ ਜਾਂਦੇ ਨੇ। ਉਸ ਦਾ ਉਸ ਦੀ ਪਾਵਰ, ਉਸ ਦਾ ਔਰਾ ਇਹ ਖਤਮ ਹੋਣਾ ਸ਼ੁਰੂ ਹੁੰਦਾ, ਜਿਹੜਾ ਅਸੀਂ ਨਹੀਂ ਚਾਹੁੰਦੇ। ਸੋ ਲੈਟ ਵੀ ਸੀ ਇਨ ਦਾ ਕਮਿੰਗ ਡੇਜ਼। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਖਾਲਸੇ ਦੀ ਸ਼ਾਨ, ਸਿੱਖ ਕੌਮ ਦੀ ਪਛਾਣ, ਸਿੱਖ ਡੇ ਪਰੇਡ 25 ਅਪ੍ਰੈਲ 2026 ਨੂੰ ਨਿਊਯਾਰਕ USA ਦੀ ਧਰਤੀ ਉੱਤੇ ਕੱਢੀ ਜਾ ਰਹੀ ਹੈ 38ਵੀਂ ਸਿੱਖ ਡੇ ਪਰੇਡ। ਇੱਕ ਅਜਿਹਾ ਇਤਿਹਾਸਕ ਸਮਾਗਮ ਜੋ ਸਾਡੀ ਰੂਹ, ਸਾਡੀ ਪਛਾਣ ਅਤੇ ਸਾਡੀ ਵਿਰਾਸਤ ਨੂੰ ਦੁਨੀਆ ਭਰ ਵਿੱਚ ਰੋਸ਼ਨ ਕਰਦਾ ਹੈ। ਅਮਰੀਕਾ ਭਰ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਸ ਮਹਾਨ ਕੌਮੀ ਇਕੱਠ ਦਾ ਹਿੱਸਾ ਬਣਨ ਤੇ ਆਪਣੀ ਹਾਜ਼ਰੀ ਨਾਲ ਇਸ ਮੌਕੇ ਨੂੰ ਹੋਰ ਯਾਦਗਾਰ ਬਣਾਉਣ ਦਾ। ਆਓ 25 ਅਪ੍ਰੈਲ ਨੂੰ ਨਿਊਯਾਰਕ ਵਿਖੇ ਇਕੱਠੇ ਹੋ ਕੇ ਆਪਣੀ ਪਛਾਣ, ਆਪਣੀ ਸ਼ਾਨ ਅਤੇ ਆਪਣੀ ਏਕਤਾ ਨੂੰ ਹੋਰ ਮਜ਼ਬੂਤ ਬਣਾਈਏ ਅਤੇ ਸਿੱਖ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਈਏ। ਅੱਜ ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵੱਲੋਂ ਜਿਹੜੀ ਸਿੱਖ ਡੇ ਪਰੇਡ ਨਿਊਯਾਰਕ ਸਿਟੀ ਦੇ ਵਿੱਚ ਸਜਾਈ ਜਾਂਦੀ ਆ, ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਬੇਨਤੀ ਵੀ ਵੱਧ ਚੜ ਕੇ ਉਸ ਪਰੇਡ ਨੂੰ ਕਾਮਯਾਬ ਕਰਨ ਲਈ ਉਸ ਵਿੱਚ ਆਪ ਜੀ ਸ਼ਾਮਲ ਹੋ। ਇਹ ਬੇਨਤੀਆਂ ਪ੍ਰਵਾਨ ਕਰਿਓ ਜੀ। ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि मीडिया रिपोर्ट अनुसार पाकिस्तान जो है अमरीका और ईरान विचाले गलबात की अगले गेड़ की तैयारी कर रहा है। सो इस्लामाबाद विच सुरक्षा प्रबंध बहुत सख्त किए जा रहे हैं और भारतीय हाकमां दी अखां मोरे हनेरा छाया हुआ है और डोरपोर होए इधर उधर दी जबलियां मार रहे हैं। सो इस बारे आपां गलबात करन जा रहे हैं। सो असीं चाहांगे कि तुसीं इस तरह बने रहना, देखण सुनने लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो, कल 18-20 ਸੈਕਿੰਡ ਦੀ ਪ੍ਰੈਜ਼ੀਡੈਂਟ ਟਰੰਪ ਦੀ ਇੱਕ ਕਲਿੱਪ ਨੇ ਦੁਨੀਆ ਭਰ ਦੇ ਵਿੱਚ ਇੱਕ ਜਿੱਥੇ ਜਿਗਿਆਸਾ ਪੈਦਾ ਕੀਤੀ, ਜਿੱਥੇ ਹੋਪ ਪੈਦਾ ਕੀਤੀ, ਜਿੱਥੇ ਇੱਕਦਮ ਜਿਸ ਨੂੰ ਕਹੋ ਕਿ ਭਾਈ ਕੋਈ ਚੀਜ਼ ਇੱਕਦਮ ਅੱਖਾਂ ਸਾਹਮਣੇ ਆ ਗਈ, ਉਹ ਲਿਆਂਦਾ। ਉਸ ਨੂੰ ਲੈ ਕੇ ਇਹ ਵੀ ਹੋਇਆ ਕਿ ਭਈ ਇਹ ਇੰਨਾ ਕੁਛ ਨੇੜੇ ਪਹੁੰਚ ਗਿਆ ਗੱਲ ਸਮਝੌਤੇ ਦੇ, ਔਰ ਕੋਈ ਕਿਸੇ ਪਾਸਿਓਂ ਕੋਈ ਕਿਸੇ ਨੂੰ ਕੋਈ ਹਵਾ ਵੀ ਨਹੀਂ ਨਿਕਲੀ, ਇੰਨਾ ਕੁ ਜਾਣਕਾਰੀ ਚੱਲ ਕੀ ਰਿਹਾ। ਔਰ ਜ਼ਾਹਰ ਹੈ ਵੀ ਬਹੁਤਿਆਂ ਨੂੰ ਇਸ ਦੇ ਪਿੱਛੇ ਪਾਕਿਸਤਾਨ ਦੀ ਕਾਮਯਾਬੀ ਨਜ਼ਰ ਆਈ ਕਿ ਵੀ ਜਿਵੇਂ
ਆਸਮ ਮੁਨੀਰ ਫੀਲਡ ਮਾਰਸ਼ਲ ਜਿਸ ਲੈਵਲ ਦੇ ਉੱਤੇ ਉਹਨਾਂ ਦੀ ਨੈਗੋਸ਼ੀਏਸ਼ਨ, ਕਿਉਂਕਿ ਇੱਧਰ ਟਰੰਪ ਐਲਾਨ ਕਰ ਰਹੇ ਸੀ ਕਿ ਵੀ ਮੈਂ ਇਸਲਾਮਾਬਾਦ ਜਾਵਾਂਗਾ, ਗ੍ਰੇਟ ਆਸਮ ਮੁਨੀਰ ਫੀਲਡ ਮਾਰਸ਼ਲ, ਗ੍ਰੇਟ ਸ਼ਹਬਾਜ਼ ਸ਼ਰੀਫ, ਔਰ ਦੂਸਰਾ ਨਾਲ ਦੀ ਨਾਲ ਜਿਹੜੀਆਂ ਖਬਰਾਂ ਅੱਜ ਹੁਣ ਜ਼ਿਆਦਾ ਡੀਟੇਲ 'ਚ ਨੇ, ਪਰ ਕੱਲ੍ਹ ਵੀ ਸਾਨੂੰ ਸਾਡੇ ਜਿਹੜੇ ਜਾਣਕਾਰ ਸਰੋਤ ਨੇ, ਕੌਨਫੀਡੈਂਟ ਸੋਰਸਿਸ, ਉਹਨਾਂ ਨੇ ਦੱਸ ਦਿੱਤਾ ਸੀ ਕਿ ਇਸਲਾਮਾਬਾਦ ਦੇ ਵਿੱਚ ਬਹੁਤ ਵੱਡੇ ਪੈਮਾਨੇ ਦੇ ਉੱਤੇ ਸਿਕਿਉਰਿਟੀ ਦਾ ਜਿਹੜਾ ਹੈ ਉਹ ਪ੍ਰਬੰਧ ਹੋ ਰਿਹਾ ਹੈ। ਔਰ ਜਿਵੇਂ JD ਵੈਂਸ ਜਦੋਂ ਗਏ ਉਦੋਂ ਤਾਂ ਜੋ ਸੀ ਵੀ ਇਸ ਵਾਰ ਉਸ ਤੋਂ ਵੀ ਦੁੱਗਣੀ 10,000 ਤੋਂ ਜ਼ਿਆਦਾ ਪਾਕਿਸਤਾਨੀ ਜਿਹੜੇ ਨੇ ਸਿਕਿਉਰਿਟੀ ਵਾਲੇ ਉਹ ਤਾਇਨਾਤ ਸੀ। ਇਸ ਵਾਰ ਡਬਲ ਹੈ। ਉਹਨਾਂ ਨੇ ਲਾਗਲੇ ਜ਼ਿਲ੍ਹਿਆਂ ਦੀ ਵੀ ਮਦਦ ਮੰਗੀ ਹੈ, ਔਰ ਸਕੂਲ ਔਰ ਦੂਸਰੇ ਵੀ ਬੰਦ ਹੋਣੇ ਨੇ, ਮਾਰਕੀਟ ਵੀ ਬੰਦ, ਔਰ ਪੂਰਾ ਪ੍ਰਬੰਧ। ਉਹਨਾਂ ਨੇ ਕਿਹਾ ਵੀ ਇਹ ਇਸ ਤੋਂ ਬਿਨਾਂ ਨਹੀਂ ਹੋ ਸਕਦਾ ਕਿ ਇਹੀ ਹੈ ਕਿ ਵੀ ਪ੍ਰੈਜ਼ੀਡੈਂਟ ਟਰੰਪ ਨੇ ਆਉਣਾ। ਉਦੋਂ ਜਦੋਂ ਇਹ ਸਿਕਿਉਰਿਟੀ ਦੀ ਗੱਲ ਵੀ ਹੋ ਰਹੀ ਸੀ ਔਰ ਉਦੋਂ ਕੀ ਆਲਮੋਸਟ ਪ੍ਰੈਜ਼ੀਡੈਂਟ ਟਰੰਪ ਦੀ ਗੱਲ ਆਈ, ਫਿਰ ਇਹ ਆਇਆ ਕਿ ਵੀ ਇਹਦਾ ਮਤਲਬ ਹੈ ਕਿ ਵੀ ਗੱਲ ਸਮਝੌਤੇ ਦੇ ਨੇੜੇ ਪਹੁੰਚ ਗਈ ਹੈ। ਜਿਹੜੇ ਉਹਨਾਂ ਨੇ ਕਿਹਾ ਕਿ ਵੀ ਮੈਂ ਜੇ ਜਾਵਾਂਗਾ, ਔਰ ਫਿਰ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਰਿਪੀਟਡਲੀ ਗੱਲ ਕੀਤੀ ਸਕਸੈਸ ਦੀ, ਉਹਦੇ 'ਚ ਜੇ ਹੁਣ ਜਿਹੜਾ ਚਾਰਟਰ ਦੀ ਅਸੀਂ ਗੱਲ ਕਰਦੇ ਹਾਂ ਕਿ ਈਰਾਨ ਨੇ 10 ਨੁਕਾਤੀ ਦਿੱਤਾ, ਅਮਰੀਕਾ ਨੇ 15 ਨੁਕਾਤੀ ਦਿੱਤਾ ਸੀ, ਉਹਨਾਂ 'ਚ ਮੁੱਖ ਤੌਰ 'ਤੇ ਰਿਜੀਮ ਚੇਂਜ, ਉਹ ਪ੍ਰੈਜ਼ੀਡੈਂਟ ਟਰੰਪ ਨੇ ਕਲੈਰੀਫਾਈ ਕਰਤਾ ਵੀ ਅਸੀਂ 2 ਜਨਰੇਸ਼ਨਾਂ ਮਾਰਤੀਆਂ ਜਿਹੜੀਆਂ ਉਹਨਾਂ ਨੇ, ਅੱਗੋਂ ਵੀ ਰਿਜੀਮ ਚੇਂਜ ਹੋ ਗਿਆ। ਇਹਦਾ ਮਤਲਬ ਸੀ ਕਿ ਵੀ ਇਹ ਹੁਣ ਇਹਨਾਂ ਦੇ ਨਾਲ ਹੀ ਜਿਹੜੇ ਹਾਕਮ ਨੇ ਉਹਨਾਂ ਦੇ ਨਾਲ ਹੀ ਡੀਲ ਕਰਨਗੇ। ਫਿਰ ਜਿਹੜਾ ਸੀ ਕਿ ਜੀ ਨਿਊਕਲੀਅਰ ਅਸੀਂ ਬੰਬ ਨਹੀਂ ਬਣਾਉਣ ਦੇਣਾ, 20 ਸਾਲ ਤੱਕ ਨਹੀਂ ਹੋਏਗਾ, ਦੂਸਰਾ ਨਹੀਂ ਹੋਏਗਾ, ਸਾਡੇ ਹਵਾਲੇ ਕਰਨ, ਉਹ ਵੀ ਇਹ ਆਇਆ ਕਿ ਵੀ ਆਲਰੇਡੀ ਈਵਨ ਜਿਹੜਾ ਇਸਲਾਮਾਬਾਦ ਡਾਇਲੋਗ ਹੋਇਆ ਉਹਦੇ 'ਚ ਵੀ ਈਰਾਨ ਜਿਹੜਾ ਹੈ ਉਹ ਉਸ ਦੇ ਉੱਤੇ ਕੁਆਇਟ ਓਪਨ ਸੀ, ਜਿਹੜਾ ਉਹ ਸਾਰੇ ਨੂੰ ਦੇਖਣ ਦੇ ਲਈ। ਔਰ ਉਸ ਤੋਂ ਪਹਿਲਾਂ ਵੀ ਜਿਹੜਾ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ UN ਦੀ ਬਾਡੀ ਦੇ ਨਾਲ ਓਬਾਮਾ ਦੇ ਨਾਲ ਸਮਝੌਤੇ ਤੋਂ ਬਾਅਦ ਉਹਨਾਂ ਦੀ ਸੁਪਰਵਿਜ਼ਨ ਸੀ, ਉਹਦੇ ਥੱਲੇ ਉਹ ਕੁਆਇਟ ਕੰਫਰਟੇਬਲ ਸੀ। ਔਰ ਉਸ ਪੀਰੀਅਡ 'ਚ ਵੀ ਜਿਹੜਾ ਐਨਰਿਚਡ ਯੂਰੇਨੀਅਮ ਜਿਹੜਾ ਉਹ ਰਸ਼ੀਆ ਦੇ ਹਵਾਲੇ ਕੀਤਾ ਗਿਆ ਸੀ, ਪਤਾ ਨਹੀਂ ਕਿੰਨਾ ਕਿਸ ਲੈਵਲ ਦੇ ਉੱਤੇ। ਹੁਣ ਜਿਹੜਾ ਆ ਰਿਹਾ ਕਿ 450 ਕਿਲੋ ਜਿਹੜਾ ਹੈ 50-60% ਜਿਹੜਾ ਐਨਰਿਚਡ ਯੂਰੇਨੀਅਮ ਹੈ, ਔਰ ਉਹਦੇ ਬਾਰੇ ਵੀ ਮੁਖਤਲਿਫ ਆ ਰਿਹਾ ਕਿ ਵੀ ਉਹ ਈਰਾਨ ਇਹ ਗਰੰਟੀ ਦੇਣ ਨੂੰ ਤਿਆਰ ਹੈ ਵੀ ਨਿਊਕਲੀਅਰ ਬੰਬ ਨਹੀਂ ਬਣਾਏਗਾ। ਕੁਛ ਨੇ ਇਹ ਵੀ ਕਿਹਾ ਕਿ ਵੀ ਰਸ਼ੀਆ ਨੇ ਕਿਹਾ ਸੀ ਵੀ ਅਸੀਂ ਲੈਣ ਨੂੰ ਤਿਆਰ ਹੈ, ਪਰ ਈਰਾਨ ਜਿਹੜਾ ਸ਼ਾਇਦ ਪਾਕਿਸਤਾਨ ਨੂੰ ਦੇਣ 'ਚ ਮੋਰ ਕੰਫਰਟੇਬਲ ਹੋਏ। ਹਾਲਾਂਕਿ ਈਰਾਨ ਦੇ ਫੋਰਨ ਮਿਨਿਸਟਰ ਨੇ ਕਿਹਾ ਵੀ ਸਾਡੇ ਲਈ ਉਹ ਇੰਨਾ ਹੀ ਸੈਕਰੇਡ ਹੈ ਜਿੰਨੀ ਈਰਾਨ ਦੀ। ਸੋ ਇਹ ਮੈਨੂੰ ਪੋਸਟਿੰਗ ਲੱਗਦੀ ਹੈ। ਪਰ ਬੇਸਿਕਲੀ ਪ੍ਰੈਜ਼ੀਡੈਂਟ ਟਰੰਪ ਨੇ ਹੁਣ ਨਿਊਕਲੀਅਰ ਦੇ ਉਹਦੇ 'ਚ ਕੋਈ ਮਿਸਾਈਲਸ ਦਾ ਜ਼ਿਕਰ ਨਹੀਂ ਹੈ। ਉਹਨਾਂ ਨੂੰ ਪਤਾ ਹੈ ਵੀ ਈਰਾਨ ਨੇ ਬਿਲਕੁਲ ਗਿਵ ਅਪ ਨਹੀਂ ਕਰਨੀ। ਉਹਦੇ 'ਚ ਇੱਕ ਡਿਮਾਂਡ ਜਿਹੜੀ ਸੀ ਕਿ ਸਟ੍ਰੇਟ ਆਫ ਹਾਰਮੂਜ਼ ਨੂੰ ਖੋਲ੍ਹੇ ਈਰਾਨ, ਉਹ ਉਹਨਾਂ ਨੇ ਸੀਜ਼ਫਾਇਰ ਦਾ ਟਾਈਮ ਤੱਕ ਖੋਲ੍ਹ ਕੇ ਦੱਸ ਦਿੱਤਾ ਹੈ ਕਿ ਬਈ ਉਹ ਵੀ ਅਮਰੀਕਾ ਨੂੰ ਆਨਰ ਦੇ ਰਿਹਾ। ਔਰ ਇਹ ਸਾਰੇ ਦੇ ਨਾਲ ਨਾਲ ਜਿਹੜੇ ਉਹਨਾਂ ਦੇ ਐਸੈਟ ਫਰੀਜ਼ ਕੀਤੇ ਹੋਏ ਨੇ, ਕੋਈ 20 ਬਿਲੀਅਨ ਆਉਂਦਾ ਹੈ, ਕਿਤੇ ਕੋਈ 30 ਬਿਲੀਅਨ ਆਉਂਦਾ ਹੈ, ਉਸ ਦੇ ਉੱਤੇ ਪ੍ਰਾਇਮਰੀ ਸੈਕੰਡਰੀ ਸੈਂਕਸ਼ਨਸ ਨੇ ਉਹਦੀ ਰਿਮੂਵਲ, ਔਰ ਉਹ ਜਿਹੜੀਆਂ ਨੇ ਆਲਰੇਡੀ ਇਹ ਹੈ ਕਿ ਵੀ ਅਮਰੀਕਾ ਉਹ ਸਾਰਿਆਂ ਦੇ ਲਈ ਫਲੈਕਸੀਬਲ ਹੈ। ਔਰ ਈਰਾਨ ਤਾਂ ਹਰ ਮੁੱਦੇ ਦੇ ਉੱਤੇ ਬਾਰਿੰਗ ਜਿਹੜੀ ਉਹਨਾਂ ਦਾ ਮਿਸਾਈਲ ਔਰ ਉਹਨਾਂ ਦੀ ਸੋਵਰਨਿਟੀ ਦੀ ਗੱਲ ਹੈ। ਸਟੇਟ ਆਫ ਹਾਰਮੂਜ਼ ਜਿਹੜਾ ਇੱਕ ਨਵਾਂ ਹਥਿਆਰ ਈਰਾਨ ਦੇ ਹੱਥ ਲੱਗਾ, ਜਿਹੜਾ ਚੋਕ ਪੁਆਇੰਟ ਬਣ ਗਿਆ। ਔਰ ਜੇ ਉਹ ਸਟੇਟ ਆਫ ਹਾਰਮੂਜ਼ ਨਾ ਹੁੰਦਾ ਤਾਂ ਹੁਣ ਯੂਕਰੇਨ ਰਸ਼ੀਆ ਵਾਰ 4 ਸਾਲ ਤੋਂ ਚੱਲ ਹੀ ਰਹੀ ਹੈ, ਬਾਕੀਆਂ ਨੂੰ ਕਿਸੇ ਨੂੰ ਕੀ ਫਰਕ ਪੈਂਦਾ ਹੈ? ਉਹਨਾਂ ਦੇ ਸੋਲਜਰ ਮਾਰ ਰਹੇ ਨੇ, ਉਹਨਾਂ ਦੇ ਮਾਰ ਰਹੇ ਨੇ, ਕੋਈ ਉਹਨਾਂ ਨੂੰ ਡਰੋਨ ਦੇ ਰਿਹਾ, ਕੋਈ ਉਹਨਾਂ ਨੂੰ ਦੇ ਰਿਹਾ। ਪਰ ਇਹ ਈਰਾਨ ਵਾਰ ਨੇ ਵਿਦਿਨ 40 ਡੇਜ਼ ਕਿਉਂ ਸਾਰੀ ਦੁਨੀਆ ਦਾ ਧਿਆਨ ਵੀ ਖਿੱਚਿਆ, ਯੂਰਪ, ਮਿਡਲ ਈਸਟ, ਸਾਊਥ ਅਫਰੀਕਾ, ਜਿਹੜਾ ਸਾਊਥ ਅਮਰੀਕਾ, ਅਫਰੀਕਨ ਕੰਟੀਨੈਂਟ, ਕਿਉਂਕਿ 20% ਜਿਹੜਾ ਦੁਨੀਆ ਦਾ ਕੁੱਲ ਆਇਲ ਹੈ, ਗੈਸ ਹੈ, ਫਰਟੀਲਾਈਜ਼ਰ ਨੇ, ਉਹ ਸਟੇਟ ਆਫ ਹਾਰਮੂਜ਼ ਚੋਂ ਗੁਜ਼ਰਦੇ ਨੇ। ਔਰ ਉਹ ਕੋਈ ਤਰੀਕਾ ਨਹੀਂ ਹੈ ਕਿ ਵੀ ਉਹਨਾਂ ਤੋਂ ਤੁਸੀਂ ਫੋਰਸੀਬਲੀ ਲੈ ਸਕੋ। ਇਹਨਾਂ ਦੇ ਵੀ ਐਕਸਪਰਟਸ ਨੇ ਕਿਹਾ ਵੀ ਡਿਪਲੋਮੇਸੀ ਔਰ ਨੈਗੋਸ਼ੀਏਸ਼ਨ ਹੀ ਕਰਨੀ ਪੈਣੀ ਹੈ। ਔਰ ਹਾਲਾਂਕਿ ਅਮਰੀਕਾ ਨੇ ਕਿਹਾ ਜੀ ਕਿ ਅਸੀਂ ਅੱਗੋਂ ਈਰਾਨ ਦਾ ਕੋਈ ਬੇੜਾ ਨਾ ਵੜਨ ਦੇਣਾ, ਨਾ ਨਿਕਲਣ ਦੇਣਾ ਅਸੀਂ, ਲੇਕਿਨ ਉਹ ਵੀ 600 ਮੀਲ ਦੂਰ ਈਰਾਨੀਅਨ ਪਾਣੀਆਂ ਤੋਂ ਖੜੇ ਨੇ, ਕਿਉਂਕਿ ਉਹਨਾਂ ਨੂੰ ਵੀ ਨਜ਼ਰ ਆਉਂਦਾ ਕਿ ਈਰਾਨ ਦੇ ਕੋਲ ਜਾਂ ਇਕੱਲਾ ਮਾਈਨਸ ਨਹੀਂ, ਮਾਈਨਸ ਤਾਂ ਚਲੋ ਤੁਸੀਂ ਕਿਸੇ ਨਾਲ ਹਵਾਲੇ,
ਈਵਨ ਜਿਹੜਾ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਜਿਹੜੀਆਂ ਸੁਸਾਈਡਲ ਬੋਟਸ ਨੇ ਕਾਮਾਕਾਜ਼ੀ ਟਾਈਪ ਜਾਂ ਦੂਜੇ ਤੀਜੇ, ਸੋ ਮਤਲਬ ਇਹ ਹੈ ਵੀ ਇਹ ਗੱਲ ਅਮਰੀਕਾ ਨੂੰ ਵੀ ਸਮਝ ਆ ਗਈ ਕਿ ਅਲਟੀਮੇਟਲੀ ਤੁਸੀਂ ਹਵਾਈ ਪਾਵਰ ਦੇ ਨਾਲ ਤੁਸੀਂ ਠੀਕ ਹੈ ਕਿ ਵੀ ਪਾਰਕਿੰਗ ਲਾਟ ਬਣਾ ਸਕਦੇ ਹੋ। ਜਿਵੇਂ 70,000 ਤੋਂ ਜ਼ਿਆਦਾ ਅਟੈਕ ਅਮਰੀਕਾ ਇਜ਼ਰਾਈਲ ਨੇ ਮਿਲ ਕੇ ਕੀਤੇ ਨੇ ਔਰ ਤਹਿਰਾਨ ਔਰ ਉਹਨਾਂ ਦੇ 1-2 ਹੋਰ ਸ਼ਹਿਰ ਜਿਹੜੇ ਨੇ ਉਹਨਾਂ ਦੀ ਬਰਬਾਦੀ ਕੀਤੀ, ਪਰ ਨਾ ਗਰਾਊਂਡ ਟਰੂਪਸ ਉਤਾਰਨ ਦੇ ਨਾਲ ਤੁਸੀਂ ਕੈਜੂਅਲਟੀਜ਼ ਤੋਂ ਬਚ ਸਕਦੇ ਸੀ ਜਿਹੜੀਆਂ ਹੈਵੀ ਹੋਣੀਆਂ ਸੀ। ਉਹ ਫੀਲਡ ਆਪਰੇਸ਼ਨ ਨੇ ਵੀ ਅਮਰੀਕਾ ਨੂੰ ਦੱਸ ਦਿੱਤਾ, ਜਿਹਦੇ 'ਚ ਕਿ ਲੈਫਟੀਨੈਂਟ ਕਰਨਲ ਨੂੰ ਰੈਸਕਿਊ ਕਰਨਾ ਇੱਕ ਬੜਾ ਵੱਡਾ ਜਿਹੜਾ ਐਕਟ ਆਫ ਬਰੇਵਰੀ ਉਹਨੂੰ ਪ੍ਰੈਜ਼ੈਂਟ ਕੀਤਾ ਗਿਆ ਨੈਰੇਟਿਵ, ਕਿਉਂਕਿ ਆਪਣੇ ਲੋਕਾਂ ਨੂੰ ਵੀ ਦੱਸਣਾ ਜੇ ਤੁਸੀਂ ਜਿਹੜੇ ਫੁੱਟ ਔਨ ਦਾ ਗਰਾਊਂਡ ਬੂਟਸ ਔਨ ਦਾ ਗਰਾਊਂਡ ਵੀ ਨਹੀਂ ਕਰ ਸਕਦੇ, 600 ਮੀਲ ਦੂਰ ਤੁਹਾਨੂੰ ਆਪਣੇ ਬੇੜੇ ਖੜੇ ਕਰਨੇ ਪੈਂਦੇ ਨੇ, ਕਿਉਂਕਿ ਉਹਨਾਂ ਦੀ ਸਿੰਕਿੰਗ ਦਾ ਫੀਅਰ ਹੈ। ਹੋਰ ਕੋਈ ਡਰ ਭੈ ਜਿਹੜਾ ਉਹਨਾਂ ਨੂੰ ਤੁਸੀਂ ਲੋਕਾਂ ਨੂੰ ਦੇ ਨਹੀਂ ਸਕੇ। ਤੁਸੀਂ ਸਟੋਨ ਏਜ ਬਣਾਉਣ ਦੀ ਗੱਲ ਕਰਦੇ ਹੋ, ਰਾਤ ਸਾਰੇ ਨਿਕਲ ਕੇ ਸੜਕਾਂ ਦੇ ਉੱਤੇ ਈਰਾਨ ਦੇ ਝੰਡੇ ਲੈ ਕੇ ਘੁੰਮ ਰਹੇ ਨੇ ਕਿ ਆਓ ਬਈ ਸਾਨੂੰ ਸ਼ਹੀਦੀ ਦਿਓ। ਸੋ ਉਹਨਾਂ ਹਾਲਾਤਾਂ 'ਚ ਮੈਂ ਸਮਝਦਾ ਹਾਂ ਵੀ ਪਾਕਿਸਤਾਨ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਉਹਨਾਂ ਨੇ ਇਸ ਚੈਲੰਜ ਨੂੰ ਲਿਆ, ਜਿਹੜਾ ਚੈਲੰਜ ਹਾਲਾਂ ਰਸ਼ੀਆ ਔਰ ਚਾਈਨਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਦੀ ਬੈਕਿੰਗ ਕਿਸੇ ਨਾ ਕਿਸੇ ਲੈਵਲ 'ਤੇ ਚਾਈਨਾ ਨੇ ਈਰਾਨ ਨੂੰ ਪਰਸੂਏਡ ਕਰਨ 'ਚ ਥੋੜ੍ਹਾ ਬਹੁਤ ਰੋਲ ਅਦਾ ਕੀਤਾ ਹੋਏਗਾ, ਪਰ ਲੀਡ ਰੋਲ ਜਿਹੜਾ ਹੈ ਉਹ ਪਾਕਿਸਤਾਨ ਦਾ। ਔਰ ਪਾਕਿਸਤਾਨ 'ਚ ਵੀ ਆਸਮ ਮੁਨੀਰ ਐਜ਼ ਏ ਫੀਲਡ ਮਾਰਸ਼ਲ ਉਹਨਾਂ ਨੇ ਜਿਵੇਂ ਈਰਾਨ ਦਾ ਭਰੋਸਾ ਜਿੱਤਿਆ, ਅਮਰੀਕਾ ਦਾ ਭਰੋਸਾ ਜਿੱਤਿਆ, ਸਾਊਦੀ ਅਰੇਬੀਆ ਦਾ ਭਰੋਸਾ ਜਿੱਤਿਆ, ਔਰ ਇਹ ਸਾਰਿਆਂ ਨੂੰ ਅੱਗੇ ਤੋਰਦੇ ਆ। ਹਾਲਾਂ ਇਹ ਤਾਂ ਹੋਪ ਕੀਤੀ ਜਾ ਰਹੀ ਸੀ ਕਿ ਜਿਹੜੀ ਪਹਿਲੇ ਦੌਰ ਦੀ ਗੱਲਬਾਤ 21 ਘੰਟੇ ਦੇ ਮੈਰਾਥਨ ਡਾਇਲੌਗ ਤੋਂ ਬਾਅਦ ਟੁੱਟੀ ਹੈ, ਉਸ ਤੋਂ ਬਾਅਦ ਦੋਨਾਂ ਧਿਰਾਂ ਨੇ ਕੋਈ ਕੌੜੇ ਲਫ਼ਜ਼ ਇੱਕ ਦੂਸਰੇ ਪ੍ਰਤੀ ਨਹੀਂ ਸੀ ਕਹੇ। ਇਹ ਸੀ ਕਿ ਪਰ ਇੰਨੀ ਜਲਦੀ ਦੂਸਰਾ ਦੌਰ, ਔਰ ਉਹ ਦੂਸਰਾ ਦੌਰ ਵੀ ਇਵੇਂ ਜਾਪੇ ਕਿ ਜਿਵੇਂ ਡਨ ਡੀਲ ਹੈ। ਪ੍ਰੈਜ਼ੀਡੈਂਟ ਟਰੰਪ ਨੇ ਉਤਰਨਾ ਜਿਹੜਾ ਉੱਥੇ ਇਸਲਾਮਾਬਾਦ ਜਾ ਕੇ, ਔਰ ਉਹਨਾਂ ਨੇ ਉਹ ਜਿਹੜਾ ਉੱਥੇ ਦਸਤਖਤ ਕਰਨੇ ਨੇ, ਔਰ ਈਰਾਨ ਦਾ ਪ੍ਰੈਜ਼ੀਡੈਂਟ ਜਾਂ ਜੋ ਵੀ ਉਹਨਾਂ ਦੇ ਪ੍ਰੋਟੋਕੋਲ ਦਾ ਬਰਾਬਰ ਹੋਏਗਾ, ਔਰ ਬੱਲੇ ਬੱਲੇ ਅਸਮਾਨ ਤੋਂ ਫੁੱਲਾਂ ਦੀ ਬਾਰਿਸ਼ ਹੋਏਗੀ। ਔਰ ਦੂਸਰੇ ਹੁਣ ਇਹ ਸਿਨੈਰੀਓ ਤੁਸੀਂ ਇਮੈਜਿਨ ਕਰੋ, ਦਿੱਲੀ ਬੈਠੇ ਭਾਰਤ ਦੇ ਹਾਕਮਾਂ ਮੋਦੀ, ਜੈ ਸ਼ੰਕਰ, ਅਮਿਤ ਸ਼ਾਹ, ਅਜੀਤ ਡੋਵਲ, ਜਿਨ੍ਹਾਂ ਨੇ ਟਿਲ 2014 'ਚ ਮੋਦੀ ਦੀ ਹਕੂਮਤ ਬਣੀ, ਇਹਨਾਂ ਦਾ ਏਜੰਡਾ ਹੀ ਇਹਨਾਂ ਸਾਰੇ ਸਾਲਾਂ ਦੇ ਵਿੱਚ ਜਿਹੜਾ 12-13 ਸਾਲਾਂ ਦੇ ਵਿੱਚ ਇਹੀ ਰਿਹਾ, ਪਾਕਿਸਤਾਨ ਦਹਿਸ਼ਤਗਰਦ, ਐਪੀ ਸੈਂਟਰ ਆਫ ਟੈਰਰਿਜ਼ਮ, ਦਿਸ। ਔਰ ਹੁਣ ਜਿਹੜਾ ਉਹ ਦੌਰ ਭੌਰ ਵੀ ਹੋਏ ਨੇ, ਜਿਵੇਂ ਉਹ ਜਿਹੜਾ ਗੂੰਗਾ ਹੈ ਜਦੋਂ ਆਲੇ ਦੁਆਲੇ ਕੁਝ ਚੱਲ ਰਿਹਾ ਹੋਏ ਸੰਗੀਤ ਦਾ, ਔਰ ਦੂਸਰਾ ਉਹ ਤੇ ਜਿਹੜਾ ਗੂੰਗਾ ਵੀ ਹੈ ਤੇ ਬੋੜਾ ਵੀ ਹੈ, ਉਹ ਵਿਚਾਰਾ ਕਿਵੇਂ ਦੇਖ ਰਿਹਾ ਹੁੰਦਾ ਦੌਰ ਭੌਰ ਹੋਇਆ। ਹੁਣ ਭਾਰਤ ਦਾ ਹਾਲ ਡੈਫ ਐਂਡ ਡੰਮ ਵਾਲਾ ਹੈ ਕਿ ਵੀ ਉਹ ਦੌਰ ਭੌਰ ਹੋਏ ਦੇਖ ਰਹੇ ਨੇ। ਔਰ ਉਹਨਾਂ ਦੀ ਜਿਹੜੀ ਹੈ ਆਪਣੀ ਨਿਊਜ਼ ਏਜੰਸੀ ਉਹ ਹੈਡਲਾਈਨ ਦੇ ਕੇ ਖਬਰ ਕਰਦੀ ਹੈ, ਪਾਕਿਸਤਾਨ ਸਟਾਰਟਸ ਪ੍ਰੀਪੇਅਰਿੰਗ ਫॉर ਨੈਕਸਟ ਰਾਊਂਡ ਆਫ US ਈਰਾਨ ਟਾਕਸ। ਇਹ PTI ਪ੍ਰੈਸ ਟਰਸਟ ਆਫ ਇੰਡੀਆ ਦੀ ਖਬਰ ਹੈ ਕਿ ਭਾਈ ਪਾਕਿਸਤਾਨ ਜਿਹੜਾ ਉਹ ਦੂਸਰਾ ਰਾਊਂਡ ਆਫ ਟਾਕਸ ਦੇ ਲਈ ਤਿਆਰੀ ਕਰ ਰਿਹਾ। ਔਰ ਈਵਨ ਜਿਹੜੇ ਸਿਕਿਉਰਿਟੀ ਪ੍ਰਬੰਧਾਂ ਨੂੰ ਲੈ ਕੇ ਉਹਨਾਂ ਦਾ ਇਹ ਕਹਿਣਾ ਹੈ ਕਿ ਭਾਈ ਇਹ ਬੜੇ ਵੱਡੇ ਲੈਵਲ ਦੇ ਉੱਤੇ ਨੇ ਕਿ ਇੱਕ ਪਾਸੇ, ਪਰ ਇਹ ਸਾਰੇ ਦੇ ਵਿੱਚ ਸਾਰਿਆਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਕਰਨ 'ਚ, ਰਾਜ਼ੀ ਕਰਨ 'ਚ, ਜਿਵੇਂ ਸ਼ਾਹਬਾਜ਼ ਸ਼ਰੀਫ ਸਾਊਦੀ ਅਰੇਬੀਆ, ਕਤਰ ਤੇ ਤੁਰਕੀ ਦੇ ਦੌਰੇ 'ਤੇ ਨਿਕਲੇ ਨੇ, ਆਲਰੇਡੀ ਸਾਊਦੀ ਅਰੇਬੀਆ 'ਚ ਹੋ ਗਏ ਨੇ। ਆਸਮ ਮੁਨੀਰ ਜਿਹੜੇ ਨੇ ਉਹ 24 ਘੰਟੇ ਈਰਾਨ 'ਚ ਰਹੇ, ਉਹਨਾਂ ਦੇ ਆਪਣੇ ਕਾਊਂਟਰਵੇਟ ਨੂੰ ਵੀ ਮਿਲੇ, ਸਪੀਕਰ ਨੂੰ ਵੀ ਮਿਲੇ, ਫੋਰਨ ਮਿਨਿਸਟਰ ਨੂੰ ਵੀ ਮਿਲੇ। ਔਰ ਇਸੇ ਤਰ੍ਹਾਂ ਜਿਹੜਾ ਇਸਲਾਮਾਬਾਦ ਦੇ ਵਿੱਚ ਇਹਨਾਂ ਦਾ ਕਹਿਣਾ ਕਿ ਵੀ ਪ੍ਰੈਪਰੇਸ਼ਨਸ ਸ਼ੁਰੂ ਹੋ ਗਈਆਂ ਨੇ। ਨੇਬਰਿੰਗ ਰਾਵਲਪਿੰਡੀ ਤੋਂ ਵੀ ਹਜ਼ਾਰਾਂ ਜਿਹੜੇ ਪੁਲਿਸ ਔਰ ਪੈਰਾਮਿਲਟਰੀ ਪਰਸਨਲ ਉਹ ਇੱਥੇ ਲਿਆਂਦੇ ਗਏ ਨੇ। ਔਰ ਇਹ ਜਿਹੜਾ ਇਸ ਸਾਰੇ ਦੇ ਨਾਲ ਜਿਹੜਾ ਇਹ ਵੀ ਰਿਪੋਰਟਸ ਨੇ ਕਿ ਟਰਾਂਸਪੋਰਟ ਕੰਪਨੀਜ਼ ਨੂੰ ਵੀ ਉਹਨਾਂ ਨੇ ਕਿਹਾ ਇਸਲਾਮਾਬਾਦ ਔਰ ਰਾਵਲਪਿੰਡੀ ਡਿਸਟ੍ਰਿਕਟ ਦੀ ਕਿ ਵੀ ਟ੍ਰੈਫਿਕ ਜਿਹੜਾ ਬਾਕੀ ਸ਼ਹਿਰਾਂ ਤੋਂ ਆ ਰਿਹਾ ਉਹਨਾਂ ਨੂੰ ਜਿਹੜਾ ਉਹ ਹੋਰ ਪਾਸੇ ਮੋੜਿਆ ਜਾਏ, ਉਹਦੇ 'ਤੇ ਡਰਾਸਟਿਕ ਰੈਸਟ੍ਰਿਕਸ਼ਨਸ ਨੇ। ਔਰ ਨਾਲ ਦੀ ਨਾਲ ਇਹ ਜਿਹੜਾ ਸੋਸ਼ਲ ਮੀਡੀਆ ਦਾ ਵੀ ਇਹ ਸ਼ੇਅਰ ਹੋਇਆ ਕਿ ਵੀ ਇੱਕ ਵਾਰ ਇਹ ਜਿਹੜੀਆਂ ਰੈਸਟ੍ਰਿਕਸ਼ਨਸ ਜਦੋਂ ਲਾਗੂ ਹੋ ਗਈਆਂ ਇਹ ਅੰਟਿਲ ਦਾ ਐਂਡ ਆਫ ਨੈਕਸਟ ਵੀਕ, ਇਹਦਾ ਮਤਲਬ ਇਹ ਹੈ ਕਿ ਵੀ ਇਸ ਹਫ਼ਤੇ ਦੇ ਵਿੱਚ, ਅਜੇ ਇਹ ਵੀਕਐਂਡ ਕੱਲ੍ਹ ਸ਼ੁਰੂ ਹੋਣਾ ਹੈ, ਇਹਦਾ ਮਤਲਬ ਇਹ 8 ਦਿਨ, 10 ਦਿਨ, 12 ਦਿਨ ਵੀ ਰਹਿ ਸਕਦੀਆਂ ਨੇ, ਕਿਉਂਕਿ
ਜਦੋਂ ਤੱਕ ਫਾਈਨਲੀ ਉਹ ਸਾਰੇ ਉਹਨੂੰ ਸੌਰਟ ਆਊਟ ਹੋਏਗਾ, ਉਹ ਐਗਰੀਮੈਂਟ ਦਾ ਔਰ ਪ੍ਰੈਜ਼ੀਡੈਂਟ ਟਰੰਪ ਦੇ ਜਾਣ ਦਾ ਹੋਏਗਾ, ਫਿਰ ਉਹਨਾਂ ਨੇ ਸਿਟੀਜ਼ਨਸ ਨੂੰ ਵੀ ਐਡਵਾਈਜ਼ਰੀ ਦਿੱਤੀ ਹੈ ਕਿ ਵੀ ਅਗਲੇ ਹਫਤੇ ਜਿਹੜਾ ਉਹ ਆਪਣੀਆਂ ਕੋਈ ਟਰੈਵਲ ਪਲਾਨਸ ਨਾ ਬਣਾਉਣ। ਇਸੇ ਤਰ੍ਹਾਂ ਐਜੂਕੇਸ਼ਨ ਇੰਸਟੀਟਿਊਸ਼ਨਸ ਦੋਵਾਂ ਸ਼ਹਿਰਾਂ ਦੇ ਵਿੱਚ, ਰਾਵਲਪਿੰਡੀ ਵੀ ਔਰ ਇਸਲਾਮਾਬਾਦ ਵੀ, ਉਹ ਔਰ ਮਾਰਕੀਟਸ ਵੀ ਔਰ ਜਿਹੜੇ 에ਅਰਪੋਰਟ ਦੇ ਨੇੜੇ ਏਰੀਏ ਨੇ ਉਹ ਵੀ, ਇਹ ਸਾਰੇ ਕਲੋਜ਼ ਨੇ। ਔਰ ਇਹ ਸਾਰੇ ਦੇ ਚੱਲਦੇ ਆ ਇੱਕ ਪਾਸੇ, ਕਿਉਂਕਿ ਕੱਲ੍ਹ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਉਹ ਸ਼ੁਕਰੀਆ ਕੀਤਾ ਸੀ, ਥੈਂਕ ਯੂ ਟੂ ਪਾਕਿਸਤਾਨ ਐਂਡ ਇਟਸ ਗ੍ਰੇਟ ਪ੍ਰਾਈਮ ਮਿਨਿਸਟਰ ਐਂਡ ਫੀਲਡ ਮਾਰਸ਼ਲ, ਟੂ ਫੈਂਟੈਸਟਿਕ ਪੀਪਲ, ਇਹ ਪ੍ਰੈਜ਼ੀਡੈਂਟ ਟਰੰਪ ਦਾ ਸੀ। ਔਰ ਅੱਜ ਸ਼ਹਬਾਜ਼ ਸ਼ਰੀਫ ਨੇ ਜਿਹੜਾ ਉਹ ਰੈਸੀਪ੍ਰੋਕੇਟ ਕੀਤਾ ਹੈ, ਮਿਸਟਰ ਪ੍ਰੈਜ਼ੀਡੈਂਟ ਔਨ ਬਿਹਾਫ ਆਫ ਦਾ ਪੀਪਲ ਆਫ ਪਾਕਿਸਤਾਨ, ਫੀਲਡ ਮਾਰਸ਼ਲ ਸੈਯਦ ਆਸਮ ਮੁਨੀਰ, ਐਂਡ ਔਨ ਮਾਈ ਬਿਹਾਫ I express my deep and profound appreciation for your kind and gracious words। ਇਹ ਹੈ ਇਸ ਮਾਮਲੇ 'ਚ ਪਾਕਿਸਤਾਨ ਜਿਹੜਾ ਹੈ ਉਸਨੇ ਪੂਰਾ ਬਾਜ਼ੀ ਮਾਰੀ ਹੋਈ ਹੈ। ਉਹ ਪ੍ਰੈਜ਼ੀਡੈਂਟ ਟਰੰਪ ਨੂੰ ਬਿਲਕੁਲ ਜਿਹੜਾ ਹੈ ਨੋਬਲ ਪ੍ਰਾਈਜ਼ ਲਈ ਵੀ ਰਿਕਮੈਂਡ ਕੀਤਾ, ਬਾਰ-ਬਾਰ ਕਿਹਾ ਵੀ ਇੰਨੇ ਮਿਲੀਅਨ ਤੁਸੀਂ ਲਾਈਵਸ ਬਚਾਤੀਆਂ, ਨਹੀਂ ਤਾਂ ਨਿਊਕਲੀਅਰ ਹੋਣਾ ਸੀ। ਇਹਨੂੰ ਈਗੋ ਮੈਸਾਜ ਵੀ ਕਹਿੰਦੇ ਨੇ, ਪਰ ਇਹ ਡਿਪਲੋਮੇਸੀ ਦੀ ਦੁਨੀਆ 'ਚ ਵੀ ਔਰ ਅਦਰਵਾਈਜ਼ ਵੀ ਜਿਹੜਾ ਇਹ ਕਾਈਂਡ ਜੈਸਚਰ ਮੰਨਿਆ ਜਾਂਦਾ ਹੈ। ਇਸ ਦੇ ਉਲਟ ਤੁਸੀਂ ਜੈ ਸ਼ੰਕਰ ਦਾ ਰਵੱਈਆ ਦੇਖੋ, ਪਾਕਿਸਤਾਨ ਨੂੰ ਦਲਾਲ ਕਹਿਣਾ, ਇਹ ਸਾਰੇ ਦੇ ਚੱਲਦੇ ਆ ਜਿਹੜਾ ਹੈ ਉਹ ਬਿਲਕੁਲ ਰੁੱਖਾਪਨ ਔਰ ਬਿਲਕੁਲ ਹੰਕਾਰਿਆ ਹੋਇਆ ਉਹਨਾਂ ਦਾ ਪਾਰਟ। ਔਰ ਇਹ ਸਾਰੇ 'ਚ ਜਿਹੜਾ ਇੰਡੀਆ ਦਾ ਰਵੱਈਆ ਦੇਖੋ ਹੁਣ, ਕਿਉਂਕਿ UN ਸਿਕਿਉਰਿਟੀ ਕਾਉਂਸਲ 'ਚ ਪਹਿਲਾਂ ਇਹ ਰੈਜ਼ੋਲੂਸ਼ਨ ਆਇਆ ਕਿ ਸਟੇਟ ਆਫ ਹਾਰਮੂਜ਼ ਫੌਜੀ ਤਾਕਤ ਦੇ ਨਾਲ ਖੁਲਾਈ ਜਾਏ। ਉਹਨੂੰ 15 ਮੈਂਬਰ ਨੇ UN ਸਿਕਿਉਰਿਟੀ ਕਾਉਂਸਲ ਦੇ, 5 ਵੀਟੋ ਵੀਲਡਿੰਗ ਮੈਂਬਰ ਨੇ। ਰੂਸ ਔਰ ਚੀਨ ਨੇ ਉਹਨੂੰ ਜਿਹੜਾ ਵੀਟੋ ਕਰਤਾ ਕਿ ਵੀ ਬਿਲਕੁਲ ਨਹੀਂ। ਇਸ ਲਈ ਬਹਿ ਗਏ ਆਰਾਮ ਨਾਲ। ਹੁਣ UN ਜਨਰਲ ਅਸੈਂਬਲੀ 'ਚ ਡਿਸਕਸ਼ਨ ਹੋ ਰਹੀ ਹੈ, ਹਾਲਾਂ ਈਰਾਨ ਨੇ ਆਲਰੇਡੀ ਅੱਜ ਡਿਕਲੇਅਰ ਕਰ ਹੀ ਦਿੱਤਾ ਵੀ ਖੁੱਲੀ ਹੈ। ਲੇਕਿਨ ਤੁਸੀਂ ਇੰਡੀਆ ਦਾ ਰਵੱਈਆ ਦੇਖੋ, ਇੱਕ ਪਾਸੇ ਈਰਾਨ ਦੇ ਨਾਲ ਜੱਫੀਆਂ ਪਾਉਂਦੇ ਨੇ, ਉਧਰ UN ਜਨਰਲ ਅਸੈਂਬਲੀ 'ਚ ਕਹਿ ਰਿਹਾ ਜਿਹੜਾ ਇੰਡੀਆ ਦਾ ਰਿਪਰੈਜ਼ੈਂਟੇਟਿਵ ਹੈ, ਸਟਰੋਂਗਲੀ ਅਰਜ अर्ली restoration of freedom of navigation through state of Hormuz, India at UN। इंडिया उत्थे कह रहा है कि टारगेटिंग ऑफ कमर्शियल शिपिंग एंड एंडेजरिंग इनोसेंट सिविलियन क्रू मैंबर्स और अदरवाइज इंपीडिंग द फ्रीडम ऑफ नेविगेशन एंड कमर्स इन द स्टेट ऑफ हारमूज आर अनएक्सैप्टेबल। बिल्कुल ठीक किया तुसीं, ये बिल्कुल नहीं होना। फौज भेजो अपनी जरा जरा स्टेट ऑफ हारमूज के जी असीं जबरदस्ती खिलाना। तुहाडा क्या पिद्दी का शोर वापर, इन्हां दा तुसीं रवैया देख सकते हो। और अदरवाइज जबानी जमा खर्च, इंडिया वेलकम्स इजराइल लेबनान सीज फायर अनाउंसड बाय प्रेजिडेंट ट्रंप। हुण उत्थे 3 भारतीय फौजी भी मरे ने क्योंकि ऑलरेडी 600 के करीब यूनाइटेड नेशनस के पीस कीपिंग के बंदे लेबनान च ने। लेकिन ना इन्होंने इजराइल को एग्रैसर किया, ना लेबनान के उत्ते इजराइल के हमले को कंडैम किया। लेकिन जिहड़ा जे तुसीं वो जबानी उन्ने के लफज कहने ने जिन्हां दा कोई मतलब नहीं है, ना किसी ने सुनने ने, ना किसी का कोई असर होना है। नालों कह रहे हैं क्लोजली फॉलोइंग सिचुएशन इन वेस्ट एशिया, मिनिस्ट्री ऑफ एक्सटर्नल अफेयर्स ऑन पाकिस्तान रोल इन US ईरान सीज फायर कि जी इस असी बहुत क्लोजली मॉनीटर कर रहे हैं। तुहानू कौन पुछदा है, ना की कहते हैं कि भाई ना 3 में ना 13 में। हाँ हुण जे असी एप्रीशिएट करना होए, श्रीलंका कितना मुल्क है, अमरीका भी मदद करता है, IMF ने भी उन्होंने एक फाइनैशियल क्रंच सी, क्राइसिस सी, ईरान दे नाल भी चंगे संबंध ने। हुण अमरीका ने ईरान दे शिप नूं इंडियन ओशन दे पानियां दे विच डोबिया, एक जहाज़ पूरा, दूसरा जिहड़ा वो रेस्क्यू श्रीलंका वालियां ने किन्नियां नूं कीता, किन्नियां नूं। अमरीका ने कहा भी सानू अपना तुसी जिहड़ा वो सी पोर्ट दिओ जहाज़, उन्होंने कहा जी असी न्यूट्रल है, असी इहदे शामिल नहीं होना। हुण कित्थे भारत दा रवैया कि भी इन्हां दे विशाखापट्टनम च आए हुए सी ईरान दे 2 के 3 शिप जिहड़े नेवल एक्साइजिज जिहड़ियां फ्रेंडली हुंदियां ने और वैपनरी नहीं हुंदी, उहदे चों एक जहाज़ नूं डोबिया जांदा है। ये उहदे ते ईवन कंडैमनेशन तक भी नहीं करते और बचाने का कोई आर भी नहीं है। हुण श्रीलंका ने अज जदों ये स्टेटमेंट दी और असी उन्होंने
ਐਕਨੋਲਜ ਵੀ ਕਰਨਾ ਚਾਹੁੰਦੇ ਹਾਂ ਕਿ ਵੀ ਸ਼੍ਰੀਲੰਕਾ ਨੇ ਜਿਹੜੇ ਜਹਾਜ਼ ਇਰਾਨੀਅਨ 238 ਇਰਾਨੀਅਨ ਸੇਲਰ ਉਹਨਾਂ ਦੇ ਕੋਲ ਸੀ ਸ਼੍ਰੀਲੰਕਾ ਦੇ, ਉਹਨਾਂ ਨੇ ਅੱਜ ਉਹਨਾਂ ਨੂੰ 238 ਨੂੰ ਜਿਹੜਾ ਉਹ ਈਰਾਨ ਭੇਜ ਦਿੱਤਾ ਹੈ, ਇਨਕਲੂਡਿੰਗ 32 ਹੂ ਸਰਵਾਈਵਡ ਏ US ਟੋਰਪੀਡੋ ਅਟੈਕ ਇਨ ਦਾ ਇੰਡੀਅਨ ਓਸ਼ਨ। ਕੁਛ ਤਾਂ ਮਰ ਗਏ ਸੀ, ਕੁਛ ਉਹਨਾਂ ਨੇ ਡੁੱਬਦੇ ਜਿਹੜੇ ਨੇ ਉਹ ਕੱਢੇ ਬਾਹਰ, ਉਹਨਾਂ ਨੂੰ ਦਾ ਇਲਾਜ ਕੀਤਾ, ਉਹਨਾਂ ਨੂੰ ਐਨ ਜਦੋਂ ਹੁਣ ਨਾਰਮਲ ਹੋ ਗਏ ਨੇ 32 ਉਹਨਾਂ ਦੀ ਗਿਣਤੀ ਹੈ ਜਿਹੜੇ ਉਸ ਸ਼ਿਪ ਟੋਰਪੀਡੋ ਅਟੈਕ ਤੋਂ ਬਚੇ ਸੀ, ਉਹਨਾਂ ਨੂੰ ਵਾਪਸ ਭੇਜਿਆ। ਔਰ ਐਸੋਸੀਏਟਿਡ ਪ੍ਰੈਸ ਦੀ ਖਬਰ ਹੈ ਔਰ ਇਸ ਦੇ ਉੱਤੇ ਸ਼੍ਰੀਲੰਕਾ ਨੇ ਸਗੋਂ ਮਾਣ ਵੀ ਕੀਤਾ। ਉਹਨਾਂ ਨੇ ਇਹ ਕਿਹਾ ਕਿ ਭਾਈ ਦੇਖੋ ਅਸੀਂ ਸ਼੍ਰੀਲੰਕਾ ਹੈਜ਼ ਪ੍ਰੂਵਨ ਇਟਸ ਪਾਲਿਸੀ ਪੋਸਚਰ not only in words but also in deeds। ਇਹ ਉਹਨਾਂ ਦਾ said HMGS Perikara, retired former foreign secretary, also served as Sri Lanka's permanent representative to the United Nations। ਉਹਨਾਂ ਨੇ ਕਿਹਾ ਵੀ ਸਾਡੇ ਲਈ, ਅਸੀਂ ਛੋਟਾ ਜਿਹਾ ਮੁਲਕ ਹੈ ਔਰ ਸਾਡੇ ਲਈ ਇਸ ਮੁੱਦੇ ਦੇ ਉੱਤੇ ਅਸੀਂ ਕੋਈ ਸਾਈਡ ਨਹੀਂ ਲਈ, ਅਸੀਂ ਲੀਗੈਲਿਟੀ, ਹਿਊਮੈਨਿਟੀ ਤੇ ਇੰਟਰਨੈਸ਼ਨਲ ਲਾਅ ਦੇ ਥੱਲੇ ਜੋ ਅਸੀਂ ਮਦਦ ਕਰ ਸਕਦੇ ਸੀ ਕੀਤੀ ਹੈ ਅਸੀਂ। ਔਰ ਇਸ ਸਾਰੇ ਦੇ ਨਾਲ ਜਿਹੜੀਆਂ ਨੇ ਸਾਡੀ ਸ਼੍ਰੀਲੰਕਾ ਗਵਰਨਮੈਂਟ ਦੀ ਕ੍ਰੈਡੀਬਿਲਿਟੀ ਇੰਟਰਨੈਸ਼ਨਲ ਲੈਵਲ ਤੇ ਐਨਹਾਂਸ ਹੋਈ ਹੈ ਕਿ ਸਾਡੇ ਲਈ ਇਹ ਬਹੁਤ ਡਿਫਿਕਲਟ ਡਿਸੀਜਨ ਸੀ ਕਿਉਂਕਿ ਦੋਨੋਂ ਪਾਸਿਓਂ ਰਿਕੁਐਸਟ ਸੀ, ਵਨ ਫਰਮ ਦਾ US ਟੂ ਲੈਂਡ ਮਿਲਟਰੀ ਏਅਰਕ੍ਰਾਫਟ ਇਨ ਸ਼੍ਰੀਲੰਕਾ ਕਿ ਵੀ ਉਹ ਆਪਣਾ ਜਹਾਜ਼ ਉਤਾਰਨਾ ਚਾਹੁੰਦੇ ਸੀ, ਐਂਡ ਅਨਦਰ ਫਰਮ ਈਰਾਨ ਟੂ ਬ੍ਰਿੰਗ ਇਟਸ ਵਾਰਸ਼ਿਪਸ ਐਸ਼ੋਰ ਕਿ ਵੀ ਅਸੀਂ ਜਿਹੜਾ ਉਹ ਲਿਆਉਣਾ ਚਾਹੁੰਦੇ ਕਿਉਂਕਿ ਉਹਨਾਂ ਦੇ ਸੇਲਰ ਫਸੇ ਹੋਏ ਸੀ। ਪਰ ਜਿਹੜਾ ਸ਼੍ਰੀਲੰਕਾ ਨੇ ਆਪਣੀ ਨਿਊਟਰੈਲਿਟੀ ਕਾਇਮ ਰੱਖਦਿਆਂ ਹਿਊਮੈਨੀਟੇਰੀਅਨ ਜਿਹੜੀ ਅਪਰੋਚ ਆ ਉਹ ਕਾਇਮ ਰੱਖੀ। ਔਰ ਮੈਂ ਸਮਝਦਾ ਵੀ ਇਹ ਹੁੰਦਾ ਹੈ ਜਦੋਂ ਜਿਹੜਿਆਂ ਮੁਲਕਾਂ ਦੇ ਕੋਲ ਮੋਰਲ ਹਾਈ ਗਰਾਊਂਡ ਹੁੰਦੀ ਹੈ। ਸ਼੍ਰੀਲੰਕਾ ਜੇ ਅਮਰੀਕਾ ਨੂੰ ਭਾਵੇਂ ਉਹਨੇ ਆਪਣਾ ਅੱਡਾ ਨਹੀਂ ਦਿੱਤਾ ਲੇਕਿਨ ਅਮਰੀਕਾ ਨੂੰ ਵੀ ਲੱਗਿਆ ਕਿ ਵੀ ਨਹੀਂ ਇਹ ਹੈ ਲੌਂਗ ਟਰਮ ਉਹਨਾਂ ਦੀ ਇੱਜ਼ਤ ਹੁੰਦੀ ਹੈ। ਔਰ ਇਹ ਠੀਕ ਕਿਹਾ ਕਿ ਵੀ ਜੇ ਤੁਸੀਂ ਉਹ ਜੋ ਭਾਰਤ ਦਾ ਹਾਲ ਹੈ ਕਿ ਭਾਈ ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ, ਉੱਥੇ ਜਾ ਕੇ ਫਾਦਰਲੈਂਡ ਬਣਾ ਕੇ ਇਜ਼ਰਾਈਲ ਨੂੰ ਆ ਗਿਆ ਤੇ ਇੱਧਰ ਇਹ ਵੀ ਕਹੀ ਜਾਣਾ ਕਿ ਜੀ ਸਾਡੇ ਈਰਾਨ ਨਾਲ ਬੜੇ ਚੰਗੇ ਸੰਬੰਧ ਨੇ, ਫਲਾਣੇ ਨੇ। ਸੋ ਅਸੀਂ ਸਮਝਦੇ ਹਾਂ ਵੀ ਹੁਣ ਵੀ ਜਿਹੜੀ ਪਾਕਿਸਤਾਨ ਦੀ ਰਿਮਾਰਕੇਬਲ ਸਕਸੈਸ ਹੈ, ਗੱਲਬਾਤ ਕੀ ਨਿਕਲੇਗੀ, ਨਹੀਂ ਟਰੰਪ ਜਾਏਗਾ ਨਹੀਂ ਜਾਏਗਾ ਫਾਈਨਲ, ਇਹ ਵੀ ਚਲੋ ਜੇ ਅਸੀਂ ਇਹਦੇ 'ਤੇ ਅਜੇ ਸਵਾਲੀਆ ਨਿਸ਼ਾਨ ਲਾ ਦਈਏ, ਪਰ ਜੋ ਕੁਝ ਹੁਣ ਤੱਕ ਪਾਕਿਸਤਾਨ ਨੇ ਅਕੰਪਲਿਸ਼ ਕੀਤਾ ਹੈ ਪਹਿਲੇ ਗੇੜ ਦੀ ਗੱਲਬਾਤ ਤੋਂ ਬਾਅਦ ਦੂਸਰੇ ਤੱਕ ਬਿਠਾ ਦੇਣਾ 47 ਸਾਲਾਂ ਦੀ ਜਿਹੜੀ ਹੈ ਐਨਮਿਟੀ ਵਾਲਿਆਂ ਨੂੰ ਇੱਕ ਟੇਬਲ ਦੇ ਉੱਤੇ, ਔਰ ਇੰਨੀਆਂ ਪਾਰਟੀਆਂ ਨੂੰ ਇੱਕੋ ਵੇਲੇ, ਉਹਦੇ UAE ਵੀ ਇਨਵੋਲਵ ਹੈ, ਉਹਦੇ 'ਚ ਕਤਰ ਵੀ ਹੈ, ਉਹਦੇ 'ਚ ਸਾਊਦੀ ਅਰੇਬੀਆ ਵੀ ਹੈ, ਉਹਦੇ 'ਚ ਅਮਰੀਕਾ ਵੀ ਹੈ, ਉਹਦੇ 'ਚ ਇਜ਼ਰਾਈਲ ਜਿਹੜਾ ਸ਼ਤੂੰਗੜਾ ਸ਼ੈਤਾਨ ਦੀ ਜੜ ਜਿਹੜਾ ਹੈ। ਔਰ ਫਿਰ ਵੀ ਉਸ ਸਾਰੇ ਨੂੰ ਕੋਈ ਜਿਤਾਣਾ ਨਾ, ਤੁਹਾਨੂੰ ਕੋਈ ਬੋਸਟਿੰਗ ਵਾਲੇ ਬਿਆਨ ਪਾਕਿਸਤਾਨ 'ਚੋਂ ਨਜ਼ਰ ਨਹੀਂ ਆਉਂਦੇ। ਇਹ ਹੈ ਰਿਮਾਰਕੇਬਲ ਡਿਪਲੋਮੇਸੀ ਦਾ ਸਭ ਤੋਂ ਖੂਬਸੂਰਤ ਨਮੂਨਾ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲਨ ਬ੍ਰੇਕ ਵਿਊਅਰਸ ਜੋ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। ਖਾਲਸੇ ਦੀ ਸ਼ਾਨ, ਸਿੱਖ ਕੌਮ ਦੀ ਪਛਾਣ, ਸਿੱਖ ਡੇ ਪਰੇਡ 25 ਅਪ੍ਰੈਲ 2026 ਨੂੰ ਨਿਊਯਾਰਕ USA ਦੀ ਧਰਤੀ ਉੱਤੇ ਕੱਢੀ ਜਾ ਰਹੀ ਹੈ 38ਵੀਂ ਸਿੱਖ ਡੇ ਪਰੇਡ। ਇੱਕ ਅਜਿਹਾ ਇਤਿਹਾਸਕ ਸਮਾਗਮ ਜੋ ਸਾਡੀ ਰੂਹ, ਸਾਡੀ ਪਛਾਣ ਅਤੇ ਸਾਡੀ ਵਿਰਾਸਤ ਨੂੰ ਦੁਨੀਆ ਭਰ ਵਿੱਚ ਰੋਸ਼ਨ ਕਰਦਾ ਹੈ। ਅਮਰੀਕਾ ਭਰ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਸ ਮਹਾਨ ਕੌਮੀ ਇਕੱਠ ਦਾ ਹਿੱਸਾ ਬਣਨ ਤੇ ਆਪਣੀ ਹਾਜ਼ਰੀ ਨਾਲ ਇਸ ਮੌਕੇ ਨੂੰ ਹੋਰ ਯਾਦਗਾਰ ਬਣਾਉਣ ਦਾ। ਆਓ 25 ਅਪ੍ਰੈਲ ਨੂੰ ਨਿਊਯਾਰਕ ਵਿਖੇ ਇਕੱਠੇ ਹੋ ਕੇ ਆਪਣੀ ਪਛਾਣ, ਆਪਣੀ ਸ਼ਾਨ ਅਤੇ ਆਪਣੀ ਏਕਤਾ ਨੂੰ ਹੋਰ ਮਜ਼ਬੂਤ ਬਣਾਈਏ ਅਤੇ ਸਿੱਖ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਈਏ।
ਅੱਜ ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵੱਲੋਂ ਜਿਹੜੀ ਸਿੱਖ ਡੇ ਪਰੇਡ ਨਿਊਯਾਰਕ ਸਿਟੀ ਦੇ ਵਿੱਚ ਸਜਾਈ ਜਾਂਦੀ ਆ, ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਬੇਨਤੀ ਵੀ ਵੱਧ ਚੜ ਕੇ ਉਸ ਪਰੇਡ ਨੂੰ ਕਾਮਯਾਬ ਕਰਨ ਲਈ ਉਸ ਵਿੱਚ ਆਪ ਜੀ ਸ਼ਾਮਲ ਹੋ। ਇਹ ਬੇਨਤੀਆਂ ਪ੍ਰਵਾਨ ਕਰਿਓ ਜੀ। ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਾਲੇ ਨਾਲ ਕਿ ਭਾਰਤੀ ਕਬਜ਼ੇ ਵਾਲੇ ਪੰਜਾਬ ਦਾ ਦਰਿਆਈ ਪਾਣੀ ਹੀ ਪੰਜਾਬ ਦੀ ਇੱਕੋ ਇੱਕ ਕੁਦਰਤੀ ਦੌਲਤ ਹੈ ਔਰ ਕੇਂਦਰ ਸਰਕਾਰ ਦੀ ਸ਼ਹਿ ਤੇ ਪਹਿਲਾਂ ਹੀ ਸਤਲੁਜ, ਬਿਆਸ, ਰਾਵੀ ਦਰਿਆਵਾਂ ਦੇ ਪਾਣੀ ਦਾ ਜਿਹੜਾ 2/3 ਹਿੱਸਾ ਹਰਿਆਣਾ ਤੇ ਰਾਜਸਥਾਨ ਨੂੰ ਮੁਫਤ ਵਿੱਚ ਜਿਹੜੇ ਨੇ ਉਹ ਲੁੱਟ ਰਹੇ ਨੇ ਔਰ ਹੁਣ ਕੇਂਦਰ ਸਰਕਾਰ ਵੱਲੋਂ ਬਾਕੀ ਦਾ ਪਾਣੀ ਲੁੱਟਣ ਲਈ ਪੰਜਾਬ ਪੁਨਰ ਐਕਟ ਵਿੱਚ ਸੋਧ ਕਰਕੇ ਹਰਿਆਣਾ ਤੇ ਰਾਜਸਥਾਨ ਦੇ ਮੈਂਬਰਾਂ ਨੂੰ ਪੱਕੇ ਤੌਰ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮੈਂਬਰ ਬਣਾਇਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਦੁਨੀਆ ਦੇ ਜਦੋਂ ਅਸੀਂ ਅੱਡ-ਅੱਡ ਮੁਲਕਾਂ ਵੱਲ ਨਜ਼ਰ ਮਾਰਦੇ ਹਾਂ ਤੇ ਕੁਦਰਤ ਨੇ ਹਰ ਇੱਕ ਨੂੰ ਕਿਸੇ ਨਾ ਕਿਸੇ ਕੁਦਰਤੀ ਦੌਲਤ ਦੇ ਨਾਲ ਮਾਲਾ ਮਾਲ ਕੀਤਾ ਹੈ। ਕਿਤੇ ਸੋਨੇ ਦੀਆਂ ਖਾਨਾਂ ਨੇ, ਕਿਤੇ ਲੋਹ ਹੈ, ਕਿਤੇ ਕੋਲਾ ਹੈ। ਅੱਜ ਜਦੋਂ ਰੇਅਰ ਅਰਥ ਮਟੀਰੀਅਲ ਦੀ ਗੱਲ ਹੁੰਦੀ ਹੈ ਤਾਂ ਫਿਰ ਅਸੀਂ ਦੇਖਦੇ ਹਾਂ ਕਿ ਵੀ ਈਵਨ ਅਫਰੀਕਨ ਕੰਟੀਨੈਂਟ ਜਿਹੜਾ ਹੋਰ ਵੀ ਬਹੁਤ ਸਾਰੀਆਂ ਦੌਲਤਾਂ ਨਾਲ ਮਾਲਾ ਮਾਲ ਸੀ, ਉਹਨਾਂ ਦੇ ਕੋਲ ਬਹੁਤ ਸਾਰਾ ਰੇਅਰ ਅਰਥ ਮਟੀਰੀਅਲ ਹੈ। ਚਾਈਨਾ ਦੇ ਕੋਲ ਹੈ। ਔਰ ਪੰਜਾਬ ਦੇ ਕੰਟੈਕਸਟ ਦੇ ਵਿੱਚ ਜੇ ਅਸੀਂ ਦੋਨੋਂ ਹੀ ਪੰਜਾਬਾਂ ਦੀ ਗੱਲ ਵੀ ਕਰੀਏ, ਜਿਹੜਾ ਜੇ ਅਸੀਂ 47 ਤੋਂ ਪਹਿਲਾਂ ਦੇ ਵੀ, ਹਾਲਾਂ ਇੱਕ ਤਾਂ ਸਮੁੰਦਰ ਨਹੀਂ ਲੱਗਦਾ ਹੈ, ਲੇਕਿਨ ਦੂਸਰੇ ਪਾਸੇ ਜੇ ਇਹ ਵੀ ਦੇਖੀਏ ਕਿ ਜਿਸ ਸੂਬੇ ਨੇ ਜਾਂ ਜਿਸ ਧਰਤੀ ਦਾ ਨਾਂ ਹੀ ਉਸ ਕੁਦਰਤੀ ਦੌਲਤ ਤੋਂ ਹੋਏ, ਜਿਹੜੀ ਜ਼ਿੰਦਗੀ ਦਾ ਆਧਾਰ ਹੈ, ਪਹਿਲਾਂ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਜਦੋਂ ਵੀ ਹੁਣ ਜੇ ਮਾਰਸ ਦੇ ਉੱਤੇ ਜਾਂ ਮੂਨ ਦੇ ਉੱਤੇ ਜਿਹੜੇ ਇਹ ਸਾਰੀਆਂ ਐਕਸਪੀਡੀਸ਼ਨਸ ਨੇ ਨਾਸਾ ਦੀਆਂ ਜਾਂ ਦੂਜੀਆਂ, ਜਿਹੜੀ ਪਹਿਲੀ ਚੀਜ਼ ਲੱਭੀ ਜਾਂਦੀ ਵੀ ਉੱਥੇ ਪਾਣੀ ਹੈ ਕਿ ਨਹੀਂ, ਕਿਉਂਕਿ ਜਿੱਥੇ ਪਾਣੀ ਹੋਏਗਾ ਉੱਥੇ ਲਾਈਫ ਹੋਏਗੀ। ਪਾਣੀ ਤੋਂ ਬਿਨਾਂ ਲਾਈਫ ਸੰਭਵ ਹੀ ਨਹੀਂ ਹੈ। ਹਿਊਮਨ ਵਜੂਦ ਦਾ ਵੀ 2/3 ਪਾਣੀ ਹੈ ਔਰ ਇਸ ਧਰਤੀ ਦੇ ਉੱਤੇ ਵੀ ਜੇ ਦੇਖੀਏ ਤੇ 2 ਹਿੱਸੇ ਪਾਣੀ ਹੈ, ਸਮੁੰਦਰ ਨੇ, 1 ਹਿੱਸਾ ਧਰਤੀ ਹੈ। ਤੇ ਜਿਸ ਧਰਤੀ ਦਾ ਨੂੰ ਨਾ ਹੀ 5 ਆਬ ਫਾਰਸੀ ਦੇ ਵਿੱਚ ਪਾਣੀ ਨੂੰ ਕਹਿੰਦੇ ਨੇ, 5 ਦਰਿਆ ਸਤਲੁਜ, ਬਿਆਸ, ਰਾਵੀ, ਝਨਾਹ, ਜੇਹਲਮ। 47 ਦੀ ਮੁਲਕ ਵੰਡ ਨੇ 3 ਦਰਿਆ ਸਤਲੁਜ, ਬਿਆਸ, ਰਾਵੀ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਔਰ ਝਨਾਹ ਔਰ ਜੇਹਲਮ ਜਿਹੜੇ ਪਾਕਿਸਤਾਨੀ ਪੰਜਾਬ ਦਾ ਹਿੱਸਾ ਬਣਾਏ ਜਾ ਰਹੇ। ਇੰਡਸ ਦਰਿਆ ਜਿਹੜਾ ਅਲਟੀਮੇਟਲੀ ਉਸ ਖਿੱਤੇ ਦਾ ਵੱਡਾ ਦਰਿਆ ਰਿਹਾ। ਇਹ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇਹਨਾਂ 5 ਦਰਿਆਵਾਂ ਦੀ ਬਣਤਰ ਵੀ ਇਸ ਕਿਸਮ ਦੀ ਰਹੀ ਹੈ ਕਿ ਬਿਆਸ ਦਰਿਆ ਹਰੀਕੇ ਦੇ ਉੱਤੇ ਜਿਹੜਾ ਡਿਸਟ੍ਰਿਕਟ ਅੰਮ੍ਰਿਤਸਰ 'ਚ ਸਤਲੁਜ ਦਾ ਹਿੱਸਾ ਬਣ ਜਾਂਦਾ। ਸਤਲੁਜ ਇੱਧਰੋਂ ਦੀ ਗੁਜ਼ਰ ਕੇ ਫਿਰ ਪਾਕਿਸਤਾਨ 'ਚ ਦਾਖਲ ਹੁੰਦਾ ਹੈ। ਫਿਰ ਜਿਹੜਾ ਉਹ ਇੱਕ ਥਾਂ ਦੇ ਉੱਤੇ ਰਾਵੀ ਦੇ ਨਾਲ, ਫਿਰ ਝਨਾਹ ਦੇ, ਫਿਰ ਇੱਕ ਪਾਕਿਸਤਾਨ ਦੇ ਵਿੱਚ ਇੱਕ ਥਾਂ ਉਹਨੂੰ ਪੰਚ ਨਦ ਕਹਿੰਦੇ ਨੇ। 5 ਨਦੀਆਂ ਤੋਂ, ਇਹ ਪੁਰਾਣਾ ਨਾਂ ਹੈ ਪੰਚ ਨਦ। ਪੰਚ ਨਦ ਤੋਂ ਫਿਰ ਜਿਹੜਾ ਉਹ ਜਾ ਕੇ ਸਮੁੰਦਰ ਦੇ ਵਿੱਚ ਜਿਹੜਾ ਉਹ ਜਾ ਕੇ ਮਿਲ ਜਾਂਦਾ। ਸੋ ਇਹ ਸਾਰਾ ਕੁਦਰਤ ਨੇ ਇਸ ਢੰਗ ਦੇ ਨਾਲ ਹੀ ਇਸ ਜਿਹੜਾ ਇਸ ਧਰਤੀ ਦਾ ਖਿੱਤਾ ਸੀ ਉਸ ਨੂੰ ਨਵਾਜਿਆ, ਉਹ ਜ਼ਰਖੇਜ਼ ਹੋਇਆ। ਇਹੀ ਕਾਰਨ ਹੈ ਕਿ ਵੱਡੇ ਵੱਡੇ ਲੁਟੇਰਿਆਂ ਦੇ ਲਈ ਵੀ, ਦੂਸਰੇ ਵੀ, ਭਾਵੇਂ ਉਹ ਸੋਨਾ ਲੁੱਟਣ ਜਾਂ ਦੂਜੇ ਸੋਮਨਾਥ ਜਾਂ ਗੁਜਰਾਤ ਤੱਕ ਜਾਂਦੇ ਸੀ ਜਾਂ ਬਾਕੀ ਦਿੱਲੀ, ਲੇਕਿਨ ਉਹਨਾਂ ਨੂੰ ਜਿਹੜਾ ਅੰਨ ਦਾਣਾ ਦੂਜੇ ਤੀਜੇ, ਕਿਉਂਕਿ ਮਾਰਕਡ ਵੈਦਰ, ਮੌਸਮ ਔਰ ਪੂਰਾ ਪਾਰਟ ਔਰ ਪਾਣੀ ਨੂੰ ਐਜ਼ ਏ ਵੈਪਨ ਵਰਤਣ ਦੀ ਗੱਲ ਤਾਂ ਇੰਡੀਆ ਨੇ ਜਿਹੜੀ ਆ 47 ਤੋਂ ਇੱਕਦਮ ਬਾਅਦ ਹੀ ਕੀਤੀ, ਕਿਉਂਕਿ ਸਤਲੁਜ ਦੇ ਜਿਹੜੇ ਹੈਡਵਰਕ ਨੇ ਉਹ ਵੀ ਭਾਰਤ ਦੇ ਵਿੱਚ ਫਿਰੋਜ਼ਪੁਰ 'ਚ ਸਨ ਔਰ ਰਾਵੀ ਦਾ ਹੈਡਵਰਕਸ ਮਾਧੋਪੁਰ, ਇਹ ਵੀ ਜਿਹੜਾ ਜੰਮੂ ਕਸ਼ਮੀਰ ਭਾਰਤੀ ਕਬਜ਼ੇ ਵਾਲੇ 'ਚ ਸਨ। ਨਤੀਜੇ ਮਾਧੋਪੁਰ ਪੰਜਾਬ 'ਚ ਹੈ, ਜਿਹੜਾ ਪੰਜਾਬ 'ਚ ਸਨ, ਪਰ ਨਾਲ ਹੀ ਜੰਮੂ ਕਸ਼ਮੀਰ ਰਾਵੀ ਉੱਥੋਂ ਦੀ ਕ੍ਰਾਸ ਕਰਦੀ ਹੈ।
ਹੁਣ ਇਸ ਸਭ ਨੂੰ ਉਹਨਾਂ ਨੇ ਜਦੋਂ ਐਜ਼ ਏ ਵੈਪਨ ਇਸਤੇਮਾਲ ਕੀਤਾ, ਪਾਕਿਸਤਾਨ ਭਾਰਤ ਦੇ ਵਿੱਚ ਜੰਗ ਦੇ ਜਿਹੜੇ ਆਸਾਰ ਬਣਦੇ ਗਏ, ਕਸ਼ਮੀਰ ਤਾਂ ਜੇ ਇੰਨਾ ਬਾਅਦ 'ਚ ਫਲੇਅਰ ਅਪ ਹੋਇਆ ਇਹਦਾ, ਦੈਨ ਇੰਟਰਨੈਸ਼ਨਲ ਅਮਰੀਕਾ ਇਨਵੋਲਵ ਹੋਇਆ, ਵਰਲਡ ਬੈਂਕ ਇਨਵੋਲਵ ਹੋਇਆ। 1960 ਦੀ ਜਿਹੜੀ ਹੈ ਉਹ ਇੰਡਸ ਵਾਟਰ ਟਰੀਟੀ ਕਰਾਚੀ ਦੇ ਵਿੱਚ ਹੋਈ, ਜਿਸ ਨੂੰ ਜਿਹੜਾ ਨਹਿਰੂ ਜਿਹੜਾ ਕਰਾਚੀ, ਉਦੋਂ ਪਾਕਿਸਤਾਨ ਦੀ ਰਾਜਧਾਨੀ ਕਰਾਚੀ ਸੀ, ਇਸਲਾਮਾਬਾਦ ਬਾਅਦ 'ਚ ਨਵਾਂ ਸ਼ਹਿਰ ਬਣਾਇਆ ਜਿਹੜਾ ਗ੍ਰੀਨ ਕੈਪੀਟਲ ਆਫ ਦਾ ਵਰਲਡ ਜਿਹਨੂੰ ਕਹਿੰਦੇ ਨੇ। ਔਰ ਨਹਿਰੂ ਫਲਾਈ ਕਰਕੇ ਗਿਆ ਔਰ ਇਹ 1960 ਦੇ ਵਿੱਚ ਇੰਡਸ ਜਿਹੜੀ ਵਾਟਰ ਟਰੀਟੀ ਹੁੰਦੀ ਹੈ, ਜਿਹਦੇ ਥੱਲੇ ਸਤਲੁਜ, ਬਿਆਸ, ਰਾਵੀ ਤਿੰਨਾਂ ਦਰਿਆਵਾਂ ਦੇ ਅਪਰ ਰਾਈਪੇਰੀਅਨ ਤੇ ਲੋਅਰ ਰਾਈਪੇਰੀਅਨ, ਰਾਈਪੇਰੀਅਨ ਕਹਿੰਦੇ ਨੇ ਜਿਹੜੇ ਦਰਿਆ ਦੇ ਕੰਢੇ ਤੇ ਵਸੇ ਹੋਏ ਲੋਕ ਹੁੰਦੇ ਨੇ ਉਹਨਾਂ ਦਾ ਹੱਕ, ਉਹ ਪੂਰੀ ਤੌਰ ਤੇ ਪੰਜਾਬ ਨੂੰ ਚਨਾਹ ਔਰ ਜੇਹਲਮ ਜਿਹੜੇ ਨੇ ਔਰ ਇੰਡਸ, ਇਹ ਮੁਕੰਮਲ ਤੌਰ ਤੇ ਇਹਦੇ ਰਾਈਟ ਸਿਰਫ ਚਨਾਹ ਔਰ ਜੇਹਲਮ ਕਿਉਂਕਿ ਕਸ਼ਮੀਰ ਚੋਂ ਗੁਜ਼ਰਦੇ ਨੇ, ਭਾਰਤੀ ਕਬਜ਼ੇ ਵਾਲੇ ਚੋਂ, ਉਹਨਾਂ ਨੂੰ ਇਰੀਗੇਸ਼ਨ ਦਾ ਜਾਂ ਇਲੈਕਟ੍ਰਿਸਿਟੀ ਜਾਂ ਲਿਮਿਟਿਡ ਉਹਦਾ ਯੂਜ਼, ਪਰ ਕੋਈ ਡੈਮ ਨਹੀਂ ਬਣਾ ਸਕਦੇ ਜਾਂ ਕੋਈ ਹੋਰ ਨਹੀਂ, ਉਸ ਦਾ ਜਿਹੜਾ ਹਕੂਕ ਮੰਨਿਆ ਗਿਆ। 1966 ਦੇ ਵਿੱਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ ਜਦੋਂ ਕਿ ਪੰਜਾਬ 'ਚ ਪੰਜਾਬੀ ਜ਼ਬਾਨ ਦੀ ਰੈਕਗਨੀਸ਼ਨ ਦੇ ਲਈ ਐਜੀਟੇਸ਼ਨ ਚੱਲ ਰਹੀ ਸੀ, ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਆਰਟੀਕਲ 78, 79, 80 ਇਹ ਤਿੰਨ ਜੋੜੇ ਗਏ। 78, 79, 80 ਦੇ ਥੱਲੇ ਉਹ ਕੁਝ ਇੰਡੀਅਨ ਗਵਰਨਮੈਂਟ ਨੇ ਕੀਤਾ ਜੋ ਨਾ ਤਾਂ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਦੇ ਮੁਤਾਬਕ ਸੀ, ਨਾ ਇੰਡੀਅਨ ਕਨਸਟੀਟਿਊਸ਼ਨ ਦੇ ਮੁਤਾਬਕ ਸੀ, ਕਿਉਂਕਿ ਜਿਹੜਾ ਰਾਈਪੇਰੀਅਨ ਲਾਅ ਹੈ ਉਹਦਾ ਇੱਕ ਝਟਕਾ ਜਿਹਾ ਫਾਰਮੂਲਾ ਇਹ ਹੈ ਕਿ ਵੀ ਜਿਸ ਖਿੱਤੇ ਚੋਂ ਜਿਹੜੇ ਦਰਿਆ ਗੁਜ਼ਰਦੇ ਨੇ, ਜਦੋਂ ਹੜ੍ਹ ਆਉਂਦੇ ਨੇ, ਤਬਾਹੀ ਆਉਂਦੀ ਹੈ, ਤੇ ਜਿਹੜੇ ਉਹਨਾਂ ਦੇ ਕੰਢੇ ਵਸਣ ਵਾਲੇ ਲੋਕ ਨੇ ਉਹ ਸਫਰ ਕਰਦੇ ਨੇ, ਇਸ ਲਈ ਉਹਨਾਂ ਪਾਣੀਆਂ ਦੇ ਉੱਤੇ ਉਹਨਾਂ ਲੋਕਾਂ ਦਾ ਹੀ ਹੱਕ ਹੈ। ਰਾਈਪੇਰੀਅਨ ਦਰਿਆ ਦੇ ਕੰਢੇ ਨੂੰ ਕਹਿੰਦੇ ਨੇ। ਔਰ ਇਹ ਬੜਾ ਸਿੰਪਲ ਹੈ ਔਰ ਇਹ ਈਵਨ ਇੰਡੀਅਨ ਕਨਸਟੀਟਿਊਸ਼ਨ ਵੀ ਇਸ ਸਪਿਰਿਟ ਦੇ ਥੱਲੇ ਹੀ ਖੜਾ ਹੈ। ਲੇਕਿਨ ਇਹ ਪਹਿਲੀ ਵਾਰ ਹੋਇਆ ਕਿ ਉਹਨਾਂ ਨੇ ਪੰਜਾਬ ਦੇ ਪਾਣੀਆਂ ਦੇ ਉੱਤੇ ਕੰਟਰੋਲ ਕਰਕੇ, ਹਾਲਾਂ ਉਸ ਤੋਂ ਪਹਿਲਾਂ ਹੀ ਰਾਜਸਥਾਨ ਦਾ ਹੱਕ ਵੀ ਵਿੱਚ ਬਣਾ ਦਿੱਤਾ ਗਿਆ ਸੀ ਰਫਲੀ। ਹੁਣ ਤਾਂ ਕਿਉਂਕਿ ਪਾਣੀ ਦਾ ਵਹਾਅ ਇਹਨਾਂ 50 ਸਾਲਾਂ 'ਚ ਬਹੁਤ ਕੁਝ ਬਦਲ ਗਿਆ, ਬਹੁਤ ਘਟ ਗਿਆ ਪਾਣੀ, ਲੇਕਿਨ ਇੱਕ ਪੀਰੀਅਡ 'ਚ ਇੱਕ ਅੰਦਾਜ਼ੇ ਮੁਤਾਬਕ 16.5 ਮਿਲੀਅਨ ਏਕੜ ਫੀਟ ਇਵੇਂ ਪਾਣੀ ਜਿਹੜਾ ਹੈ ਉਸ ਦੀ ਕੈਲਕੂਲੇਸ਼ਨ ਹੁੰਦੀ ਹੈ। ਇਹ ਸਤਲੁਜ, ਬਿਆਸ, ਰਾਵੀ ਤਿੰਨ ਦਰਿਆਵਾਂ 'ਚ ਇੰਨਾ ਪਾਣੀ ਜਿਹੜਾ ਹੈ 16.5 ਮਿਲੀਅਨ ਏਕੜ ਫੁੱਟ ਪ੍ਰੋਡਿਊਸ ਹੁੰਦਾ ਹੈ। 8.5 ਮਿਲੀਅਨ ਏਕੜ ਫੁੱਟ ਪਾਣੀ ਰਾਜਸਥਾਨ ਨੂੰ 1960 ਤੋਂ ਹੀ ਜਾ ਰਿਹਾ ਫ੍ਰੀ ਆਫ ਕਾਸਟ, ਅੱਧਿਓਂ ਜ਼ਿਆਦਾ। ਇਹਨਾਂ ਤਿੰਨਾਂ ਦਰਿਆਵਾਂ 'ਚੋਂ ਕੋਈ ਦਰਿਆ ਰਾਜਸਥਾਨ ਨੂੰ ਟੱਚ ਹੀ ਨਹੀਂ ਕਰਦਾ, ਰਾਈਪੇਰੀਅਨ ਤਾਂ ਦੂਰ ਦੀ ਗੱਲ। ਤੇ 4.5 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਹੈ ਉਹ ਹਰਿਆਣੇ ਨੂੰ ਦਿੱਤਾ ਗਿਆ। ਇਹ ਕਹਿ ਕੇ ਜਦੋਂ ਹਰਿਆਣਾ ਬਣਾਇਆ ਗਿਆ ਕਿ ਜੀ ਇਹ ਕਿਉਂਕਿ ਪੰਜਾਬ ਦਾ ਹਿੱਸਾ ਸੀ ਇਸ ਲਈ ਦਾ ਵੀ ਹੱਕ ਬਣਦਾ, ਚਲੋ ਮੰਨ ਲਓ ਇਸ ਆਰਗੂਮੈਂਟ ਨੂੰ ਵੀ। ਪਰ ਜਿਹੜਾ ਯਮਨਾ ਦਰਿਆ ਹਰਿਆਣੇ 'ਚੋਂ ਗੁਜ਼ਰਦਾ ਉਹਦੇ 'ਚੋਂ ਇੱਕ ਬੂੰਦ ਜਿਹੜਾ ਪਾਣੀ ਵੀ ਪੰਜਾਬ ਨੂੰ ਨਹੀਂ ਦਿੱਤਾ ਗਿਆ। ਜੇ ਇਹੀ ਕ੍ਰਾਈਟੇਰੀਆ ਮੰਨਣਾ ਹੈ ਕਿ ਪੰਜਾਬ ਦੇ ਸਤਲੁਜ, ਬਿਆਸ 'ਚੋਂ ਤੁਸੀਂ ਹਰਿਆਣੇ ਨੂੰ ਜਿਹੜਾ 3.5 ਮਿਲੀਅਨ ਏਕੜ ਫੁੱਟ ਪਾਣੀ ਦੇਣਾ, ਫਿਰ ਯਮਨਾ 'ਚੋਂ ਜਿਹੜਾ ਉਹ ਪੰਜਾਬ ਦਾ ਹੱਕ। ਲੇਕਿਨ ਗੱਲ ਜਦੋਂ ਲੁੱਟ ਖਸੁੱਟ ਦੀ ਹੋਏ, ਜਦੋਂ ਤੁਸੀਂ ਕਿਸੇ ਕੌਮ ਨੂੰ, ਕਿਸੇ ਖਿੱਤੇ ਨੂੰ ਬਿਲਕੁਲ ਮਰਹੂਮ ਕਰ ਦੇਣਾ, ਉਸ ਨੂੰ ਭੁੱਖੇ ਮਾਰਨਾ, ਪਿਆਸੇ ਮਾਰਨਾ, ਲੁੱਟਣਾ, ਉਜਾੜਨਾ, ਤਬਾਹ ਕਰਨਾ, ਤੁਹਾਡਾ ਏਜੰਡਾ ਹੀ ਇਹ ਹੈ। ਹੁਣ ਜਿਹੜਾ ਬਾਕੀ ਵੀ ਬਚਿਆ, ਜਿਹੜਾ ਹੁਣ ਜੇ 4 ਜਿਹੜਾ 8.5 ਉੱਧਰ ਚਲਾ ਗਿਆ, 3.5 ਇੱਧਰ ਜਿਹੜਾ ਬਾਕੀ ਬਚਿਆ ਉਹ ਸੈਂਟਰ ਕਹਿੰਦੀ ਹੈ, ਜਿਹੜਾ SYL ਕੈਨਾਲ ਦਾ ਇਸ਼ੂ ਇਹਦੇ ਤੋਂ ਹੀ ਆਇਆ ਕਿ ਜੀ ਨਹੀਂ ਹਰਿਆਣੇ ਦਾ ਹੱਕ ਜਿਹੜਾ ਹੈ ਉਹ ਇਹ ਪਹਿਲਾਂ ਸਤਲੁਜ ਦਾ ਪਾਣੀ, ਬਿਆਸ ਦੇ ਪਾਣੀ 'ਚੋਂ ਵੀ ਉਹਨੂੰ ਹੱਕ ਚਾਹੀਦਾ। ਇਹ ਵੱਖਰੀ ਕਹਾਣੀ ਹੈ ਕਿ ਜੁਝਾਰੂ ਸਿੰਘਾਂ ਨੇ ਆਪਣੀ ਕੁਰਬਾਨੀ ਦੇ ਨਾਲ SYL ਕੈਨਾਲ ਨਹੀਂ ਜਿਹੜੀ ਹੈ ਉਹ ਮੁਕੰਮਲ ਹੋਣ ਦਿੱਤੀ। ਅਜੇ ਵੀ ਸੁਪਰੀਮ ਕੋਰਟ ਨੇ ਕਦੋਂ ਕੀ ਕਹਿ ਦੇਣਾ। ਹੁਣ ਜਿਹੜੀ ਖਬਰ ਨੇ, ਇੱਕ ਪਾਸੇ ਆ ਸਾਰੇ ਫੂਲਕੇ ਵਰਗੇ ਵਿਕੇ ਹੋਏ ਲੋਕ, ਜਗਮੀਤ ਬਰਾੜ ਵਰਗੇ ਚੱਕਵੇਂ ਚੁੱਲ੍ਹੇ, ਔਰ ਦੂਸਰੇ ਉਹ ਇਹ ਕਹਿੰਦੇ ਨੇ ਜੀ ਅਸੀਂ ਇਸ ਸਿੱਟੇ 'ਤੇ ਇਸ ਲਈ BJP ਜੁਆਇਨ ਕੀਤੀ ਕਿ BJP ਹੀ ਪੰਜਾਬ ਦੇ ਮਸਲਿਆਂ ਦਾ ਹੱਲ ਕਰ ਸਕਦੀ ਹੈ, ਹੋਰ ਕੋਈ ਨਹੀਂ। ਉਹ ਔਰ BJP ਇੱਕ ਪਾਸਿਓਂ ਨਹੀਂ ਸਾਰੇ ਪਾਸਿਓਂ ਤਬਾਹੀ ਦੇ ਉੱਤੇ ਲੱਗੀ ਹੋਈ ਹੈ। ਚਲੋ ਇੱਕ ਗੱਲ ਚੰਗੀ ਹੈ, ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਜੀ ਇਹਨਾਂ ਨੇ ਡੀਲਿਮਿਟੇਸ਼ਨ ਬਿੱਲ ਲਿਆਂਦਾ ਹੈ ਔਰ ਇੰਡੀਆ ਜਿਹੜਾ ਨਾਰਥ ਸਾਊਥ ਦੇ ਵਿੱਚ ਡਿਵਾਈਡ ਔਰ ਸਿਵਲ ਵਾਰ ਹੋਏਗੀ, ਉਹ ਆਪੋਜੀਸ਼ਨ ਨੂੰ ਵੀ ਸਮਝ ਆ ਗਈ, ਸਾਊਥ ਵੀ ਖੜਾ ਹੋ ਗਿਆ
ਬੰਗਾਲ ਦੀ ਤ੍ਰਿਣਮੂਲ ਕਾਂਗਰਸ ਮਮਤਾ ਬੈਨਰਜੀ ਨੇ ਵੀ ਆਪਣੇ ਸਾਰੇ ਅੱਜ ਜਦੋਂ VOTING ਹੋਈ ਪਾਰਲੀਮੈਂਟ 'ਚ, ਕਿਉਂਕਿ ਕਨਸਟੀਟਿਊਸ਼ਨ ਦੇ ਵਿੱਚ ਚੇਂਜ ਕਰਨ ਲਈ ਸੀਟਾਂ ਵਧਾਉਣ ਦੇ ਨਾਂ ਥੱਲੇ ਇਨਫੈਕਟ ਹਿੰਦੂ ਹਾਰਟਲੈਂਡ ਨੂੰ ਜਿਹੜਾ ਉਹਨਾਂ ਨੇ ਟੋਟਲ ਕਬਜ਼ਾ ਕਰਾਉਣਾ ਸੀ, ਉਹ 2/3 ਵੋਟਾਂ ਨਹੀਂ ਮਿਲੀਆਂ ਉਹਨਾਂ ਨੂੰ, ਉਹ ਡਿੱਗ ਪਿਆ ਅੱਜ। ਲੇਕਿਨ ਇਹਨਾਂ ਨੇ ਪੰਜਾਬ ਨੂੰ ਤਾਂ ਇੱਕ ਕਾਲੋਨੀ ਬਣਾਇਆ ਹੀ ਹੋਇਆ, ਪੰਜਾਬ 'ਚੋਂ ਕੀ ਕੱਢ ਰਹੇ ਨੇ, ਕਿੱਧਰ ਕੀ ਲਿਜਾ ਰਹੇ ਨੇ। ਔਰ ਇਹ ਖਬਰ ਕੱਲ੍ਹ ਦੀ ਜਦੋਂ ਸਾਹਮਣੇ ਆਈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਜਿਹੜੇ ਨੇ ਉਹਦੇ 'ਚ ਜਿਹੜਾ ਸੈਂਟਰ ਇਹ ਚਾਹੁੰਦਾ ਹੈ ਕਿ ਜੇ 2 ਮੈਂਬਰ ਨੇ ਸੈਂਟਰ ਦੇ, ਉਹਨੂੰ ਉਹ ਚਾਹੁੰਦੇ ਨੇ ਕਿ 4 ਅਸੀਂ ਕਰ ਦਈਏ, ਇੱਕ ਹਰਿਆਣੇ 'ਚੋਂ ਲੈ ਲਈਏ, ਇੱਕ ਰਾਜਸਥਾਨ 'ਚੋਂ। ਮਤਲਬ ਇਹ ਹੈ ਕਿ ਆਲਰੇਡੀ ਮੁਕੰਮਲ ਤੌਰ ਦੇ ਉੱਤੇ ਪਹਿਲਾਂ ਹੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇਲੀਗਲ ਹੈ। ਆਰਟੀਕਲ 78, 79, 80 ਇਲੀਗਲ ਨੇ, ਕਿਉਂਕਿ ਉਹਨਾਂ ਦੇ ਕੋਲ ਕੋਈ ਹੱਕ ਹੀ ਨਹੀਂ ਹੈ ਕਿ ਵੀ ਉਹ ਪਾਣੀਆਂ ਦੇ ਉੱਤੇ ਕੰਟਰੋਲ ਕਰਨ। ਹੁਣ ਉਹਦੇ 'ਤੇ ਜੱਫਾ ਪੱਕਾ ਮਾਰਨ ਦੇ ਲਈ ਉਹ ਜਿਹੜੇ ਨੇ, ਔਰ ਇਹ ਹੈ ਕਿ ਫਰੈਸ਼ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆਫ ਬਰਿਊਜ਼ ਐਜ਼ ਸੈਂਟਰ ਪ੍ਰਪੋਜ਼ਿਸ ਇਨਕਰੀਜ਼ਿੰਗ ਫੁੱਲ ਟਾਈਮ ਮੈਂਬਰਸ ਫਰੋਮ 2 to 4। ਔਰ ਪੰਜਾਬ ਨੇ ਅੱਗੋਂ ਕਿਹਾ ਕਿ ਇਹ ਕਾਨੂੰਨੀ ਤੌਰ 'ਤੇ ਵੀ ਇਹ ਠੀਕ ਨਹੀਂ ਹੈ, ਇਹ ਤੁਸੀਂ ਪੰਜਾਬ ਰੀਆਰਗਨਾਈਜੇਸ਼ਨ ਐਕਟ ਨੂੰ ਅਮੈਂਡ ਕਰਨਾ ਚਾਹੁੰਦੇ ਹੋ, ਇਹ ਬਿਲਕੁਲ ਗਲਤ ਹੈ। ਔਰ ਰਾਜਸਥਾਨ ਔਰ ਹਿਮਾਚਲ ਪ੍ਰਦੇਸ਼ ਦਾ ਹਾਲਾਂ ਸਿਟਿੰਗ ਮੈਂਬਰ ਉਹਨਾਂ ਦੇ ਲਏ ਜਾਂਦੇ ਨੇ, ਲੇਕਿਨ ਪਰਮਾਨੈਂਟ ਮੈਂਬਰ ਸੈਂਟਰ ਆਪਣਾ ਕੰਟਰੋਲ ਲੈ ਕੇ ਬਿਠਾਉਣਾ ਚਾਹੁੰਦਾ। ਇਸ ਦਾ ਪੰਜਾਬ ਨੇ ਵਿਰੋਧ ਕੀਤਾ। ਵਿਰੋਧ ਕਰਨ ਨਾ ਕਰਨ ਲੈ ਦੇ ਕੇ ਅਲਟੀਮੇਟਲੀ ਭਗਵੰਤ ਮਾਨ ਵੀ ਇੱਕ ਉਹਦਾ ਪਬਲਿਕ ਪੋਸਚਰ ਹੈ ਜਿਹੜਾ ਲੋਕਾਂ ਦੇ ਸਾਹਮਣੇ ਕਹਿਣ ਦਾ, ਇੱਕ ਜਿਹੜਾ ਅਮਿਤ ਸ਼ਾਹ ਸਾਹਮਣੇ ਬੈਠਦਾ ਤੇ ਉਹ ਫਿਰ ਉਹਦੇ ਗੋਡੇ ਫੜੇ ਹੁੰਦੇ ਨੇ। ਸੋ ਇਸ ਸਾਰੇ ਦੇ ਚੱਲਦਿਆਂ ਜਿਹੜੀਆਂ ਦਲੀਲਾਂ ਦਿੱਤੀਆਂ ਨੇ ਪੰਜਾਬ ਸਰਕਾਰ ਨੇ ਬੜੀਆਂ ਵੈਲਿਡ ਨੇ ਕਿ ਜੀ ਇਹਨਾਂ 'ਚੋਂ ਕੋਈ ਰਾਈਪੇਰੀਅਨ ਨਹੀਂ ਹੈ, ਇਹ ਜਿਹੜਾ ਕੋਈ ਵੀ ਇਹਨਾਂ ਨੂੰ ਕੋਈ ਹੱਕ ਨਹੀਂ ਬਣਦਾ। ਪੰਜਾਬ ਜਿਹੜਾ ਆਲਰੇਡੀ ਜਿਹੜਾ ਉਹ ਸਫਰ ਕਰ ਰਿਹਾ, ਪੰਜਾਬ ਦੇ ਕੋਲ ਆਪਣਾ ਇਹ ਹੱਕ ਪੰਜਾਬ ਦਾ ਹੀ ਹੈ। ਇਹ ਜਿਹੜਾ ਨਵੀਂ ਚੇਂਜ ਹੈ ਇਹ ਲੀਗਲੀ ਅਨਟੈਨੇਬਲ ਨੇ, ਕਦੋਂ ਲੀਗਲੀ ਜਾਏਗਾ, ਕੌਣ ਰਿਟ ਕਰੇਗਾ। ਹੁਣ ਅੰਮ੍ਰਿਤਪਾਲ ਸਿੰਘ ਨੂੰ ਚੁੱਕ ਕੇ ਉਹਨਾਂ ਨੇ ਜਿਹੜਾ ਉਹ NSA ਲਾ ਦਿੱਤਾ, 2 ਸਾਲ ਉਹ ਨਹੀਂ ਨਿਕਲਣ ਦਿੱਤਾ। ਹੁਣ ਉਹ ਕੋਰਟ 'ਚ ਕਿਹਾ ਜੀ ਅਸੀਂ NSA ਨਹੀਂ ਲਾਉਂਦੇ, ਪਰ ਜਿਹੜੇ ਉਹ 18 ਕੇਸ ਕੇ ਕਿੰਨੇ ਅਸੀਂ ਪਾਏ ਨੇ ਉਹ ਉੱਥੇ ਹੀ ਚੱਲਣਗੇ, ਡਿਬਰੂਗੜ੍ਹ ਜੇਲ੍ਹ 'ਚੋਂ ਬਾਹਰ ਨਹੀਂ ਆਉਣ ਦੇਣਾ, ਪੰਜਾਬ 'ਚ ਨਹੀਂ ਲਿਆਉਣਾ। ਔਰ ਆਲਰੇਡੀ ਜਿੱਦਾਂ ਨੇ NSA ਮੁੱਕ ਰਿਹਾ, ਉਦਣ ਪੰਜਾਬ ਪੁਲਿਸ ਜਾ ਕੇ ਉੱਥੇ ਉਹਦੀ ਗ੍ਰਿਫਤਾਰੀ ਪਾਏਗੀ, ਉਹਨੂੰ ਉੱਥੋਂ ਨਿਕਲਣ ਨਹੀਂ ਦੇਣਾ। ਉਹਨਾਂ ਨੇ ਨਾ 18 ਕੇਸਾਂ ਦਾ ਫੈਸਲਾ ਹੋਏ, ਨਾ ਉਹਨਾਂ 'ਚੋਂ ਜ਼ਮਾਨਤ ਹੋਏ, ਨਾ ਬਾਹਰ ਆਏ। ਸੋ ਤੁਸੀਂ ਲੀਗਲੀ ਕਹੀ ਜਾਓ ਜੀ ਅਨਟੈਨੇਬਲ ਹੈ, ਅਦਾਲਤਾਂ ਉਹਨਾਂ ਦੀਆਂ ਨੇ, ਹਕੂਮਤ ਦੇ ਕੋਲ ਜੋ ਹੈ ਉਹ ਕਰਨ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਇਹ ਜਿਨ੍ਹਾਂ ਨੂੰ ਅਜੇ ਵੀ ਇਹ ਲੱਗਦਾ ਹੈ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ, ਜਿਹੜੇ BJP ਔਰ ਅੱਜ ਸਾਡੇ ਵੀਰ ਸਰ ਹਰਜਿੰਦਰ ਸਿੰਘ ਸੰਧੂ UK ਤੋਂ ਉਹਨਾਂ ਨੇ ਇੱਕ ਨਜ਼ਮ ਵੀ ਇਸ ਲਾਈਨ ਦੇ ਉੱਤੇ ਹੀ ਭੇਜੀ ਹੈ, ਇਹਨਾਂ ਵਿਕੇ ਹੋਏ ਲੋਕਾਂ ਦੇ ਲਈ ਜਿਹੜੇ ਨਾਗਪੁਰ ਦੇ ਗੁਲਾਮ ਬਣੇ ਹੋਏ ਨੇ, ਉਹ ਅਸੀਂ ਅਖੀਰਲੇ ਸੈਗਮੈਂਟ ਦੇ ਵਿੱਚ ਸਾਂਝੀ ਵੀ ਕਰਾਂਗੇ। ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੌਥਾ ਲੈਣ ਬ੍ਰੇਕ ਵਿਊਅਰਸ ਤੋਂ ਸਾਨੂੰ 17 ਮਿੰਟ ਨਾਲ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਖਾਲਸੇ ਦੀ ਸ਼ਾਨ ਸਿੱਖ ਕੌਮ ਦੀ ਪਛਾਣ ਸਿੱਖ ਡੇ ਪਰੇਡ 25 ਅਪ੍ਰੈਲ 2026 ਨੂੰ ਨਿਊਯਾਰਕ USA ਦੀ ਧਰਤੀ ਉੱਤੇ ਕੱਢੀ ਜਾ ਰਹੀ ਹੈ 38ਵੀਂ ਸਿੱਖ ਡੇ ਪਰੇਡ। ਇੱਕ ਅਜਿਹਾ ਇਤਿਹਾਸਕ ਸਮਾਗਮ ਜੋ ਸਾਡੀ ਰੂਹ, ਸਾਡੀ ਪਛਾਣ ਅਤੇ ਸਾਡੀ ਵਿਰਾਸਤ ਨੂੰ ਦੁਨੀਆ ਭਰ ਵਿੱਚ ਰੋਸ਼ਨ ਕਰਦਾ ਹੈ। ਅਮਰੀਕਾ ਭਰ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਸ ਮਹਾਨ ਕੌਮੀ ਇਕੱਠ ਦਾ ਹਿੱਸਾ ਬਣਨ ਤੇ ਆਪਣੀ ਹਾਜ਼ਰੀ ਨਾਲ ਇਸ ਮੌਕੇ ਨੂੰ ਹੋਰ ਯਾਦਗਾਰ ਬਣਾਉਣ ਦਾ। ਆਓ 25 ਅਪ੍ਰੈਲ ਨੂੰ ਨਿਊਯਾਰਕ ਵਿਖੇ ਇਕੱਠੇ ਹੋ ਕੇ ਆਪਣੀ ਪਛਾਣ, ਆਪਣੀ ਸ਼ਾਨ ਅਤੇ ਆਪਣੀ ਏਕਤਾ ਨੂੰ ਹੋਰ ਮਜ਼ਬੂਤ ਬਣਾਈਏ ਅਤੇ ਸਿੱਖ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਈਏ। ਅੱਜ ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵੱਲੋਂ ਜਿਹੜੀ ਸਿੱਖ ਡੇ ਪਰੇਡ ਨਿਊਯਾਰਕ ਸਿਟੀ ਦੇ ਵਿੱਚ ਸਜਾਈ ਜਾਂਦੀ ਆ, ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਬੇਨਤੀ ਵੀ ਵੱਧ ਚੜ ਕੇ ਉਸ ਪਰੇਡ ਨੂੰ ਕਾਮਯਾਬ ਕਰਨ ਲਈ ਉਸ ਵਿੱਚ ਆਪ ਜੀ ਸ਼ਾਮਲ ਹੋ, ਇਹ ਬੇਨਤੀਆਂ ਪ੍ਰਵਾਨ ਕਰਿਓ ਜੀ। ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।
ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਈਰਾਨ ਦੀ ਦਿੱਲੀ ਸਥਿਤ ਅੰਬੈਸੀ ਵੱਲੋਂ ਸਿੱਖਾਂ ਨਾਲ ਤਾਲਮੇਲ ਕਰਨ ਦੇ ਯਤਨਾਂ ਸੰਬੰਧੀ ਕੌਮ ਵਿੱਚ ਇੱਕ ਬਹਿਸ ਵਬੈਸਾ ਜਿਹੜਾ ਉਹ ਚੱਲ ਰਿਹਾ ਹੈ। ਇੱਕ ਧਿਰ ਵੱਲੋਂ ਇਸ ਨੂੰ ਰਾਹ ਦੀ ਸਾਜ਼ਿਸ਼ ਦੱਸਿਆ ਜਾ ਰਿਹਾ ਹੈ ਔਰ ਜਦੋਂ ਕਿ ਦੂਸਰੇ ਪਾਸੇ ਕੁਝ ਵਿਚਾਰਕਾਂ ਦਾ ਵਿਚਾਰ ਹੈ ਕਿ ਇਸ ਨੂੰ ਸਿੱਖ ਕੌਮ ਵੱਲੋਂ ਹਾਂ ਪੱਖੀ ਮੋੜ ਦਿੱਤਾ ਜਾ ਸਕਦਾ ਹੈ। ਸੋ ਇਸ ਸੰਬੰਧੀ ਸਾਡੇ ਕੋਲ ਨੂੰ ਇੱਕ ਜਿਹੜੀ ਲਿਖਤ ਹੈ ਉਹ ਵਸੂਲ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਕੁਝ ਮੁੱਦੇ ਜਿਹੜੇ ਨੇ ਉਹਨਾਂ ਨੂੰ ਖੁੱਲ੍ਹਾ ਛੱਡ ਦਿੰਦੇ ਹਾਂ ਇਸ ਲਈ ਤਾਂ ਕਿ ਕੌਮ ਦੇ ਵਿੱਚ ਔਰ ਖ਼ਾਸ ਤੌਰ 'ਤੇ ਸਾਡੇ ਪਲੇਟਫਾਰਮ ਰਾਹੀਂ ਜਿਹੜੇ ਮੁੱਦਿਆਂ ਦੇ ਉੱਤੇ ਡਿਫਰੈਂਸ ਆਫ ਓਪੀਨੀਅਨ ਹੈ ਉਹ ਆਪੋ ਆਪਣੇ ਹੱਕ ਦੇ ਵਿੱਚ ਦਲੀਲ ਦੇ ਕੇ ਜਿਹੜਾ ਉਹ ਗੱਲ ਕਰ ਸਕਣ ਔਰ ਅਲਟੀਮੇਟਲੀ ਜਿਹੜਾ ਇਸ ਨੂੰ ਐਪਰੀਸ਼ੀਏਟ ਵੀ ਕੀਤਾ ਜਾਂਦਾ ਹੈ। ਪਿਛਲੇ ਦਿਨਾਂ 'ਚ ਜਦੋਂ ਖਮੀਨਾਈ ਜਿਸ ਨੂੰ 28 ਫਰਵਰੀ ਨੂੰ ਇਜ਼ਰਾਈਲ ਨੇ ਅਟੈਕ ਕਰਕੇ ਤਹਿਰਾਨ ਦੇ ਵਿੱਚ 40 ਦੇ ਕਰੀਬ ਹੋਰ ਟੌਪ ਮੋਸਟ ਜਿਹੜੇ ਉਹਨਾਂ ਦੇ ਅਫੀਸ਼ੀਅਲ ਸੀ ਜਾਂ ਉਹਨਾਂ ਦੇ ਹੈੱਡ ਸੀ ਉਹਨਾਂ ਦੇ ਨਾਲ ਉਹਨਾਂ ਨੂੰ ਮਾਰਿਆ। ਉਸ ਤੋਂ ਬਾਅਦ ਜ਼ਾਹਰ ਹੈ ਕਿ ਈਰਾਨ ਦੇ ਵਿੱਚ ਤਾਂ ਇੱਕ ਉਹਨਾਂ ਦਾ ਅਫਸੋਸ ਜਾਂ ਉਹਨਾਂ ਦਾ ਰਿਐਕਸ਼ਨ ਜੋ ਹੈ ਸੀ ਉਹ ਹੈ ਹੀ ਸੀ। ਪਰ ਇਸ ਮੁੱਦੇ ਦੇ ਉੱਤੇ ਜਿਹੜਾ ਪੰਜਾਬ ਅਸੈਂਬਲੀ ਨੇ ਵੀ ਜਿਹੜਾ ਆਪਣਾ ਇੱਕ ਸ਼ੋਕ ਮਤਾ ਕੀਤਾ ਭਾਰਤੀ ਕਬਜ਼ੇ ਵਾਲੇ ਪੰਜਾਬ ਨੇ ਔਰ ਬਾਅਦ ਦੇ ਵਿੱਚ ਈਵਨ ਸਿੱਖਾਂ ਦਾ ਵੀ ਇੱਕ ਦਿੱਲੀ ਕਮੇਟੀ ਦੇ ਸਾਬਕਾ ਅਧਿਕਾਰੀ ਜਿਹੜੇ ਨੇ ਉਹਨਾਂ ਦੇ ਹਿੱਸਾ ਸੀ ਜਿਨ੍ਹਾਂ ਨੇ ਜਾ ਕੇ ਈਰਾਨ ਦੀ ਐਮਬੈਸੀ ਦੇ ਵਿੱਚ ਅਫਸੋਸ ਵੀ ਕੀਤਾ ਹੈ ਔਰ ਅਰਦਾਸ ਵੀ ਕੀਤੀ ਔਰ ਫਿਰ ਐਜ਼ ਏ ਜੈਸਚਰ ਜਿਹੜੇ ਨੇ ਉਹਨਾਂ ਦੇ ਐਮਬੈਸੀ ਦੇ ਸੀਨੀਅਰ ਆਫੀਸ਼ੀਅਲ ਨੰਬਰ 3 ਉਹਨਾਂ ਨੂੰ ਕਿਹਾ ਜਾਂਦਾ ਖਮੀਨਾਈ ਤੋਂ ਬਾਅਦ ਉਹ ਆਪਣੇ ਡੈਲੀਗੇਸ਼ਨ ਦੇ ਨਾਲ ਬੰਗਲਾ ਸਾਹਿਬ ਗੁਰਦੁਆਰੇ ਗਏ ਔਰ ਉਹਨਾਂ ਨੇ ਫਿਰ ਉਸ ਤੋਂ ਬਾਅਦ ਇੱਕ ਡੈਲੀਗੇਸ਼ਨ ਜਿਹੜਾ ਹੈ ਉਹ ਦਰਬਾਰ ਸਾਹਿਬ ਆਇਆ ਜਿਹਦੇ 'ਚ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇਨਵਾਈਟ ਕੀਤਾ ਕਿ ਜਿਹੜਾ 40 ਦਿਨਾਂ ਦਾ ਸੋਗ ਖਮੀਨਾਈ ਦੇ ਲਈ ਰੱਖਿਆ ਹੋਇਆ ਈਰਾਨ ਦੇ ਵਿੱਚ ਵੀ 40 ਦਿਨਾਂ ਦਾ ਹੀ ਸੀ ਉਸ ਦੀ ਫਾਈਨਲ ਡੇ ਦਾ ਜਿਹੜਾ ਸਮਾਗਮ ਹੈ ਜਿਹੜਾ ਉਹਨਾਂ ਨੇ ਆਪਣੇ ਕਲਚਰਲ ਸੈਂਟਰ 'ਚ ਰੱਖਿਆ ਸੀ ਕਿ ਉਹਦੇ 'ਚ ਸ਼ਮੂਲੀਅਤ ਕਰਨ। ਪਰ ਉਹ ਸਾਰੇ ਦੇ ਦੌਰਾਨ ਜਿਹੜਾ ਡੈਲੀਗੇਸ਼ਨ ਨੂੰ ਹੈੱਡ ਕਰ ਰਹੇ ਸੀ ਸਮ ਡਾਕਟਰ ਜਿਹੜੇ ਉਹਨਾਂ ਦੇ ਨੰਬਰ 3 ਸੀ ਜਾਂ ਹਾਇਰ ਅਪ ਸੀ ਉਹਨਾਂ ਨੇ ਅਮਰੀਕਾ ਦੇ ਖਿਲਾਫ ਕਾਫੀ ਭੜਕਾਊ ਬਿਆਨਬਾਜ਼ੀ ਕੀਤੀ ਔਰ ਇਸ ਸਾਰੇ ਨੂੰ ਲੈ ਕੇ ਫਿਰ ਇੱਕ ਡਿਬੇਟ ਛਿੜੀ ਕਿ ਭਾਈ ਇਹ ਪਹਿਲਾਂ ਕਦੇ ਈਰਾਨ ਵਾਲੇ ਨਹੀਂ ਆਏ ਹੁਣ ਆਏ ਨੇ ਇਹ ਇੰਡੀਅਨ ਰਾਅ ਜਾਂ ਈਵਨ ਇਸ ਮਾਮਲੇ ਦੇ ਵਿੱਚ ਦਿੱਲੀ 'ਚ ਜਿਹੜਾ ਲਾਇਆ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਉਸ ਦੇ ਰੋਲ ਦਾ ਜ਼ਿਕਰ ਵੀ ਹੁੰਦਾ ਹੈ ਹਰਦੀਪ ਪੁਰੀ ਦੇ ਰੋਲ ਦਾ ਜ਼ਿਕਰ ਵੀ ਹੁੰਦਾ ਹੈ ਔਰ ਇਸ ਨੂੰ ਜਿਹੜਾ ਰਾਹ ਦੀ ਸਾਜ਼ਿਸ਼ ਦੱਸਿਆ ਗਿਆ ਤਾਂ ਕਿ ਸਿੱਖਾਂ ਨੂੰ ਇੱਕ ਅਮਰੀਕਾ ਦੇ ਅਗੇਂਸਟ ਧਿਰ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ ਜਾ ਸਕੇ। ਇਸ ਸੰਬੰਧੀ ਵੀ ਅਸੀਂ ਜਿਹੜਾ ਉਹ ਡਿਸਕਸ ਕੀਤਾ। ਕੱਲ੍ਹ ਦੀ ਇੱਕ ਲਿਖਤ ਜਿਹੜੀ ਸੀ ਆਬਜ਼ਰਵੇਸ਼ਨ ਸੈਂਟਰ ਤੋਂ ਉਹ ਇਹੀ ਸੀ ਕਿ ਭਾਈ ਇਹ ਰਾਅ ਨੇ ਹੀ ਇਹ ਸਾਰਾ ਖੜਾ ਕੀਤਾ ਔਰ ਸਾਨੂੰ ਡਿਸਟੈਂਸ ਰੱਖਣਾ ਚਾਹੀਦਾ। ਅੱਜ ਸਾਨੂੰ ਇੱਕ ਲਿਖਤ ਜਿਹੜੀ ਪੋਜ਼ਿਟਿਵ ਆਸਪੈਕਟ ਨੂੰ ਦੇਖਦੀ ਹੈ ਇਹ ਸਾਡੇ ਵੀਰ ਕਾਫੀ ਲੰਬਾ ਵਕਤ ਆਸਟ੍ਰੇਲੀਆ ਰਹੇ ਨੇ ਉੱਥੋਂ ਇਹ ਸਾਨੂੰ ਲਿਖਤਾਂ ਲਿਖਦੇ ਸੀ ਫਿਰ ਇਹ ਕੈਨੇਡਾ ਆਏ ਕੁਝ ਸਾਲਾਂ ਤੋਂ ਔਰ ਲਗਭਗ ਸੰਪਰਕ 'ਚੋਂ ਗਾਇਬ ਵੀ ਹੋ ਗਏ ਸੀ ਔਰ ਇਹਨਾਂ ਦੀ ਜਿਹੜੀ ਈਮੇਲ ਨੰਬਰ 74 ਇਹਨਾਂ ਨੇ ਦਿੱਤਾ ਮੋਸਟ ਲਾਈਕਲੀ ਇੰਨੀਆਂ ਕੁ ਲਿਖਤਾਂ ਕਿਉਂਕਿ ਕਈ ਅਸੀਂ 13-14 ਸਾਲ ਤੋਂ ਜਿਹੜਾ ਇਹ ਸਾਰੇ ਟੀਵੀ ਦੇ ਉੱਤੇ ਸੋ ਇਹ ਸ਼ਾਇਦ ਨੰਬਰ ਇਹੀ ਹੋਏਗਾ ਪਰ ਉਹਨਾਂ ਦੀ ਜਿਹੜੀ ਇਹ ਲਿਖਤ ਹੈ ਦਿਲਚਸਪ ਹੈ ਅਦਰ ਸਾਈਡ ਆਫ ਦਾ ਆਇਲ ਹੈ ਔਰ ਇਹਦੇ 'ਚ ਕਿਉਂਕਿ ਮੈਂ ਘੜੀ ਵੱਲ ਵੀ ਦੇਖ ਰਿਹਾ ਮੈਂ ਆਪਣੀ ਕਮੈਂਟਰੀ ਨਹੀਂ ਕਰਾਂਗਾ ਮੈਂ ਇਸ ਨੂੰ ਇਵੇਂ ਹੀ ਪੜ੍ਹ ਦਿਆਂਗਾ ਤਾਂ ਕਿ
ਸਾਡੇ ਵਿਊਅਰਸ ਇਸ ਤੋਂ ਅੰਦਾਜ਼ਾ ਲਾ ਸਕਦੇ। ਹਾਲਾਂਕਿ ਕੱਲ੍ਹ ਹੀ ਆਸਟ੍ਰੇਲੀਆ ਤੋਂ ਇੱਕ ਹੋਰ ਵੀਰ ਉਹਨਾਂ ਨੇ ਮੈਨੂੰ ਕਾਲ ਕਰਕੇ ਕਿਹਾ ਕਿ ਜੀ ਭਾਵੇਂ ਇਹ ਰਾਹ ਦਾ ਆਪਰੇਸ਼ਨ ਵੀ ਹੋਏ, ਫਿਰ ਵੀ ਸਾਨੂੰ ਜਿਹੜਾ ਈਰਾਨ ਦੇ ਨਾਲ ਡਿਪਲੋਮੈਟਿਕ ਆਪਣਾ ਜਿਹੜਾ ਉਹ ਗੁਫ਼ਤਗੂ ਦਾ ਪ੍ਰਬੰਧ ਕਰਨਾ ਚਾਹੀਦਾ, ਕਿਉਂਕਿ ਭਵਿੱਖ ਦੇ ਵਿੱਚ ਉਹ ਇੱਕ ਵੱਡੀ ਤਾਕਤ ਵਜੋਂ ਅਮਰੀਕਾ ਦੇ ਨਾਲ ਜੇ ਡੀਲ ਹੋ ਜਾਂਦੀ ਹੈ ਔਰ ਉਭਰੇਗੀ, ਔਰ ਜੇ ਉਹਨਾਂ ਨੇ ਸਿੱਖਾਂ ਤੱਕ ਅਪਰੋਚ ਕੀਤਾ ਹੈ, ਭਾਵੇਂ ਕਿ ਦੂਸਰੇ ਰਾਹ ਦੀ ਸ਼ਰਾਰਤ ਦੇ ਥੱਲੇ ਹੀ ਹੈ, ਪਰ ਇੱਕ ਗੱਲ ਠੀਕ ਹੈ ਵੀ ਉਹ ਇੰਡੀਆ ਤੋਂ ਬਦਜ਼ਾਨ ਨੇ, ਹੋ ਸਕਦਾ ਹੈ ਉਹ ਸਿੱਖਾਂ ਵੱਲ ਹੋਪ ਨਾਲ ਦੇਖ ਰਹੇ ਹੋਣ। ਸੋ ਉਸ ਕੰਟੈਕਸਟ ਜਿਹੜੀ ਇਹਨਾਂ ਦੀ ਲਿਖਤ ਹੈ ਉਹਦੇ 'ਚ ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾ ਕੇ ਕਿਹਾ ਕਿ ਈਰਾਨ ਦੇ ਸਫੀਰਾਂ ਦੀ ਹਰਮੰਦਰ ਸਾਹਿਬ ਬਾਰੇ ਜੋ ਕੌਮ ਵਿੱਚ ਦੋ-ਚਿੱਤੀ ਹੈ, ਜਾਂ ਇਹ ਕਿਹਾ ਜਾ ਰਿਹਾ ਕਿ ਸਾਡੀ ਲੜਾਈ ਨਹੀਂ ਹੈ, ਮੈਂ ਅੱਜ ਉਸ ਬਾਰੇ ਥੋੜ੍ਹਾ ਲਿਖ ਰਿਹਾ ਹਾਂ। ਇੱਕ ਗੱਲ ਤਾਂ ਬਿਲਕੁਲ ਸਾਫ਼ ਹੈ ਕਿ ਸਾਡੀ ਲੜਾਈ ਨਹੀਂ ਹੈ, ਕਿਉਂਕਿ ਇਹ ਯਹੂਦੀ, ਇਸਲਾਮ ਤੇ ਈਸਾਈ ਧਰਮਾਂ ਦੀ 2000 ਸਾਲ ਪੁਰਾਣੀ ਦੁਸ਼ਮਣੀ ਦਾ ਇੱਕ ਹਿੱਸਾ ਹੈ ਜੋ ਕਿ ਅਜੋਕੇ ਦੌਰ ਵਿੱਚ ਵੀ ਚੱਲ ਰਹੀ ਹੈ। ਦੂਜੇ ਪਾਸੇ ਸਿੱਖ ਇੱਕ ਨਵੀਂ ਕੌਮ ਹੈ ਜੋ ਕਿ 557 ਸਾਲ ਪਹਿਲਾਂ ਹੋਂਦ ਵਿੱਚ ਆਈ ਅਤੇ ਸਾਡਾ ਇਸ ਲੜਾਈ ਨਾਲ ਕੋਈ ਲੈਣ ਦੇਣ ਨਹੀਂ। ਇਸਲਾਮ ਦੀਆਂ ਭਵਿੱਖਬਾਣੀਆਂ ਭਾਵ ਪੇਸ਼ੀਨ ਗੋਈਆਂ ਅਨੁਸਾਰ ਇਹ ਲੜਾਈ ਕਿਆਮਤ ਤੱਕ ਜਾਰੀ ਰਹੇਗੀ। ਮਤਲਬ ਜਦੋਂ ਤੱਕ ਇਹ ਦੁਨੀਆ ਖਤਮ ਨਹੀਂ ਹੋ ਜਾਂਦੀ, ਜਿਸ ਨੂੰ ਸਾਡੇ ਗੁਰੂ ਸਾਹਿਬ ਦੀਆਂ ਕੁਝ ਲਿਖਤਾਂ ਅਨੁਸਾਰ ਵੀ ਇਹ ਦੱਸਿਆ ਜਾਂਦਾ ਹੈ ਕਿ 12 ਕੋਹ ਤੇ ਦੀਵਾ ਜਗੇਗਾ, ਜਾਂ ਫਿਰ ਇੱਕ ਕਹਾਵਤ ਵੀ ਹੈ ਕਿ ਮਾਝਾ ਮੈਦਾ ਦੁਆਬਾ ਦਲੀਆ ਮਾਲਵਾ ਦੋਫਾੜ, ਭਾਵ ਇੱਕ ਬਹੁਤ ਵੱਡੀ ਜੰਗ ਲੱਗੇਗੀ ਜਿਸ ਵਿੱਚ ਪੰਜਾਬ ਦਾ ਵੀ ਬਹੁਤ ਨੁਕਸਾਨ ਹੋਏਗਾ, ਜਿਸ ਵਿੱਚ ਮਾਝਾ ਸਾਰਾ, ਦੁਆਬੇ ਦਾ 1/4 ਹਿੱਸਾ ਤੇ ਅੱਧਾ ਮਾਲਵਾ ਵੀ ਲੜਾਈ ਦੀ ਭੇਟ ਚੜ੍ਹ ਜਾਏਗਾ। ਇਸਲਾਮਿਕ ਪੁਸਤਕਾਂ ਵਿੱਚ ਵੀ ਲਿਖਿਆ ਹੈ ਕਿ ਜੇ ਕਿਸੇ ਦੇ 100 ਪੁੱਤ ਹੋਣਗੇ ਤਾਂ ਉਹਨਾਂ ਵਿੱਚੋਂ ਇੱਕ ਬਚੇਗਾ, 99 ਮਾਰੇ ਜਾਣਗੇ, ਭਾਵ ਕਿ ਇੰਨਾ ਨੁਕਸਾਨ ਹੋਏਗਾ। ਜੇਕਰ ਅਜੋਕੇ ਸਮੇਂ ਵਿੱਚ ਦੇਖਿਆ ਜਾਏ ਤਾਂ ਇਸ ਦਾ ਮਤਲਬ ਤੀਸਰੀ ਸੰਸਾਰ ਜੰਗ ਹੀ ਨਿਕਲਦਾ ਹੈ। ਸਿੱਧੀ ਜਿਹੀ ਗੱਲ ਇਹ ਹੈ ਕਿ ਭਾਵੇਂ ਇਹ ਲੜਾਈ ਸਾਡੀ ਨਹੀਂ, ਪਰ ਫਿਰ ਵੀ ਇੱਕ ਦਿਨ ਇਹ 3 ਧਰਮਾਂ ਦੀ ਲੜਾਈ ਘੁੰਮ ਫਿਰ ਕੇ ਪੰਜਾਬ ਵਿੱਚ ਵੜ ਜਾਏਗੀ ਤੇ ਅੱਗੋਂ ਸਿੱਖ ਕਿੰਨੇ ਕੁ ਤਿਆਰ ਹਨ ਆਪਾਂ ਸਾਰਿਆਂ ਨੂੰ ਪਤਾ ਹੀ ਹੈ। ਜੇਕਰ ਅਸੀਂ ਮੰਨ ਵੀ ਲਈਏ ਕਿ ਸਾਡੀ ਲੜਾਈ ਨਹੀਂ, ਪਰ ਫਿਰ ਵੀ ਜ਼ੁਲਮ ਦੇ ਖਿਲਾਫ ਹਾਂ ਦਾ ਨਾਅਰਾ ਮਾਰਨਾ ਜਾਂ ਔਖੇ ਵੇਲੇ ਕਿਸੇ ਦੀ ਮਦਦ ਕਰਨਾ ਖਾਲਸੇ ਦਾ ਫਰਜ਼ ਵੀ ਹੈ ਤੇ ਗੁਰੂ ਸਾਹਿਬਾਨ ਦੀ ਸਿੱਖਿਆ ਵੀ। ਈਰਾਨੀ ਸਫੀਰ ਵੀ ਹਰਮੰਦਰ ਸਾਹਿਬ ਸਾਡੇ ਕੋਲ ਕੋਈ ਫੌਜੀ ਮਦਦ ਲੈਣ ਲਈ ਨਹੀਂ ਆਏ, ਸਗੋਂ ਸਿਰਫ ਇੱਕ ਮੋਰਲ ਸਪੋਰਟ ਦੀ ਉਮੀਦ ਵਿੱਚ ਆਏ ਸਨ, ਕਿਉਂਕਿ ਅੰਦਰੋਂ ਈਰਾਨੀਆਂ ਨੂੰ ਪਤਾ ਹੈ ਕਿ ਦਿੱਲੀ ਵਾਲੇ ਸਿਰਫ ਉੱਪਰੋਂ ਹੀ ਸਾਡੇ ਨਾਲ ਹਨ, ਪਰ ਅੰਦਰੋਂ ਅਮਰੀਕਾ ਤੇ ਇਜ਼ਰਾਈਲ ਦੇ ਹਮਾਇਤੀ ਹਨ। ਉਹੀ ਕੰਮ ਸਾਡੇ ਨਾਲ ਕਰ ਰਹੇ ਹਨ ਜੋ ਮੁਸਲਮਾਨਾਂ ਤੇ ਸਿੱਖਾਂ ਨਾਲ ਭਾਰਤ 'ਚ ਕੀਤਾ, ਭਾਵ ਕੁੱਟ ਕੇ, ਜੱਫੀ ਪਾ ਕੇ ਪਿੱਠ ਵਿੱਚ ਛੁਰਾ। ਦੂਜੇ ਪਾਸੇ ਇੱਕ ਭਾਰਤੀ ਸਰਕਾਰ ਨੂੰ ਵੀ ਮੈਸੇਜ ਸੀ ਕਿ ਜੇਕਰ ਤੁਸੀਂ ਸਾਡੇ ਦੁਸ਼ਮਣ ਇਜ਼ਰਾਈਲ ਦੇ ਨਾਲ ਖੜੇ ਹੋ ਸਕਦੇ ਹੋ ਤਾਂ ਅਸੀਂ ਵੀ ਤੁਹਾਡੇ ਵਿਰੋਧੀ ਨਾਲ ਹੱਥ ਮਿਲਾ ਸਕਦੇ ਹਾਂ, ਕਿਉਂਕਿ ਭਾਰਤ ਨੇ ਦਵਾਈਆਂ ਦੀ ਮਦਦ ਤੋਂ ਬਿਨਾਂ ਈਰਾਨ ਦੀ ਕੋਈ ਖਾਸ ਮਦਦ ਨਹੀਂ ਕੀਤੀ, ਸਗੋਂ ਭਾਰਤ ਵਿੱਚ ਇਕੱਠੇ ਹੋਏ ਡੋਨੇਸ਼ਨ ਦੇ ਪੈਸਿਆਂ ਉੱਤੇ ਵੀ ਰੋਕ ਲਗਾ ਦਿੱਤੀ ਸੀ। ਇਹ ਪੈਸਾ ਸਿਰਫ ਇੰਡੀਆ ਵਿੱਚ ਹੀ ਮੈਡੀਸਨ ਖਰੀਦਣ ਲਈ ਵਰਤ ਸਕਦੇ ਹਨ। ਉੱਪਰੋਂ ਇੰਡੀਆ ਦੀ ਸਰਕਾਰ ਨੇ ਅਮਰੀਕੀ ਹਮਲੇ ਉੱਪਰ ਆਪਣਾ ਰਿਐਕਸ਼ਨ ਦੇਣ ਵਿੱਚ ਵੀ ਦੇਰੀ ਕੀਤੀ ਤੇ ਆਪਣੇ ਮਹਿਮਾਨ ਸ਼ਿਪ ਆਇਰਿਸ ਡੈਮਾ ਉੱਪਰ ਅਟੈਕ ਦੀ ਨਿੰਦਾ ਕਰਨ ਤੋਂ ਵੀ ਗੁਰੇਜ਼ ਕੀਤਾ। ਈਰਾਨ ਦੀ ਇੰਡੀਆ ਐਮਬੈਸੀ ਦੇ ਲੋਕ ਵੀ ਮਜਬੂਰ ਵਸ ਹੋ ਕੇ ਆਪਣਾ ਰੁਖ ਸਿੱਖਾਂ ਵੱਲ ਉਹਨਾਂ ਨੇ ਕੀਤਾ, ਪਰ ਦੂਜੇ ਪਾਸੇ ਸੱਤਾ ਵਿੱਚ ਹਿੰਦੂ ਕਾਬਜ਼ ਹਨ ਤੇ ਈਰਾਨੀ ਉਹਨਾਂ ਨਾਲ ਵੀ ਰਿਸ਼ਤੇ ਖਰਾਬ ਨਹੀਂ ਕਰਨਾ ਚਾਹੁੰਦੇ, ਭਾਵੇਂ ਉਹ ਨਿਕੰਮੇ ਹੀ ਹਨ ਪਰ ਕੁਰਸੀ ਉੱਪਰ ਤਾਂ ਬੈਠੇ ਹਨ। ਸੋ ਹੂ ਇਜ਼ ਇਨ ਪਾਵਰ ਮੈਟਰਸ। ਇਸ ਕਰਕੇ ਈਰਾਨੀ ਐਮਬੈਸੀ ਵੱਲੋਂ 2 ਪਾਸੜ ਤੇ ਮਿਕਸ ਬਿਆਨ ਆ ਰਹੇ ਹਨ। ਵਿਸਾਖੀ ਦੀ ਵਧਾਈ ਵਾਲਾ ਮੈਸੇਜ ਵੀ 2 ਪਾਸੜ ਸੀ, ਮਤਲਬ ਕਿ ਉਹ ਦਿੱਲੀ ਵਾਲਿਆਂ ਦੇ ਨਾਲ ਰਿਸ਼ਤੇ ਖਰਾਬ ਨਹੀਂ ਕਰਨਾ ਚਾਹੁੰਦੇ, ਪਰ ਸਿੱਖਾਂ ਦੇ ਨਾਲ ਨਵੇਂ ਸਬੰਧ ਵੀ ਕਾਇਮ ਕਰਨਾ ਚਾਹੁੰਦੇ ਹਨ। ਇਹ ਵੀ ਇੱਕ ਨਜ਼ਰੀਆ ਹੈ। ਬਿਲਕੁਲ। ਜਦੋਂ ਆਪਣੇ ਘਰ ਨੂੰ ਅੱਗ ਲੱਗੀ ਹੋਏ ਤਾਂ ਇਨਸਾਨ ਹਰ ਦਰਵਾਜ਼ਾ ਖੜਕਾ ਕੇ ਮਦਦ ਦੀ ਉਮੀਦ ਕਰਦਾ ਹੈ, ਭਾਵੇਂ ਪਹਿਲਾਂ ਕੋਈ ਜਾਣ ਪਛਾਣ ਨਾ ਵੀ ਹੋਵੇ, ਜੋ ਕਿ ਇੱਕ ਇਨਸਾਨੀ ਫਿਤਰਤ ਹੈ। ਬਾਕੀ ਮਦਦ ਕਰਨ ਵਾਲਾ ਤਾਂ ਰੱਬ ਹੈ, ਪਰ ਫਿਰ ਵੀ ਇਨਸਾਨ ਇੱਕ ਰੱਬ ਦਾ ਬਣਾਇਆ ਹੋਇਆ ਵਸੀਲਾ ਹੈ
ਜਿਵੇਂ ਕਹਿੰਦੇ ਹਨ ਬੰਦੇ ਦਾ ਬੰਦਾ ਦਾਰੂ। ਬਾਕੀ ਈਰਾਨੀ ਲੋਕਾਂ ਨੂੰ ਸਿੱਖਾਂ ਦੇ ਅਕਸ ਨੂੰ ਖਰਾਬ ਕਰਕੇ ਕੀ ਮਿਲਣਾ ਹੈ, ਕਿਉਂਕਿ ਉਹਨਾਂ ਦੀ ਸਾਡੇ ਨਾਲ ਕੋਈ ਦੁਸ਼ਮਣੀ ਨਹੀਂ। ਪਰ ਇੱਕ ਗੱਲ ਤਾਂ ਮੰਨਣ ਵਿੱਚ ਆਉਂਦੀ ਹੈ ਕਿ ਉਹ ਆਪ ਮੁਹਾਰੇ ਤਾਂ ਨਹੀਂ ਹਰਮੰਦਰ ਸਾਹਿਬ ਆਏ ਹੋਣੇ। ਮੈਨੂੰ ਲੱਗਦਾ ਹੈ ਕਿ ਈਰਾਨੀ ਆਪਣੀ ਮਰਜ਼ੀ ਨਾਲ ਗੁਰਦੁਆਰਾ ਬੰਗਲਾ ਸਾਹਿਬ ਗਏ ਹੋਣਗੇ, ਪਰ ਜਿਵੇਂ ਉੱਥੇ ਭਾਰਤੀ ਟਾਊਟਾਂ ਨੂੰ ਪਤਾ ਲੱਗਾ, ਇਹਨਾਂ ਨੇ ਬੈਠ ਕੇ ਸਾਰੀ ਗੱਲ ਦਿੱਲੀ ਵਾਲਿਆਂ ਨੂੰ ਦੱਸੀ ਹੋਊ ਤੇ ਉਹਨਾਂ ਦੀ ਜੁੰਡਲੀ ਨੇ ਅੱਗੋਂ ਪਲਾਨ ਕੀਤਾ ਹੋਣਾ ਕਿ ਇਹਨਾਂ ਨੂੰ ਹਰਮੰਦਰ ਸਾਹਿਬ ਭੇਜ ਦਿੰਦੇ। ਜੇ ਸਿੱਖ ਮਦਦ ਕਰਨਗੇ ਤਾਂ ਅਸੀਂ ਈਰਾਨੀਆਂ ਅੱਗੇ ਵੀ ਸੱਚੇ ਹੋਵਾਂਗਾ ਕਿ ਵੇਖਿਆ ਅਸੀਂ ਤੁਹਾਨੂੰ ਸਹੀ ਜਗ੍ਹਾ ਭੇਜਿਆ। ਭਾਰਤ ਦੇ ਲੋਕ ਤੁਹਾਡੀ ਕਿੰਨੀ ਮਦਦ ਕਰ ਰਹੇ ਹਨ। ਦੂਜੇ ਪਾਸੇ ਅਮਰੀਕਾ ਵਾਲਿਆਂ ਨੂੰ ਕਹਾਂਗੇ ਭਾਈ ਦੇਖ ਲਓ, ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਸਿੱਖ ਅੱਤਵਾਦੀ ਹਨ, ਹੁਣ ਜਾ ਕੇ ਈਰਾਨੀ ਰਜੀਮ ਨਾਲ ਮਿਲ ਗਏ ਹਨ। ਅਸੀਂ ਪਹਿਲਾਂ ਹੀ ਕਹਿੰਦੇ ਸੀ ਸਖਤੀ ਕਰੋ ਇਹਨਾਂ ਤੇ, ਇਹ ਕੌਮ ਵਿਸ਼ਵਾਸ ਦੇ ਲਾਇਕ ਨਹੀਂ। ਬਸ ਇਹ ਰਾਜਨੀਤੀ ਦੀ ਚਾਲ ਹੁੰਦੀ ਹੈ। ਆਪਾਂ ਸਾਰਿਆਂ ਅੱਗੇ ਸੱਚੇ ਅਤੇ ਦਬਾਈ ਜਾਣ ਵਾਲੀ ਕੌਮ ਜਿੰਨੀ ਮਰਜ਼ੀ ਸਹੀ ਹੋਵੇ ਉਸ ਨੂੰ ਗਲਤ ਸਾਬਤ ਕਰਨਾ, ਸਾਰੀ ਦੁਨੀਆ ਇਸ ਕੰਮ ਵਿੱਚ ਹੀ ਲੱਗੀ ਹੋਈ ਹੈ। ਦੂਜੇ ਪਾਸੇ ਜੇ ਇਤਿਹਾਸ ਵੱਲ ਝਾਤੀ ਪਾਈ ਜਾਏ ਤਾਂ ਪਤਾ ਲੱਗਦਾ ਹੈ ਕਿ ਈਰਾਨੀ ਕਦੇ ਵੀ ਸਿੱਖਾਂ ਦੇ ਖਿਲਾਫ ਨਹੀਂ ਹੋਏ। 1984 ਵੇਲੇ ਵੀ ਇਜ਼ਰਾਈਲ ਨੇ ਇੰਦਰਾ ਦਾ ਪੂਰਾ ਸਾਥ ਦਿੱਤਾ ਸੀ ਆਪਰੇਸ਼ਨ ਬਲੂ ਸਟਾਰ ਦੀ ਪਲੈਨਿੰਗ ਤੇ ਫੌਜੀ ਟ੍ਰੇਨਿੰਗ ਵਿੱਚ। ਦੂਜੇ ਪਾਸੇ ਈਰਾਨ ਇੰਡੀਆ ਦਾ ਪੱਕਾ ਦੋਸਤ ਸੀ, ਪਰ ਫਿਰ ਵੀ ਉਹਨਾਂ ਦੀ ਪੋਜੀਸ਼ਨ ਬਿਲਕੁਲ ਨਿਊਟਰਲ ਸੀ। ਇਹ ਗੱਲ ਸਿੱਖ ਤਾਂ ਭੁੱਲ ਗਏ ਹੋਣਗੇ, ਪਰ ਈਰਾਨੀ ਰਿਕਾਰਡ ਵਿੱਚ ਜ਼ਰੂਰ ਹੋਊ ਕਿ ਇਜ਼ਰਾਈਲ ਸਿੱਖਾਂ ਦੇ ਖਿਲਾਫ ਸੀ ਬਲੂ ਸਟਾਰ ਵੇਲੇ ਅਤੇ ਈਰਾਨ ਨਿਊਟਰਲ, ਇਸ ਕਰਕੇ ਉਹਨਾਂ ਨੇ ਸਿੱਖਾਂ ਤੱਕ ਪਹੁੰਚ ਕੀਤੀ ਹੋ ਸਕਦੀ ਹੈ। ਮੈਨੂੰ ਲੱਗਦਾ ਹੈ ਕਿ ਸਭ ਤੋਂ ਵਧੀਆ ਤਰੀਕਾ ਇਹ ਹੋਣਾ ਚਾਹੀਦਾ ਸੀ ਕਿ ਸਿੱਖ ਜ਼ਰੂਰ ਇੱਕ ਮੀਟਿੰਗ ਬਰਾਬਰੀ ਤੇ ਬੈਠ ਕੇ ਈਰਾਨੀ ਡਿਪਲੋਮੈਟਾਂ ਨਾਲ ਕਰਦੇ ਅਤੇ ਸਕੂਲੀ ਬੱਚਿਆਂ ਦੀ ਹੋਈ ਮੌਤ ਦਾ ਅਫਸੋਸ ਜ਼ਾਹਰ ਕਰਦੇ ਤੇ ਉਹਨਾਂ ਦੇ ਦੇਸ਼ ਦਾ ਹਾਲ ਚਾਲ ਪੁੱਛਦੇ। ਉੱਪਰੋਂ ਨਾਲ ਹੀ ਬੈਠ ਕੇ ਗੱਲ ਸਾਫ਼ ਕਰ ਦਿੰਦੇ ਕਿ ਭਾਈ ਸਾਡੀ ਕੌਮ ਵੀ ਪਾਕਿਸਤਾਨ, ਅਮਰੀਕਾ, ਭਾਰਤ ਅਤੇ ਈਰਾਨ ਵਿੱਚ ਵਸਦੀ ਹੈ ਅਤੇ ਸਾਨੂੰ ਵੀ ਇੱਕ ਨਿਊਟਰਲ ਧਿਰ ਵਜੋਂ ਅਮਨ ਦੀ ਵਾਰਤਾ ਵਿੱਚ ਸ਼ਾਮਲ ਹੋਣ ਦਾ ਮੌਕਾ ਦਿਓ, ਕਿਉਂਕਿ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਹਾਂ ਤੇ ਸਾਰੀਆਂ ਧਿਰਾਂ ਦੀ ਸੁਲਾਹ ਦੇ ਹਾਮੀ ਹਾਂ। ਜੇ ਇਹ ਨਹੀਂ ਕਰ ਸਕਦੇ ਤਾਂ ਫਿਰ ਜੂਨ ਦੇ ਮਹੀਨੇ ਹਰਮੰਦਰ ਸਾਹਿਬ ਹੋਣ ਵਾਲੇ ਸਾਡੇ ਸ਼ੋਕ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸੱਦਾ ਦੇ ਦਿੰਦੇ, ਭਾਈ ਅਸੀਂ ਤੁਹਾਡੇ ਦੁੱਖ ਵਿੱਚ ਸ਼ਰੀਕ ਹੋਏ ਹਾਂ, ਹੁਣ ਤੁਸੀਂ ਵੀ ਹਰ ਸਾਲ ਸਾਡੇ ਦੁੱਖ ਵਿੱਚ ਹਾਜ਼ਰੀ ਭਰੋ। ਨਾਲ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਸੀ। ਜਿਹੜੀ ਸਕੀਮ ਦਿੱਲੀ ਵਾਲੇ ਲਗਾ ਰਹੇ ਸੀ ਉਹ ਨਾਲ ਹੀ ਪੁੱਠੀ ਘੁੰਮ ਜਾਣੀ ਸੀ। ਬਾਕੀ ਮੇਰੇ ਹਿਸਾਬ ਨਾਲ ਸਿੱਖਾਂ ਨੂੰ ਚਾਹੀਦਾ ਹੈ ਕਿ ਇਨਸਾਨੀ ਤੌਰ ਤੇ ਜੋ ਵੀ ਮਦਦ ਕਰ ਸਕਦੇ ਹੋਣ ਉਹ ਜ਼ਰੂਰ ਕਰਨ। ਉਹ ਭਾਵੇਂ ਕੱਪੜੇ, ਅਨਾਜ ਅਤੇ ਦਵਾਈਆਂ ਦੀ ਕਿਉਂ ਨਾ ਹੋਏ, ਨਾਲ ਦੀ ਨਾਲ ਗੱਲ ਸਾਫ਼ ਕਰ ਦੇਣ ਕਿ ਅਸੀਂ ਕੋਈ ਵੀ ਧਾਰਮਿਕ ਤੇ ਸਿਆਸੀ ਮਦਦ ਕਰਨ ਤੋਂ ਅਸਮਰੱਥ ਹੈ, ਕਿਉਂਕਿ ਸਾਡਾ ਕੋਈ ਆਪਣਾ ਮੁਲਕ ਨਹੀਂ ਹੈ। ਪਰ ਕਰੇ ਕੌਣ, ਸਾਡੇ ਕੋਲ ਤਾਂ ਸਥਾਈ ਟੀਮ ਜਾਂ ਲੀਡਰ ਵੀ ਨਹੀਂ ਹੈ। ਇਹੀ ਗੱਲ ਕੱਲ ਦੂਸਰੇ ਆਸਟ੍ਰੇਲੀਆ ਵਾਲੇ ਵੀਰ ਵੀ ਕਹਿ ਰਹੇ ਸੀ। ਬਾਕੀ ਰਹੀ ਭਾਰਤ ਦੀ ਗੱਲ, ਉਹਨਾਂ ਦੇ ਇੱਕ ਭੌਂਕੇ ਗੌਰਵ ਆਰੀਆ ਨੇ ਟੀਵੀ ਤੇ ਕਿਹਾ ਕਿ ਅਸੀਂ ਇਜ਼ਰਾਈਲ ਦੇ ਸੱਚੇ ਭਰਾ ਹਾਂ ਅਤੇ ਇਜ਼ਰਾਈਲ ਨੂੰ ਚਾਹੀਦਾ ਹੈ ਕਿ 100 ਬੰਬ ਲੈਬਨਾਨ ਵਿੱਚ ਸੁੱਟਣ ਤੇ 50 ਗਾਜ਼ਾ ਵਿੱਚ, ਜਿਸ ਨੂੰ ਬਾਅਦ ਵਿੱਚ ਈਰਾਨ ਦੇ ਹੈਦਰਾਬਾਦ ਕੌਂਸੂਲੇਟ ਨੇ ਟਵੀਟ ਕੀਤਾ ਕਿ ਬਈ ਇਹ ਕੀ, ਪਹਿਲੇ ਇੰਡੀਆ ਆਪਣੀ ਪੋਜੀਸ਼ਨ ਸਾਫ਼ ਕਰੇ ਕਿ ਉਹ ਕਿਸ ਨਾਲ ਹਨ। ਉਹਨਾਂ ਨੂੰ ਇਹ ਨਹੀਂ ਪਤਾ ਕਿ ਬ੍ਰਾਹਮਣ ਦੀ ਪੋਜੀਸ਼ਨ ਤੇ 3000 ਸਾਲ ਤੋਂ ਨਹੀਂ ਸਾਫ਼ ਹੋਈ, ਹੁਣ ਕਿੱਥੋਂ ਹੋਊ। ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ। ਹੁਣ ਵੀ ਭਾਰਤ ਰੂਸ ਦਾ ਵੀ ਦੋਸਤ ਹੈ, ਯੂਕਰੇਨ ਦਾ ਵੀ, ਅਮਰੀਕਾ ਦਾ ਵੀ, ਚੀਨ ਦਾ ਵੀ, ਇਜ਼ਰਾਈਲ ਦਾ ਵੀ, ਈਰਾਨ ਦਾ ਵੀ, ਯੂਰਪ ਦਾ ਵੀ, ਬ੍ਰਿਕਸ ਦੇਸ਼ ਦਾ ਵੀ। ਭਾਵ ਦੋਸਤੀ ਸਾਰਿਆਂ ਨਾਲ, ਪਰ ਅੰਦਰੋਂ ਕਿਸੇ ਨਾਲ ਵੀ ਨਹੀਂ। ਆਪਣਾ ਕਾਮ ਬੰਤਾ ਭਾੜ ਮੇ ਜਾਏ ਜਨਤਾ। ਅੰਗਰੇਜ਼ੀ ਦੀ ਕਹਾਵਤ ਹੈ, ਫਰੈਂਡ ਆਫ ਐਵਰੀਵਨ ਇਜ਼ ਫਰੈਂਡ ਆਫ ਨਨ। ਜਿਹੜਾ ਹਰ ਇੱਕ ਦਾ ਦੋਸਤ ਹੈ, ਸਮਝੋ ਕਿਸੇ ਦਾ ਵੀ ਦੋਸਤ। ਈਰਾਨੀ ਵੀ ਸੋਚਦੇ ਹੋਣੇ ਨੇ ਕਿ ਅਸੀਂ ਤੇ ਸੁਣਿਆ ਸੀ ਕਿ ਦੋਸਤੋ ਜੋ ਔਖੇ ਵੇਲੇ ਕੰਮ ਆਏ, ਇਹ ਅਸੀਂ ਕੀ ਦੇਖ ਰਹੇ ਹਾਂ ਕਿ ਬੰਬ ਸਾਡੇ ਦੇਸ਼ ਤੇ ਡਿਗੇ ਤੇ 56 ਇੰਚ ਦਾ ਖੋਤਾ ਭਾਰਤ
ਲੰਮਾ ਪੈ ਗਿਆ, ਚਾਰੇ ਲੱਤਾਂ ਤਾਂ ਚੁੱਕ ਕੇ। ਅਸੀਂ ਸੁਣਿਆ ਸੀ ਕਿ ਭਾਰਤੀ ਲੋਕ ਲੋੜ ਵੇਲੇ ਗਧੇ ਨੂੰ ਵੀ ਪਿਓ ਬਣਾ ਲੈਂਦੇ ਹਨ। ਅਸੀਂ ਆਪਣੀ ਅੱਖੀ ਦੇਖ ਲਿਆ ਕਿ ਕਿਵੇਂ ਇਜ਼ਰਾਈਲ ਨੂੰ ਫਾਦਰਲੈਂਡ ਬਣਾਇਆ ਇਸ ਵਿਸ਼ਵ ਗੁਰੂ ਨੇ। ਰੱਬ ਅੱਗੇ ਅਰਦਾਸ ਹੈ ਕਿ ਇਹ ਲੜਾਈ ਜਲਦੀ ਖਤਮ ਹੋਏ ਤੇ ਦੁਨੀਆ ਵਿੱਚ ਅਮਨ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸੋ ਅਸੀਂ ਇਹ ਓਪੀਨੀਅਨ ਵੀ, ਕਿਉਂਕਿ ਅਸੀਂ ਖੁਦ ਹੀ ਸੱਦਾ ਦਿੱਤਾ ਸੀ ਕਿ ਭਾਈ ਇਸ ਬਾਰੇ ਜਿਹੜੀ ਭਾਵੇਂ ਕੋਈ ਵੀ ਰਾਏ ਹੋਏ ਉਸ ਨੂੰ ਅਸੀਂ ਐਂਟਰਟੇਨ ਕਰਾਂਗੇ। ਸੋ ਅਸੀਂ ਵੀਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਖਾਲਸੇ ਦੀ ਸ਼ਾਨ, ਸਿੱਖ ਕੌਮ ਦੀ ਪਛਾਣ, ਸਿੱਖ ਡੇ ਪਰੇਡ 25 ਅਪ੍ਰੈਲ 2026 ਨੂੰ ਨਿਊਯਾਰਕ USA ਦੀ ਧਰਤੀ ਉੱਤੇ ਕੱਢੀ ਜਾ ਰਹੀ ਹੈ 38ਵੀਂ ਸਿੱਖ ਡੇ ਪਰੇਡ। ਇੱਕ ਅਜਿਹਾ ਇਤਿਹਾਸਕ ਸਮਾਗਮ ਜੋ ਸਾਡੀ ਰੂਹ, ਸਾਡੀ ਪਛਾਣ ਅਤੇ ਸਾਡੀ ਵਿਰਾਸਤ ਨੂੰ ਦੁਨੀਆ ਭਰ ਵਿੱਚ ਰੋਸ਼ਨ ਕਰਦਾ ਹੈ। ਅਮਰੀਕਾ ਭਰ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਸ ਮਹਾਨ ਕੌਮੀ ਇਕੱਠ ਦਾ ਹਿੱਸਾ ਬਣਨ ਤੇ ਆਪਣੀ ਹਾਜ਼ਰੀ ਨਾਲ ਇਸ ਮੌਕੇ ਨੂੰ ਹੋਰ ਯਾਦਗਾਰ ਬਣਾਉਣ ਦਾ। ਆਓ 25 ਅਪ੍ਰੈਲ ਨੂੰ ਨਿਊਯਾਰਕ ਵਿਖੇ ਇਕੱਠੇ ਹੋ ਕੇ ਆਪਣੀ ਪਛਾਣ, ਆਪਣੀ ਸ਼ਾਨ ਅਤੇ ਆਪਣੀ ਏਕਤਾ ਨੂੰ ਹੋਰ ਮਜ਼ਬੂਤ ਬਣਾਈਏ ਅਤੇ ਸਿੱਖ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਈਏ। ਅੱਜ ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵੱਲੋਂ ਜਿਹੜੀ ਸਿੱਖ ਡੇ ਪਰੇਡ ਨਿਊਯਾਰਕ ਸਿਟੀ ਦੇ ਵਿੱਚ ਸਜਾਈ ਜਾਂਦੀ ਆ, ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਬੇਨਤੀ ਵੀ ਵੱਧ ਚੜ ਕੇ ਉਸ ਪਰੇਡ ਨੂੰ ਕਾਮਯਾਬ ਕਰਨ ਲਈ ਉਸ ਵਿੱਚ ਆਪ ਜੀ ਸ਼ਾਮਲ ਹੋ। ਇਹ ਬੇਨਤੀਆਂ ਪ੍ਰਵਾਨ ਕਰਿਓ ਜੀ। ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਿਊਅਰਸ, ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਵਿਊਅਰਸ, ਅਖੀਰਲੇ ਸਮੇਂ ਦਾ ਜਿਸ ਤਰ੍ਹਾਂ ਕਿ ਅੱਜ ਫਰਾਈਡੇ ਹੈ, ਸੋ ਆਪਾਂ ਆਪਣੇ ਵਿਊਅਰਸ ਦੀਆਂ ਜਿਹੜੀਆਂ ਨਜ਼ਮਾਂ ਨੇ ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਪੰਜਾਬੀ ਦੀ ਨਜ਼ਮ ਹੈਗੀ ਸਾਡੇ ਹਰਜਿੰਦਰ ਸਿੰਘ ਸੰਧੂ ਜੀ ਜਿਹੜੇ UK ਤੋਂ ਨੇ, ਉਹਨਾਂ ਦੀ ਪੰਜਾਬੀ ਦੀ ਨਜ਼ਮ ਹੈ ਸਿੱਖ ਪੰਥ ਨੂੰ ਮੋੜ ਦਿਓ ਦਾੜੇ ਤੇ ਦਸਤਾਰਾਂ। ਸੋ ਸ਼ੇਰਬਾਜ਼ ਸਿੰਘ ਢਲੋਂਜੀਰਾ ਦੀ ਉਹਨਾਂ ਦੀ ਇੰਗਲਿਸ਼ ਦੀ ਨਜ਼ਮ ਹੈ, ਉਹ ਹੈਗੀ ਹੈ ਰਾਈਜ਼ ਬਿਯੋਂਡ ਦਾ ਚੇਨਸ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਸ਼ੁਕਰਗੁਜ਼ਾਰ ਹੈ ਆਪਣੇ ਸ਼ਾਇਰ ਵੀਰਾਂ ਦੇ ਜਿਹੜੇ ਆਪਣੀਆਂ ਲਿਖਤਾਂ ਸਾਨੂੰ ਭੇਜਦੇ ਨੇ। ਭਾਈ ਸੰਤੋਖ ਸਿੰਘ ਭਾਊ ਜੀ ਕੁਝ ਪਰਸਨਲ ਮਜਬੂਰੀਆਂ ਕਰਕੇ ਅੱਜ ਕੱਲ੍ਹ ਬਹੁਤਾ ਬਿਜ਼ੀ ਨੇ। ਉਹਨਾਂ ਨੇ ਸਗੋਂ ਰਿਗਰੈਟ ਵੀ ਕੀਤਾ ਸੀ ਕਿ ਵੀ ਮੈਂ ਨਹੀਂ ਲਿਖ ਪਾ ਰਿਹਾ। ਔਰ ਭਾਈ ਹਰਜਿੰਦਰ ਸਿੰਘ ਸੰਧੂ UK ਤੋਂ ਜਿਨ੍ਹਾਂ ਦੀ ਨਜ਼ਮ ਅੱਜ ਹੀ ਸਾਨੂੰ ਵਸੂਲ ਹੋਈ ਹੈ ਜੀ, ਇਹ ਵੀ ਬੜੀ ਉਮਦਾ ਇਹਨਾਂ ਦੀ ਲਿਖਤ ਹੈ। ਅਸੀਂ ਇੱਕ ਪਹਿਲਾਂ ਵੀ ਸਾਂਝੀ ਕੀਤੀ ਸੀ ਪਿਛਲੇ ਪੀਰੀਅਡਸ, ਔਰ ਅਸੀਂ ਇਹਨਾਂ ਨੂੰ ਇਹ ਦਰਖਾਸਤ ਵੀ ਕਰਾਂਗੇ ਕਿ ਵੀ ਜੇ ਉਹ ਸਾਨੂੰ ਰੈਗੂਲਰ ਵੀ ਭੇਜਣਗੇ ਤੇ ਅਸੀਂ ਉਹਨਾਂ ਨੂੰ ਜ਼ਰੂਰ ਜਿਹੜਾ ਇਸ ਸਲੋਟ ਦੇ ਵਿੱਚ ਸਾਂਝਾ ਕਰਾਂਗੇ। ਉਹਨਾਂ ਦੀ ਬਰੀਫ ਪੰਜਾਬੀ ਨਜ਼ਮ ਹੈ। ਔਰ ਇਸੇ ਤਰ੍ਹਾਂ ਸ਼ੇਰਬਾਜ਼ ਸਿੰਘ ਢਿੱਲੋਂ ਜਿਹੜੇ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਜਿਵੇਂ ਉਹਨਾਂ ਨੇ ਲਗਾਤਾਰਤਾ ਦੇ ਨਾਲ ਸਟਰਗਲ ਨਾਲ ਜੁੜੀ ਹੋਈ, ਲੇਕਿਨ ਉਸ ਦੇ ਵਿੱਚ ਫਿਲਾਸਫੀ ਵੀ, ਸਿੱਖ ਹਿਸਟਰੀ ਵੀ ਔਰ ਮਾਡਰਨ ਈਡੀਅਮ ਵੀ, ਔਰ ਫਿਰ ਕੋਈ ਨਾਅਰੇਬਾਜ਼ੀ ਨਹੀਂ ਹੈ। ਇੱਕ ਗੰਭੀਰ ਉਹਨਾਂ ਦੀ ਲਿਖਤ ਜਿਹੜੀ ਕਿ ਇੱਕ ਹਾਈਲੀ ਇੰਟੈਲੈਕਚੁਅਲ ਲੈਵਲ ਦੀ ਹੈ, ਉਹਨੂੰ ਸਾਡੇ ਵਿਊਅਰਸ ਬਹੁਤ ਐਪਰੀਸ਼ੀਏਟ ਕਰਦੇ ਨੇ। ਉਹਨਾਂ ਦੀ
ਲਿਖਤ ਨੂੰ। ਜੀ ਸੋ ਅਸੀਂ ਪਹਿਲਾਂ ਹਰਜਿੰਦਰ ਸਿੰਘ ਸੰਧੂ ਯੂਕੇ ਵਾਲਿਆਂ ਦੀ ਜਿਹੜੀ ਨਜ਼ਮ ਹੈ, ਉਹਨਾਂ ਨੇ ਸਿੱਖ ਪੰਥ ਨੂੰ ਮੋੜ ਦਿਓ ਦਾੜੇ ਦਸਤਾਰਾਂ। ਸੋ ਜ਼ਾਹਰ ਹੈ ਕਿ ਜਿਹੜਾ ਅੱਜ ਇੱਕ ਟ੍ਰੈਂਡ ਚੱਲਿਆ, ਕਿਉਂਕਿ ਬੀਜੇਪੀ ਨੇ ਇਹ ਦਾਅਵਾ ਕੀਤਾ ਹੋਇਆ ਕਿ ਜੀ ਅਸੀਂ 2027 'ਚ ਪੰਜਾਬ 'ਚ ਸਰਕਾਰ ਬਣਾਉਣੀ ਹੈ, ਤੇ ਜਿਹੜੇ ਉਧਾਰ ਹੀ ਵਿਕਣ ਲਈ ਤਿਆਰ ਹੁੰਦੇ ਨੇ ਉਹ ਆਪਣਾ ਚੁੱਲ੍ਹਾ ਚੁੱਕ ਕੇ ਕੋਈ ਅਕਾਲੀਆਂ 'ਚੋਂ, ਕੋਈ ਕਾਂਗਰਸ 'ਚੋਂ, ਕੋਈ ਆਮ ਆਦਮੀ ਪਾਰਟੀ 'ਚੋਂ, ਦੂਜੇ ਹੁਣ ਉਹਨਾਂ ਦੇ ਜਾ ਕੇ ਵਿਹੜੇ 'ਚ ਦਸਤਕ ਦੇ ਰਹੇ ਨੇ, ਉੱਥੇ ਔਲਖ ਨਿਰੰਜਨ ਕਰ ਰਹੇ ਨੇ। ਸੋ ਇਹ ਉਹਨਾਂ ਨੂੰ ਹੀ ਸਿਹਦਤ ਹੈ ਇਸ 'ਚ ਸਾਰੀ ਕੈਟਾਗਰੀ, ਜਗਮੀਤ ਸਿੰਘ ਬਰਾੜ, ਕੈਪਟਨ ਅਮਰਿੰਦਰ, ਹਰਵਿੰਦਰ ਸਿੰਘ ਫੂਲਕੇ ਵਰਗੇ ਜਿਹੜੇ, ਔਰ ਅਜੇ ਹੋਰ ਵੀ ਆਉਣਗੇ ਜਦੋਂ ਤੱਕ ਚੋਣਾਂ ਹੋਣੀਆਂ ਨੇ ਜਾਂ ਅਗਲਾ ਵਰ੍ਹਾ ਆਉਂਦਾ, ਉਹਨਾਂ ਦਾ ਇਹ ਕਹਿਣਾ ਸਿੱਖ ਪੰਥ ਨੂੰ ਮੋੜ ਦਿਓ ਦਾੜੇ ਦਸਤਾਰਾਂ, ਕਿ ਵੀ ਇਸ ਜਾਓ ਤੁਸੀਂ ਹਿੰਦੂ ਵੀ ਬਣੋ, ਪਰ ਇਸ ਜਿਹੜਾ ਸਾਡਾ ਰੂਪ ਹੈ ਇਸ ਨੂੰ ਬਦਨਾਮ ਨਾ ਕਰੋ। ਅੱਛਾ, ਸਿੱਖ ਪੰਥ ਨੂੰ ਮੋੜ ਦਿਓ ਦਾੜੇ ਦਸਤਾਰਾਂ, ਫੇਰ ਨਾਗਪੁਰ ਨੂੰ ਜਾਣ ਲਈ ਬੰਨ੍ਹ ਲਿਓ ਕਤਾਰਾਂ, ਪਰ ਸਿੱਖ ਪੰਥ ਨੂੰ ਮੋੜ ਦਿਓ ਦਾੜੇ ਦਸਤਾਰਾਂ। ਜ਼ਬਰ ਜਨਾਈਆਂ ਜਾ ਕੇ ਫੇਰ ਦਿਓ ਵਧਾਈਆਂ, ਆਖਿਓ ਸੂਰਮਿਆਂ ਐਸੀਆਂ ਨਹੀਂ ਕਿਸੇ ਪੂਰੀਆਂ ਪਾਈਆਂ, ਖੁੱਲੀਆਂ ਛੁੱਟੀਆਂ ਫੜ ਲਿਓ ਭਾਵੇਂ ਨੰਗੀਆਂ ਤਾਰਾਂ, ਪਰ ਸਿੱਖ ਪੰਥ ਨੂੰ ਮੋੜ ਦਿਓ ਦਾੜੇ ਦਸਤਾਰਾਂ। ਸ਼ਿਵਲਿੰਗ ਪੂਜਿਓ ਘਰਾਂ ਵਿੱਚ ਭਾਵੇਂ ਗੰਗਾ ਨਹਾ ਲਿਓ, ਸ਼ਿਵਲਿੰਗ ਪੂਜਿਓ ਘਰਾਂ ਵਿੱਚ ਭਾਵੇਂ ਗੰਗਾ ਨਹਾ ਲਿਓ, ਲਾ ਕੇ ਪੱਗਾਂ ਨੀਲੀਆਂ ਫਿਰ ਭਗਵੇਂ ਪਾ ਲਿਓ, ਬੁੱਕਲ ਦੇ ਸੱਪ ਨਾ ਬਣੋ ਕਰੋ ਨਾ ਪਿੱਠ ਤੇ ਵਾਰਾਂ, ਸਿੱਖ ਪੰਥ ਨੂੰ ਮੋੜ ਦਿਓ ਦਾੜੇ ਦਸਤਾਰਾਂ, ਕਿ ਵੀ ਇਹ ਸਿੱਖੀ ਰੂਪ ਨੂੰ ਬਦਨਾਮ ਨਾ ਕਰੋ। ਬੀਜ ਨਾਸ ਕਹਿੰਦੇ ਕਰ ਦੇਣਾ ਨਾਲੇ ਤੁਖਮ ਮਿਟਾਉਣਾ, ਜੋ ਹਿੰਦੂ ਤਵੀਆਂ ਦਾ ਏਜੰਡਾ ਹੈ ਸਿੱਖਾਂ ਲਈ। ਅੱਛਾ, ਬੀਜ ਨਾਸ ਕਹਿੰਦੇ ਕਰ ਦੇਣਾ ਨਾਲੇ ਤੁਖਮ ਮਿਟਾਉਣਾ, ਚਰਨ ਉਹਨਾਂ ਦੇ ਫੜ ਲਵੋ ਜਾਂ ਮੱਲੇ ਦੌਣਾ, ਚਰਨ ਦਾਸੀਆਂ ਜਾ ਬਣੋ ਕਰੋ ਗੋਲੀਆਂ ਕਾਰਾਂ, ਪਰ ਸਿੱਖ ਪੰਥ ਨੂੰ ਮੋੜ ਦਿਓ ਦਾੜੇ ਦਸਤਾਰਾਂ। ਜਿਹੜੀ ਜੁੱਤੀ ਹੈ ਪੈਰ ਦੀ, ਉਹਨੂੰ ਪੁਰਾਤਨ ਨਿਹੰਗਾਂ ਦੇ ਬੋਲਿਆਂ ਚਰਨ ਦਾਸੀ ਕਿਹਾ ਜਾਂਦਾ, ਕਿ ਉਹਨਾਂ ਦੀਆਂ ਜੁੱਤੀ ਚਾਟੋ, ਤੁਸੀਂ ਉਹਨਾਂ ਦੀਆਂ ਜੁੱਤੀਆਂ ਬਣ ਜਾਓ। ਜਿਹੜੇ ਜਿਹਨੇ ਡਿਕਲੇਅਰਡਲੀ ਕਹਿੰਦੇ ਨੇ ਵੀ ਤੁਹਾਡਾ ਬੀਜ ਨਾਸ ਕਰ ਦੇਣਾ, ਉਹਨਾਂ ਦੇ ਪੈਰ ਫੜ ਲਓ, ਉਹਨਾਂ ਦੀਆਂ ਚਰਨ ਦਾਸੀਆਂ ਬਣੋ ਔਰ ਉਹਨਾਂ ਦੇ ਨੌਕਰਾਣੀਆਂ ਬਣੋ, ਔਰ ਪਰ ਇਹ ਸਿੱਖੀ ਰੂਪ ਜਿਹੜਾ ਇਹ ਵਾਪਸ ਕਰੋ, ਜਾ ਕੇ ਉਹਨਾਂ ਦਾ ਭਗਵਾਂ ਪਾ ਕੇ ਰੁੰਡਤ ਮੁੰਡਤ ਹੋ ਕੇ ਉਹਨਾਂ ਦਾ ਜਿਹੜਾ ਸ਼ਿਵਲਿੰਗ ਪੂਜੋ ਜਾ ਕੇ। ਸੈਂਕੜੇ ਹੋਣ ਸ਼ਹੀਦੀਆਂ ਉਹ ਕੁਝ ਨਾ ਬੋਲੇ, ਉਸਦੇ ਬਣ ਜਾਓ ਲਾਕੜੀ ਬਿਨਾ ਦਮੋਂ ਗੋਲੇ, ਪਾ ਕੇ ਚੂੜੀਆਂ ਭਾਵੇਂ ਛੜੇ ਦੀਆਂ ਬਣ ਜਾਓ ਨਾਰਾਂ, ਪਰ ਸਿੱਖ ਪੰਥ ਨੂੰ ਮੋੜ ਦਿਓ ਦਾੜੇ ਦਸਤਾਰਾਂ। ਕਿ ਵਿਆਹ ਨਹੀਂ ਹੋਇਆ ਤੇ ਛੜਿਆਂ ਦੀਆਂ ਨਾਰਾਂ ਬਣ ਜਾਓ, ਚੂੜੀਆਂ ਪਾ ਲਈਆਂ ਤੇ ਸਮਝ ਲਓ ਕਿ ਵੀ ਤੁਸੀਂ ਸੁਹਾਗਣਾ ਹੋ ਗਈਆਂ। ਅਬਦਾਲੀਆਂ ਅੰਗਰੇਜ਼ਾਂ ਨਾਲ ਸਿੰਝ ਲੈਂਦੇ ਰਹੇ ਹਾਂ, ਔਰੰਗਜ਼ੇਬ ਜੇ ਮੁਗਲਾਂ ਨਾਲ ਖਿੱਝ ਲੈਂਦੇ ਰਹੇ ਹਾਂ, ਵਿਪਰਾਂ ਨਾਲ ਜੰਗ ਛਿੜ ਪਈ ਨਾ ਮੰਨੀਏ ਹਾਰਾਂ, ਪਰ ਤੁਸੀਂ ਸਿੱਖ ਪੰਥ ਨੂੰ ਮੋੜ ਦਿਓ ਦਾੜੇ ਦਸਤਾਰਾਂ। ਕਿ ਵੀ ਅਸੀਂ ਅਬਦਾਲੀਆਂ ਨਾਲ ਟੱਕਰ ਲਈ, ਅੰਗਰੇਜ਼ਾਂ ਨਾਲ ਲਈ, ਮੁਗਲਾਂ ਨਾਲ ਲਈ, ਹੁਣ ਸਾਡੀ ਵਿਪਰਾਂ ਦੇ ਨਾਲ, ਬ੍ਰਾਹਮਣਾਂ ਦੇ ਨਾਲ, ਬ੍ਰਾਹਮਣਵਾਦੀਆਂ ਦੇ ਨਾਲ ਜੰਗ ਛਿੜੀ ਹੋਈ ਹੈ। ਨਾ ਅਸੀਂ ਪਹਿਲਾਂ ਹਾਰ ਮੰਨੀ, ਉਹਨਾਂ ਦੀ ਸਫ ਵਲੇਟੀ, ਨਾ ਅਸੀਂ ਹੁਣ ਮੰਨਦੇ ਹਾਂ, ਪਰ ਤੁਸੀਂ ਜਿਹੜੇ ਕਾਵਰਡ ਔਰ ਲਾਲਚੀ ਔਰ ਜਿਹੜੇ ਮੌਕਾ ਪ੍ਰਸਤ, ਤੁਸੀਂ ਇਹ ਸਿੱਖੀ ਰੂਪ ਨੂੰ ਛੱਡੋ ਔਰ ਜਿਹੜਾ ਹੈ ਉਹ ਸਾਨੂੰ ਬਦਨਾਮ ਨਾ ਕਰੋ। ਸੋ ਬਹੁਤ ਬਹੁਤ ਸ਼ੁਕਰੀਆ। ਸ਼ੇਰਬਾਜ਼ ਸਿੰਘ ਢਿੱਲੋਂ, ਰਾਈਜ਼ ਬਿਯੋਂਡ ਦਾ ਚੇਨਸ। When path seems lost and shadows grow and no clear path is left to go, we call it problem, soft in name, yet it is bondage wrapped in shame. ਜਦੋਂ ਅਸੀਂ ਇਉਂ ਜਾਪਦਾ ਵੀ ਰਾਹ ਗਵਾਚ ਗਿਆ ਜਾਂ ਅਸੀਂ ਗਵਾਚ ਗਏ ਹਾਂ ਰਾਹ ਤੋਂ, ਔਰ ਪਰਛਾਵੇਂ ਵੱਧਦੇ ਜਾਂਦੇ ਨੇ, ਕੋਈ ਵੀ ਸਾਫ਼ ਰਸਤਾ ਸਾਹਮਣੇ ਨਜ਼ਰ ਨਹੀਂ ਆਉਂਦਾ, ਭਾਵੇਂ ਇਸ ਨੂੰ ਅਸੀਂ ਜਿਵੇਂ ਹੁੰਦਾ ਜੀ ਪੰਜਾਬ ਸਮੱਸਿਆ ਦਾ ਕੀ ਹੱਲ ਹੈ, ਫਲਾਣਾ ਸਿੱਖਾਂ ਦੀ ਸਮੱਸਿਆ ਕੀ ਹੈ, ਉਹਨਾਂ ਨੇ ਕਿਹਾ ਵੀ ਕਾਲ ਇਟ ਪ੍ਰੋਬਲਮ ਸੌਫਟ ਇਨ ਨੇਮ। ਇਹ ਇੱਕ ਪਿਆਰਾ ਜਿਹਾ ਲਫ਼ਜ਼ ਅਸੀਂ ਜਿਹੜਾ ਅਸਲ ਤੋਂ ਭੱਜਣ ਲਈ ਘੜਿਆ ਹੋਇਆ, ਯੈਟ ਇਟ ਇਜ਼ ਬੌਂਡੇਜ ਰੈਪਡ ਇਨ ਸ਼ੇਮ। ਅਸਲੀ ਗੱਲ ਗੁਲਾਮੀ ਹੈ, ਪਰ ਕਿਉਂਕਿ ਇਹ ਲਫ਼ਜ਼ ਸ਼ਰਮ ਦਿੰਦਾ ਹੈ ਤੇ ਅਸੀਂ ਇਸ ਦੇ ਲਈ ਸੌਫਟ ਲਫ਼ਜ਼ ਪ੍ਰੋਬਲਮ ਲੱਭ ਲਿਆ ਹੋਇਆ।
ਪਰ ਅਸਲ ਪ੍ਰੋਬਲਮ ਜਿਹੜੀ ਹੈ ਉਹ ਗੁਲਾਮੀ ਹੈ। when path seems lost and shadows grow and no clear path is left to go, we call it problem, soft in name, yet it is bondage wrapped in shame. A silent cage, no iron bars, yet dims your dreams, outshines your stars, where freedom fades to fragile lore and self-respect knocks at no door. स्वैमान खत्म। जी। चुप वाली एक केज, एक पिंजरा, इस साइलेंट केज, नो आयरन बार्स, भावें कोई ये नहीं है भी ਉਹਦੇ ਤੇ केज ਦੇ ਉੱਤੇ ਕੋਈ ਆਇਰਨ ਦੇ ਲੋਹੇ ਦੀਆਂ ਜਿਹੜੇ ਨੇ ਉਹ ਸਲਾਖਾਂ ਲੱਗੀਆਂ ਹੋਈਆਂ ਨੇ। yet dims your dreams, outshines your stars, ਤੁਹਾਡੇ ਸੁਪਨਿਆਂ ਦੀ ਘਾਤਕ, ਤੁਸੀਂ ਕੇਜ ਦੇ ਵਿੱਚ ਹੋ, ਭਾਵੇਂ ਨਜ਼ਰ ਨਹੀਂ ਆਉਂਦੇ ਉਹਦੇ ਡੰਡੇ, ਲੇਕਿਨ ਤੁਹਾਡੀਆਂ ਹੋਪ ਸਾਰੀਆਂ ਮਰੀਆਂ ਹੋਈਆਂ ਨੇ। ਜਦੋਂ ਫਰੀडम ਜਿਹੜੀ ਹੈ ਉਹ ਫ੍ਰੈਜਲ ਹੋ ਜਾਂਦੀ ਹੈ, ਉਹ ਛੱਡ ਰਹੀ ਹੁੰਦੀ ਹੈ, ਐਂਡ ਸੈਲਫ ਰਿਸਪੈਕਟ ਨੌਕਸ ਐਟ ਨੋ ਡੋਰ, ਆਜ਼ਾਦ ਲੋਕਾਂ ਦੇ ਹਰ ਦਰਵਾਜ਼ੇ ਤੇ ਸੈਲਫ ਰਿਸਪੈਕਟ, ਸਵੈਮਾਨ ਜਿਹੜਾ ਹੈ ਉਹ ਦਸਤਕ ਦੇ ਰਿਹਾ ਹੁੰਦਾ ਹੈ। ਪਰ ਜਦੋਂ ਤੁਸੀਂ ਗੁਲਾਮ ਹੁੰਦੇ ਹੋ ਉਹ ਕਿਸੇ ਵੀ ਦਰਵਾਜ਼ੇ ਤੇ ਨਹੀਂ ਹੁੰਦਾ, ਸਾਰੇ ਹੀ ਉਸ ਮਾਯੂਸੀ ਦੇ ਵਿੱਚ, ਗੁਲਾਮੀ ਦੇ ਵਿੱਚ ਜੀ ਰਹੇ ਹੁੰਦੇ ਨੇ। A realm where will begins to bow, where I am free, feels false somehow, where unseen hands control your breath, a living pause, not living death. ਜ਼ਾਰਾ ਮੌਤ ਨਹੀਂ ਹੈ, ਪਰ ਤੁਸੀਂ ਉਵੇਂ ਹੀ ਜਿਵੇਂ ਹੁੰਦਾ ਜੇ ਮੁਰਦੇ ਹਾਣ ਪਈ ਹੋਈ ਹੈ ਕਿ ਵੀ ਤੁਰੇ ਤੁਸੀਂ ਉਵੇਂ ਹੀ ਜਿਵੇਂ ਲਾਸ਼ਾਂ, ਜਿਉਂਦੀਆਂ ਲਾਸ਼ਾਂ ਜਦੋਂ ਕਿਹਾ ਜਾਂਦਾ ਤੁਰੇ ਫਿਰਦੇ ਨੇ, ਕਿਉਂਕਿ ਤੁਹਾਡੇ ਅਹਿਸਾਸ ਕਿਲ ਕਰ ਦਿੱਤੇ ਜਾਂਦੇ ਨੇ। ਤੁਸੀਂ ਜਿਹੜੇ ਨੇ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਵੀ ਅਸੀਂ ਆਜ਼ਾਦ ਨਹੀਂ ਹੈ, ਔਰ ਅਨਸੀਨ ਹੈਂਡਸ ਕੰਟਰੋਲ ਯੂਰ ਬ੍ਰੈਥ, ਤੁਹਾਨੂੰ ਲੱਗਦਾ ਵੀ ਤੁਹਾਡੀ ਤਾਂ ਹਰ ਚੀਜ਼ ਦੇ ਉੱਤੇ ਕਿਸੇ ਹੋਰ ਦਾ ਕਬਜ਼ਾ ਹੈ, ਤੁਸੀਂ ਤਾਂ ਆਪਣੀ ਕਿਸਮਤ ਆਪ ਘੜਨ ਦਾ ਹੱਕ ਤਾਂ ਦੂਰ ਦੀ ਗੱਲ, ਕੋਈ ਤੁਹਾਡੀ ਆਪਣੀ ਦੌਲਤ ਵੀ ਨਹੀਂ ਹੈ, ਆਪਣੇ ਰਿਸੋਰਸਿਸ, ਆਪਣਾ ਆਧਾਰ, ਹਰ ਇੱਕ ਨੂੰ ਕੋਈ ਹੋਰ ਜਿਹੜੀ ਹੈ ਪਾਵਰ ਉਹ ਕੰਟਰੋਲ ਕਰ ਰਹੀ ਹੈ। ਬਟ ਪੌਜ਼, ਰਿਫਲੈਕਟ ਐਂਡ ਲਰਨ ਟੂ ਸੀ, not all chains last eternally, some storms are brief, some linger long, some weak, some fierce, some right, some wrong. ਪਰ ਸੋਚੋ ਜ਼ਰਾ ਧੀਰਜ ਦੇ ਨਾਲ, ਬਟ ਪੌਜ਼, ਰਿਫਲੈਕਟ ਐਂਡ ਲਰਨ ਟੂ, ਇਹ ਦੇਖੋ ਕਿ ਇਹ ਹਮੇਸ਼ਾ ਦੇ ਲਈ ਤਾਂ ਨਹੀਂ ਬਣੀਆਂ ਚੇਨਸ ਕਿ ਵੀ ਜੇ ਤੁਸੀਂ ਐਫਰਟ ਕਰਕੇ ਇਹਨਾਂ ਨੂੰ ਕੱਟਣਾ ਚਾਹੋਗੇ ਤਾਂ ਫਿਰ ਵੀ ਇਹ ਰਹਿਣਗੇ, ਇਟਰਨਲ ਨਹੀਂ ਨੇ, ਇਹ ਕੱਟੀਆਂ ਜਾ ਸਕਦੀਆਂ ਨੇ। ਕੁਛ ਤੂਫਾਨ ਆਉਂਦੇ ਨੇ, ਉਹ ਬਰੀਫ ਹੁੰਦੇ ਨੇ, ਵਾਵ ਰੋੜੇ ਵਾਂਗ ਨਿਕਲ ਜਾਂਦੇ ਨੇ, ਕੁਛ ਲੰਬਾ ਵਕਤ ਹੁੰਦੇ ਨੇ, ਕੁਛ ਕਮਜ਼ੋਰ ਹੁੰਦੇ ਨੇ, ਕੁਛ ਜਿਹੜੇ ਨੇ ਸਖਤ ਹੁੰਦੇ ਨੇ, ਕੁਛ ਠੀਕ, ਕੁਛ ਗਲਤ, ਇਹ ਸਭ ਕੁਛ ਵਾਪਰ ਰਿਹਾ ਹੁੰਦਾ। ਸਮ ਫੇਡ ਲਾਈਕ ਮਿਸਟ ਐਟ ਬ੍ਰੇਕ ਆਫ ਡੇ, some stubborn clouds that choose to stay, and some, if left without a fight, may root themselves and steal your light. ਉਦਾਹਰਣ ਦਿੱਤੀ ਹੈ ਕਿ ਜਦੋਂ ਸਵੇਰ ਦਾ ਸੂਰਜ ਚੜ੍ਹਦਾ ਹੈ ਤੇ ਜਿਹੜੀ ਧੁੰਦ ਹੈ ਉਹ ਛੱਟ ਜਾਂਦੀ ਹੈ, ਕੁਛ ਬੱਦਲ ਜਿਹੜੇ ਹੱਠੀ ਢੀਠ ਕਿਸਮ ਦੇ ਨੇ ਉਹ ਰਹਿ ਵੀ ਜਾਂਦੇ ਨੇ, ਔਰ ਕੁਛ ਜਿਹੜੇ ਨੇ ਜੇ ਉਹਨਾਂ ਨੂੰ ਤੁਸੀਂ ਚੈਲੰਜ ਨਾ ਕਰੋ, ਜਿਹੜੇ ਹਾਲਾਤ ਤੁਹਾਡੇ ਸਾਹਮਣੇ ਨੇ, ਉਹ ਫਿਰ ਤੁਹਾਡੀ ਰੋਸ਼ਨੀ ਨੂੰ ਚੁਰਾ ਲੈਣਗੇ ਔਰ ਤੁਹਾਡੀ ਗੁਲਾਮੀ ਨੂੰ ਹੋਰ ਵੀ ਉਹ ਪਰਪੈਚੂਏਟ ਕਰਨਗੇ। ਨਾਈਸ। What feeds their strength, what makes them rise, not fate, but veiled, unguarded eyes, a lack of wisdom, dimmed in sight, that lets the darkness mimic light. ਉਹਨਾਂ ਦੀ ਸਟਰੈਂਥ ਕੀ ਹੈ? what feeds their strength, what makes them rise, ਉਹਨਾਂ ਨੂੰ ਕਿਹੜੀ ਚੀਜ਼ ਖੜਾ ਕਰਦੀ ਹੈ? not fate, but veiled, unguarded eyes. ਨਸੀਬ ਤੇ ਉੱਤੇ ਛੱਡਣਾ ਨਹੀਂ ਹੈ ਜੀ, ਸਾਡੇ ਕਰਮਾਂ 'ਚ ਗੁਲਾਮੀ ਲਿਖੀ ਹੋਈ ਹੈ, ਪਰ ਜਦੋਂ ਤੁਸੀਂ ਉਹਨਾਂ ਅੱਖਾਂ ਦੇ ਨਾਲ ਜਿਨ੍ਹਾਂ ਨੇ ਗੁਲਾਮੀ ਦੇ ਸੰਗਲ ਕੱਟਣ ਦਾ ਧਈਆ ਕੀਤਾ, ਤੁਸੀਂ ਗੁਲਾਮੀ ਦੇਖਦੇ ਹੋ, ਫਿਰ ਧਈਆ ਕਰਦੇ ਹੋ ਵੀ ਇਹਨੂੰ ਅਸੀਂ ਨਹੀਂ ਕਬੂਲਣਾ। ਇਹ ਲੈਕ ਆਫ ਵਿਜ਼ਡਮ, ਡਿਮਡ ਇਨਸਾਈਟ, ਜੇ ਤੁਸੀਂ ਅਕਲੋਂ ਸਖਣੇ ਹੋ, ਤੁਹਾਡੇ ਅੰਦਰ ਆਜ਼ਾਦ ਹੋਣ ਦਾ ਜਿਹੜਾ ਜਜ਼ਬਾ ਉਹ ਮੁੱਕ ਗਿਆ, that lets the darkness mimic light,
ਫਿਰ ਜਿਸ ਹਨੇਰੇ 'ਚ ਤੁਸੀਂ ਜੀ ਰਹੇ ਹੁੰਦੇ ਹੋ ਉਹ ਵੀ ਤੁਹਾਨੂੰ ਰੋਸ਼ਨੀ ਲੱਗਣ ਲੱਗ ਜਾਂਦਾ ਹੈ। ਜਿਵੇਂ ਜਿਹੜੇ ਉਹਨਾਂ ਨੂੰ ਕੀ ਸਟਾਕਹੋਮ ਸਿੰਡਰੋਮ ਹੁੰਦਾ ਹੈ ਕਿ ਵੀ ਗੁਲਾਮੀ ਨੂੰ ਹੀ ਤੁਸੀਂ ਪਿਆਰ ਕਰਨ ਲੱਗ ਜਾਂਦੇ ਹੋ। ਜੀ The foe is cunning, cloaked, concealed. He wins when truth remains unsealed. He crowns himself your inner lord while you unknowingly accord. ਤੁਹਾਡਾ ਦੁਸ਼ਮਨ ਕਨਿੰਗ ਹੈ, ਕਮੀਨਾ, ਲਬਾਦੇ 'ਚ ਜਿਹੜਾ ਆਪਣੇ ਆਪ 'ਚ ਨੂੰ ਉਹਨੇ ਲੁਕਾਇਆ ਹੋਇਆ ਹੈ, ਝੂਠਾ। ਜਦੋਂ ਸੱਚਾਈ ਚੈਲੰਜ ਨਹੀਂ ਕਰਦੀ ਉਦੋਂ ਹੀ ਉਹ ਜਿੱਤਦਾ ਹੈ। ਜੇ ਸੱਚ ਖੜ ਜਾਏ, ਸੱਚ ਦੇ ਸਾਹਮਣੇ ਤਾਂ ਸੱਚ ਦਾ ਆਪਣਾ ਭਾਰ ਹੁੰਦਾ, ਕੌਣ ਉਹਦੇ ਸਾਹਮਣੇ ਖਲੋ ਸਕਦਾ? ਉਹ ਤੁਹਾਡੇ ਅੰਦਰ ਦਾ ਮਾਲਕ ਬਣ ਕੇ ਬੈਠਾ ਹੋਇਆ। ਜਦੋਂ ਕਿ ਤੁਸੀਂ ਅਨਨੋਇੰਗਲੀ ਉਸ ਸਾਰੇ ਝਾਂਸੇ ਦੇ ਵਿੱਚ ਫਸੇ ਹੋਏ ਹੋ, ਉਸ ਅਕੋਰਡ ਦਾ ਹਿੱਸਾ ਬਣ ਜਾਂਦੇ ਹੋ ਜਿਹਦਾ ਮਾਸਟਰ ਉਹ ਹੈ। ਬਟ ਨੌਲੇਜ the sacred flame that breaks illusion, shatters shame. It whispers, wake, reclaim your throne. No tyrant rules what you have known. ਪਰ ਗਿਆਨ ਚਾਨਣ, ਬਟ ਨੌਲੇਜ the sacred flame, ਇਹ ਚਾਨਣ ਦਾ ਸੁੱਚਾ ਪਵਿੱਤਰ ਪਾਕ ਦੀਵਾ, ਰੋਸ਼ਨੀ, ਫਲੇਮ, ਜੀ ਜਿਹੜਾ ਤੁਹਾਡੇ ਅੰਦਰਲੇ ਇਲੂਜ਼ਨ ਨੂੰ ਤੋੜਦਾ ਹੈ। ਤੁਹਾਡੇ ਅੰਦਰ ਜਿਹੜਾ ਇੱਕ ਸ਼ਰਮ ਦੇ ਥੱਲੇ ਤੁਸੀਂ ਗੁਲਾਮੀ ਨੂੰ ਕਬੂਲ ਕਰਕੇ ਬੈਠੇ ਹੋ, ਉਸ ਡਰ ਨੂੰ ਵੀ ਕੱਢਦਾ ਹੈ। ਇਹ ਤੁਹਾਡੇ ਕੰਨਾਂ ਦੇ ਵਿੱਚ ਤੁਹਾਡੀ ਰੂਹ ਦੇ ਨਾਲ ਲੱਗ ਕੇ ਵਿਸਪਰ ਕਰਦਾ ਹੈ, ਵੇਕ, ਰੀਕਲੇਮ ਯੋਰ ਥਰੋਨ, ਜਾਗ, ਤੂੰ ਤਾਂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ, ਤੂੰ ਗੁਰੂ ਗੋਬਿੰਦ ਸਿੰਘ ਦੀ ਧੀ ਹੈ, ਰਾਜ ਕਰੇਗਾ, ਖਾਲਸਾ ਨੂੰ ਪਾਤਸ਼ਾਹੀ ਗੁਰੂ ਨੇ ਬਖਸ਼ੀ ਹੋਈ ਹੈ, ਖੜੇ ਹੋ। ਵਟ ਯੂ ਜਿਹੜਾ ਕੋਈ ਵੀ ਵੇਕ, ਰੀਕਲੇਮ ਯੋਰ ਥਰੋਨ, ਨੋ ਟਾਇਰੈਂਟ ਰੂਲਸ ਵਟ ਯੂ ਹੈਵ, ਅਸੀਂ ਕਿਸੇ ਦਾ ਜ਼ੁਲਮ ਨਹੀਂ ਸਹਾਰਨਾ। ਸੋ ਡੂ ਨਾਟ ਨੀਲ ਇਨ ਹੈਲਪਲੈਸ ਟੀਅਰਸ, ਨਾਟ ਸਮਨ ਪਿਟੀ, ਫੀਡ ਯੋਰ ਫੀਅਰਸ, ਫॉर sympathy thou, soft and kind, can trap the will, can dull the mind. So do not kneel in helpless tears. ਐਵੇਂ ਵਿਚਾਰੇ ਜਾਂ ਬਣ ਕੇ ਗੋਡੇ ਟੇਕ ਕੇ ਵਿਚਾਰਗੀ ਨਾ ਆਪਣੀ ਦੱਸੋ। not someone pity, feed your fears. ਐਵੇਂ ਕਿਸੇ ਦੇ ਤਰਸ ਦੇ ਦਇਆ ਦੇ ਪਾਤਰ ਨਾ ਬਣੋ ਜਿਹੜਾ ਤੁਹਾਡੇ ਅੰਦਰ ਹੋਰ ਡਰ ਪੈਦਾ ਕਰਦਾ ਹੈ। for sympathy thou, soft and kind, ਭਾਵੇਂ ਕੋਈ ਜਿਹੜਾ ਤੁਹਾਡੇ ਨਾਲ ਹਮਦਰਦੀ ਵੀ ਕਰ ਰਿਹਾ ਹੁੰਦਾ ਹੈ, ਬੜੇ ਮਿੱਠੇ ਬੋਲ ਰਿਹਾ ਹੋਏ, can trap the will, can dull the mind, ਉਹ ਤੁਹਾਡੀ ਵਿਲ ਨੂੰ ਜਿਹੜਾ ਹੈ ਉਹ ਕਮਜ਼ੋਰ ਕਰਦਾ ਹੈ। ਇਸ ਲਈ ਅਸੀਂ ਕਿਸੇ ਦੇ ਤਰਸ ਦੇ ਪਾਤਰ ਵੀ ਨਹੀਂ ਬਣਨਾ ਹੈ। ਸਟੈਂਡ ਫਰਮ, ਬੀ ਬੋਲਡ, ਕਨਫਰੰਟ ਦਾ ਸਟੋਰਮ, ਲੈਟ ਕਰੇਜ ਬੀ ਯੋਰ ਟਰੂਐਸਟ ਫਾਰਮ, ਫॉर ਐਵਰੀ ਨੋਟ ਹੈਜ਼ ਹੈਂਡਸ ਟੂ ਅਨਟਾਈ, ਫॉर ਐਵਰੀ ਫਾਲ ਏ ਵੇ ਟੂ ਰਾਈਜ਼ ਹਾਈ। ਖੜੇ ਹੋਵੋ ਬੁਲੰਦੀ ਦੇ ਨਾਲ, ਮਜ਼ਬੂਤੀ ਦੇ ਨਾਲ, ਤੂਫਾਨਾਂ ਦਾ ਮੁਕਾਬਲਾ ਕਰੋ। ਹੌਸਲਾ ਤੁਹਾਡਾ ਅਸਲੀ ਜਿਹੜਾ ਉਹ ਹਥਿਆਰ ਹੋਏ, ਅਸਲੀ ਤੁਹਾਡਾ ਇਤਬਾਰ ਹੋਏ, ਕਿਉਂਕਿ ਹਰ ਗੰਢ ਜਿਹੜੀ ਹੈ, ਫॉर ਐਵਰੀ ਨੋਟ ਹੈਜ਼ ਹੈਂਡਸ ਟੂ ਅਨਟਾਈ, ਹਰ ਗੰਢ ਨੂੰ ਖੋਲ੍ਹਣ ਲਈ ਤੁਹਾਡੇ ਕੋਲ ਹੱਥ ਨੇ, ਹਰ ਸਮੱਸਿਆ ਦਾ ਜਿਹੜਾ ਉਹ ਜਵਾਬ ਹੈ। ਔਰ ਫॉर ਐਵਰੀ ਫਾਲ ਏ ਵੇ ਟੂ ਰਾਈਜ਼ ਹਾਈ, ਜਦੋਂ ਤੁਸੀਂ ਡਿੱਗਦੇ ਹੋ ਉਹਦੇ 'ਚ ਇੱਕ ਅਪਰਚੁਨਿਟੀ ਵੀ ਹੁੰਦੀ ਹੈ ਵੀ ਤੁਸੀਂ ਅਗਲੀ ਵਾਰ ਉੱਠੋਗੇ ਉਸ ਤੋਂ ਵੀ ਮਜ਼ਬੂਤ, ਫਿਰ ਡਿੱਗ ਸਕਦੇ ਹੋ, ਫਿਰ ਉੱਠੋਗੇ, ਔਰ ਇਵੈਂਚੁਅਲੀ ਤੁਸੀਂ ਤੁਰੋਗੇ, ਫਿਰ ਭੱਜਣਾ ਸ਼ੁਰੂ ਕਰੋਗੇ। ਵੀ ਆਰ ਨਾਟ ਬੋਰਨ ਟੂ ਫਾਲ ਅਗੇਨ, ਟੂ ਵੀਅਰ ਦਾ ਸੇਮ ਸੈਲਫ ਫੋਰਜਡ ਚੇਨ, ਬਟ ਟੂ ਅਵੇਕਨ ਹੈਂਡ ਇਨ ਹੈਂਡ ਐਂਡ ਅੰਡਰਸਟੈਂਡ ਦਾ ਹਿਡਨ ਪਲਾਨ। ਕਿ ਅਸੀਂ ਡਿੱਗਣ ਲਈ ਨਹੀਂ ਬਣੇ ਹੋਏ, ਅਸੀਂ ਡਿੱਗਦੇ ਹਾਂ, ਰੈਜ਼ੀਲੀਅੰਸ ਇਹਨੂੰ ਹੀ ਕਹਿੰਦੇ ਨੇ, ਪਰ ਉੱਠ ਖੜੇ ਹੁੰਦੇ ਹਾਂ। ਅਸੀਂ ਕੋਈ ਆਪਣੇ ਆਪ ਹੀ ਇੱਕ ਚੇਨ ਬਣਾ ਕੇ ਉਹਦੇ 'ਚ ਆਪਣੇ ਆਪ ਨੂੰ ਨਹੀਂ ਬੰਨਿਆ ਹੋਇਆ, ਪਰ ਅਸੀਂ ਜਾਗਰੂਕ ਹੋ ਕੇ ਹੱਥ ਨਾਲ ਹੱਥ ਫੜ ਕੇ ਉਹ ਸਾਰੇ ਜਿਹੜੀ ਗੁਪਤ ਸਾਜ਼ਿਸ਼ਾਂ ਨੇ ਉਸ ਨੂੰ ਸਮਝੀਏ। ਦਾ ਓਪਰੈਸਰ ਥਰਾਈਵਸ ਵੇਅਰ ਮਾਈਂਡਸ ਆਰ ਵੀਕ, ਵੇਅਰ ਸਾਇਲੈਂਟ ਹਾਰਟਸ ਰਿਫਿਊਜ਼ ਟੂ ਸਪੀਕ, but now the hour has come to stand, to break the rule,
ਟੂ ਸ਼ਿਫਟ ਦਾ ਲੈਂਡ। ਓਪਰੈਸਰ ਜ਼ੁਲਮ ਕਰਨ ਵਾਲਾ ਉਦੋਂ ਤੱਕ ਹੀ ਜ਼ੁਲਮ ਕਰਦਾ ਹੈ ਜਦੋਂ ਉਹਨੂੰ ਕੋਈ ਚੈਲੰਜ ਕਰਨ ਵਾਲਾ ਨਹੀਂ ਹੈ। ਕਮਜ਼ੋਰ ਦਿਮਾਗਾਂ ਦੇ ਲੋਕ ਸਾਹਮਣੇ ਖਲੋਤੇ ਹੁੰਦੇ ਨੇ। ਵੇਅਰ ਸਾਇਲੈਂਟ ਹਾਰਟਸ ਰਿਫਿਊਜ਼ ਟੂ ਸਪੀਕ, ਜਦੋਂ ਕੋਈ ਸੱਚ ਦੇ ਲਈ ਖਲੋਣ ਵਾਲਾ ਬੋਲਣ ਵਾਲਾ ਨਹੀਂ ਹੁੰਦਾ ਤੇ ਜ਼ੁਲਮ ਜਿਹੜਾ ਆਸਾਨੀ ਦੇ ਨਾਲ ਕਰਿਆ ਤੁਰਿਆ ਜਾਂਦਾ ਹੈ। ਪਰ ਹੁਣ ਉਹ ਵਕਤ ਆ ਗਿਆ ਖੜੇ ਹੋਣ ਦਾ, ਇਸ ਜ਼ੁਲਮ ਦੇ ਰਾਜ ਦਾ ਅੰਤ, ਔਰ ਇਸ ਧਰਤੀ ਦੇ ਉੱਤੇ ਸਾਡੀ ਮਾਲਕੀ, ਜਿਸ ਧਰਤੀ ਦੇ ਅਸੀਂ ਵਾਰਸ हैं। uproot the fear, discard the lies, let fearless truth within you rise, for even foes, though fierce they seem, are shaken by a waking dream। uproot the fear, discard the lie, ਝੂਠ ਨੂੰ ਵਗਾ ਕੇ ਪਰਾਂ ਮਾਰੋ, ਅੰਦਰੋਂ ਡਰ ਨੂੰ ਕੱਢੋ। let fearless truth within you, ਤੁਹਾਡੇ ਅੰਦਰ ਬੈਠਾ ਜਿਹੜਾ ਸੱਚ ਹੈ ਉਹਨੂੰ ਖੜਾ ਕਰੋ। ਈਵਨ ਤੁਹਾਡੇ ਦੁਸ਼ਮਣ ਵੀ ਜਦੋਂ ਉਹ ਤੁਹਾਡਾ ਮੁਕਾਬਲਾ ਤੁਹਾਨੂੰ ਫੇਸ ਕਰਨ ਦਾ ਫੀਅਰਸ ਜਿੰਨੇ ਮਰਜ਼ੀ ਉਹ ਖੌਫਨਾਕ ਲੱਗਣ, ਆਰ ਸ਼ੇਕਨ ਬਾਈ ਏ ਵੇਕਿੰਗ ਡ੍ਰੀਮ, ਜਦੋਂ ਸੱਚ ਖਲੋ ਜਾਂਦਾ ਹੈ ਤੇ ਉਹ ਵੀ ਥਰ ਥਰ ਕੰਬਣ ਲੱਗਦੇ ਨੇ। ਦੇ ਬੀਅਰ ਦੇਅਰ ਵੇਟ, ਦੇਅਰ cracks, their strain, this is your moment, break the chain, move forth with fire, with steady will, the path is yours, the world stands still। ਹੁਣ ਇਹ ਵੇੜਾ ਖਲੋ ਜਾਓ। ਦੇ ਬੀਅਰ ਦੇਅਰ ਵੇਟ, ਦੇਅਰ cracks, their strain, ਇਹ ਉਹਨਾਂ ਦੇ ਕਮਜ਼ੋਰੀਆਂ, ਉਹਨਾਂ ਵਿਚਲੀਆਂ ਕਮੀਆਂ ਤੁਹਾਡੇ ਸਾਹਮਣੇ ਨੇ। ਇਹ ਹੁਣ ਤੁਹਾਡੇ ਪਲ ਨੇ ਇਹਨਾਂ ਗੁਲਾਮੀ ਦੇ ਸੰਗੜਾਂ ਨੂੰ ਤੋੜਨ ਦੇ, ਕੱਟਣ ਦੇ। ਮੂਵ ਫੋਰਥ ਵਿਦ ਫਾਇਰ, ਪੂਰੇ ਆਪਣੇ ਅੰਦਰ ਜਿਹੜੀ ਹੈ ਉਹ ਜਿਹਨੂੰ ਫਾਇਰ ਇਨ ਦਾ ਬੈਲੀ ਕਹਿੰਦੇ ਨੇ, ਉਸ ਦੇ ਨਾਲ ਅੱਗੇ ਵਧੋ ਮਜ਼ਬੂਤ ਇਰਾਦੇ ਦੇ ਨਾਲ। ਇਹ ਅੱਜ ਰਾਹ ਵੀ ਤੁਹਾਡੇ ਨੇ ਔਰ ਮੰਜ਼ਿਲ ਵੀ ਤੁਹਾਡੀ ਹੈ। ਦੁਨੀਆ ਜਿਹੜੀ ਹੈ ਉਹ ਤੁਹਾਡੇ ਵੱਲ ਦੇਖ ਰਹੀ ਹੈ। ਲਾਸਟ ਸੈਂਟੈਂਸ ਹੈ, ਐਂਡ ਮਾਰਕ these words, let courage ring, you rise, you fight, you surely win, and mark these words, let courage ring, you rise, you fight, you surely win। ਕਿ ਇਹ ਲਫ਼ਜ਼ ਆਪਣੇ ਅੰਦਰ ਉਕਰਾ ਲਓ, ਉਕਰ ਲਓ ਕਿ ਹੁਣ ਹੌਸਲੇ ਦਾ ਵੇਲਾ ਹੈ, ਤੁਸੀਂ ਖਲੋਣਾ ਹੈ, ਤੁਸੀਂ ਲੜਨਾ ਹੈ ਔਰ ਇਵੈਂਚੁਅਲੀ ਤੁਸੀਂ ਫਤਹ ਹਾਸਲ ਕਰਨਾ। ਰਿਮਾਰਕੇਬਲ, ਸੋ ਨਾਈਸ। ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਦੋਨਾਂ ਸ਼ਾਇਰਾਂ ਦਾ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ। ਪਹਿਲੇ ਸਾਡੇ ਵਿਊਅਰ ਨੇ ਸੋਨਮਲ ਜੀ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਮੁਹੰਮਦ ਅਫਜ਼ਲ ਜੀ, ਇਹ ਵੀ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਸਾਡੇ ਕੋਲ ਇੰਦਰਪ੍ਰੀਤ ਸਿੰਘ ਜੀ ਨੇ, ਉਹ ਵੀ ਫਤਿਹ ਬੁਲਾਉਂਦੇ ਨੇ। ਟੋਨੀ ਢੀਂਡਸਾ ਜੀ ਵੀ ਔਰ ਇੰਦਰਪ੍ਰੀਤ ਸਿੰਘ ਜੀ ਕਹਿੰਦੇ ਨੇ ਕਿ ਹੋਪਫੁਲੀ ਸੀ ਯੂ ਗਾਇਜ਼ ਐਟ ਸਟਾਕਟਨ ਨਗਰ ਕੀਰਤਨ, ਆਲਵੇਜ਼ ਲੁਕਿੰਗ ਫਾਰਵਰਡ ਟੂ ਇਟ। ਸੋ ਅਸੀਂ ਨਹੀਂ ਆ ਰਹੇ। ਇੰਦਰਪ੍ਰੀਤ ਸਿੰਘ ਜੀ, ਅਸੀਂ ਆਲਰੇਡੀ ਅਨਾਉਂਸ ਕੀਤਾ ਹੈ, ਇਸ ਵਾਰ ਕੁਝ ਕਾਰਨਾਂ ਕਰਕੇ ਸਾਡੀ ਟੀਮ ਨਹੀਂ ਪਹੁੰਚ ਪਾਏਗੀ। ਅਸੀਂ ਵੀ ਤੁਹਾਨੂੰ ਮਿਸ ਕਰਾਂਗੇ, ਪਰ ਕਈ ਚੀਜ਼ਾਂ ਤੇ ਕੰਟਰੋਲ ਨਹੀਂ ਹੁੰਦਾ। ਸੋ ਨਾਸਰ ਚੌਧਰੀ ਜੀ ਵੀ ਔਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ। ਹਾਂਜੀ, ਇਹਨਾਂ ਫਿਰ ਦੁਬਾਰਾ ਲਿਖਿਆ ਇਹਨਾਂ ਨੇ ਇੰਦਰਪ੍ਰੀਤ ਸਿੰਘ ਜੀ ਹੋਰਾਂ ਨੇ ਸਟਾਕਟਨ ਬਾਰੇ। ਔਰ ਫਿਰ ਨਾਸਰ ਚੌਧਰੀ ਜੀ ਵੀ ਇਹਨਾਂ ਨੇ ਉਰਦੂ 'ਚ ਲਿਖਿਆ, ਮੈਂ ਨਹੀਂ ਪੜ੍ਹ ਪਾਵਾਂਗੀ, ਥੈਂਕ ਯੂ ਸੋ ਮਚ। ਔਰ ਸਤਿੰਦਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਕਹਿੰਦੇ God gives you long life, thank you so much। ਔਰ ਅਮਰਜੀਤ ਸਾਨੀ ਜੀ ਵੀ ਔਰ ਭਪਿੰਦਰ ਸਿੰਘ ਜੀ। ਨਾਸਰ ਚੌਧਰੀ ਜੀ ਦਾ ਅੰਗਰੇਜ਼ੀ 'ਚ ਹੈ। ਨਹੀਂ, Then after a while the light of Abraham illuminated the house of Azar। ਤੁਸੀਂ ਕਿੱਥੇ ਪੜ੍ਹ ਰਹੇ ਹੋ? ਮੈਂ ਤੁਹਾਡੇ ਵਾਲੀ ਉਸ ਲਿਸਟ ਚੋਂ ਹੀ ਪੜ੍ਹ ਰਿਹਾ। ਮੇਰੇ ਤੇ ਨਹੀਂ, ਇਹਦੇ 'ਚ ਨਹੀਂ ਪਿਆ, ਮੇਰੇ ਤੇ ਉਰਦੂ 'ਚ ਲਿਖਿਆ ਹੋਇਆ। ਅੱਛਾ, ਜਾਂ ਫਿਰ ਇਹਦੇ 'ਚ ਟ੍ਰਾਂਸਲੇਸ਼ਨ ਹੋ ਗਈ ਹੋਏਗੀ, ਮੇਬੀ ਹੋ ਸਕਦਾ। ਪੜ੍ਹ ਦਿਓ ਤੁਸੀਂ ਪਰ। ਹਾਂ, ਕਿਉਂਕਿ ਜਿਹੜਾ ਅਸੀਂ ਅਲਾਮਾ ਇਕਬਾਲ ਦੀ ਨਜ਼ਮ ਸੀ ਕਿ ਨੂਰੇ ਇਬਰਾਹਿਮ ਸੇ ਆਜ਼ਰ ਕਾ ਘਰ ਰੋਸ਼ਨ ਹੁਆ, ਉਹਨਾਂ ਨੇ ਉਸ ਪਾਸੇ ਇਸ਼ਾਰਾ ਕੀਤਾ। ਦੈਨ ਆਫਟਰ ਅ ਵਾਈਲ the light of Abraham illuminated the house of Azar, then finally the voice of monotheism rose from Punjab, a perfect man woke India from its sleep। फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। ये उन्होंने ਹਾਂਜੀ, ਸੋ ਨਾਈਸ। ਸੋ ਟੀਸੀ ਜੀ ਜਿਹੜੇ ਨੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਕਿ ਧੰਨਵਾਦ ਡਾਕਟਰ ਸਾਹਿਬ ਜੀ, ਨੀਲਮ ਕੌਰ ਜੀ, ਖਾਲਸਾ ਜ਼ਿੰਦਾਬਾਦ, ਸਲਾਮ ਟੂ ਆਵਰ ਪਾਕਿਸਤਾਨੀ ਬ੍ਰਦਰਸ ਐਂਡ ਸਿਸਟਰਸ, ਉਹਨਾਂ ਲਿਖਿਆ। ਔਰ ਫਿਰ ਇਸ ਤਰ੍ਹਾਂ ਮੁਹੰਮਦ ਮਸੂਦ ਜੀ ਨੇ, ਉਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਖਾਲਸਾ ਜਿਹੜੇ ਨੇ
ਉਹ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਮੁਹੰਮਦ ਯੂਸਫ ਜੀ ਵੀ ਕਹਿੰਦੇ ਨੇ ਖਾਲਿਸਤਾਨ ਆਈ ਲਾਈਕ ਇਟ। ਐਂਡ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਫਿਰ ਕਹਿੰਦੇ ਨੇ ਸਾਨੂੰ ਖਾਲਿਸਤਾਨ ਆਈ ਲਵ ਯੂ। ਔਰ ਫਿਰ ਇਸ ਤਰ੍ਹਾਂ ਇਮਰਾਨ ਜਿਹੜੇ ਸਾਊਦੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਮੇਜਰ ਗੌਰਵ ਆਰੀਆ ਸਟੇਟਡ ਦੈਟ ਹੀ ਵੁੱਡ ਕਮਿਟ ਸੁਸਾਈਡ if a ceasefire between Iran and the United States were to occur as a result of Pakistani's involvement। ਚਲੋ ਗੁੱਡ ਰਿਡੈਂਸ ਹੋਏਗੀ ਜੇ ਇਹ ਭੌਂਕਾ ਜਿਹੜਾ ਤੁਰਿਆ, ਪਰ ਇੰਨੀ ਹਿੰਮਤ ਵਾਲੇ ਇਦਾਂ ਦੇ ਕਾਵਰਡ ਹੁੰਦੇ ਨੇ ਇਹ। Sayyid Jahid Hussain ਜਿਹੜੇ ਨੇ ਕਿ Sikh and Muslims unity Jindabad from Sialkot Pakistan love and respect Sikh nation। ਔਰ ਫਿਰ ਕਹਿੰਦੇ ਖਾਲਸਤਾਨ ਪਾਕਿਸਤਾਨ ਜ਼ਿੰਦਾਬਾਦ ਕੇ ਰਾਏ ਜਿਹੜੇ ਨੇ ਸਲੀਮ ਜਿਹੜੇ ਨੇ ਕਹਿੰਦੇ ਨੇ ਇੱਕ ਸਲਾਮ ਡਾਕਟਰ ਸਾਹਿਬ ਐਂਡ ਮੇਰਾ ਨਾਮ ਅਨੀਲਾ ਨਹੀਂ ਹੈਗਾ, ਨੀਲਮ ਸਿਸਟਰ ਵੈਲ ਡਨ ਕੀਪ ਇਟ ਅਪ ਬੋਥ ਪਰਸਨੈਲਿਟੀ। ਔਰ ਸ਼ਰਦਾ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਸ਼ਿੰਦਾ ਗਿੱਲ ਜੀ ਵੀ ਖਾਲਸਾ ਜ਼ਿੰਦਾਬਾਦ ਵੈਰੀ ਨਾਈਸ ਗ੍ਰੇਟ ਜੌਬ। ਔਰ ਮੁਹੰਮਦ ਯੂਨਸ ਜੀ ਜਿਹੜੇ ਲੇਟ ਆਏ ਨੇ ਇਹ ਕਹਿੰਦੇ ਨੇ ਕਿ ਡਾਕਟਰ ਸਾਹਿਬ ਐਂਡ ਨੀਲਮ ਭੈਣ ਜੀ ਅਸਲਾਮ ਵਾਲੇਕਮ ਐਂਡ ਸਤਿ ਸ਼੍ਰੀ ਅਕਾਲ। ਵਾਲੇਕਮ ਸਲਾਮ ਜੀ, ਸਤਿ ਸ਼੍ਰੀ ਅਕਾਲ ਜੀ। ਐਂਡ ਫਿਰ ਇਸੇ ਤਰ੍ਹਾਂ ਆਪਾਂ ਚੱਲਦੇ ਹਾਂ TV 84 USA ਦੇ ਵਿੱਚ ਵੀ ਸਾਡੇ ਵਿਊਅਰਸ ਨੇ, ਉਹ ਵੀ ਸਾਨੂੰ ਆਪਾਂ ਇੰਟਰਟੇਨਮੈਂਟ ਕਰਨ ਜਾ ਰਹੇ ਹਾਂ। ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਐਂਟਰਟੇਨਮੈਂਟ ਕਰਨ ਜਾ ਰਹੇ ਹਾਂ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਧਰਮ ਸਿੰਘ ਜੀ ਸਾਡੇ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਜਗਸੀਰ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਆਲ ਅਬਾਊਟ ਟਰੂਥ ਸਿੱਖਿਜ਼ਮ ਜੀ ਸਾਨੂੰ ਫਤਿਹ। ਔਰ ਫਿਰ ਇੰਦਰਜੀਤ ਸਿੰਘ ਜਿਹੜੇ ਸੰਧੂ ਜੀ ਨੇ ਉਹ ਵੀ ਫਤਿਹ ਖਾਲਸਾ ਜ਼ਿੰਦਾਬਾਦ। ਐਂਡ ਫਿਰ ਇਸੇ ਤਰ੍ਹਾਂ ਜਿਹੜੇ ਨੇ ਜਗਸੀਰ ਜਿਹੜੇ ਨੇ ਉਹ ਵੀ ਫਤਿਹ ਬੁਲਾ ਕੇ ਔਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਲਾਈਵ ਪ੍ਰੋਗਰਾਮ ਨੂੰ ਪੰਜਾਬ ਦੇ WhatsApp ਗਰੁੱਪਾਂ 'ਚ ਸ਼ੇਅਰ ਕਰ ਦਿੱਤਾ ਹੈ ਜੀ। ਬਹੁਤ ਤੁਹਾਡਾ ਸ਼ੁਕਰੀਆ। ਔਰ ਇਹ ਚੈਨਲ ਹੀ ਜਿਹੜਾ TV 84 USA ਹੈ, ਇਹ ਅਸੀਂ ਭਾਰਤ ਦੇ ਵਿੱਚ ਵਸਦੇ ਆਪਣੇ ਵੀਰਾਂ ਭੈਣਾਂ ਲਈ ਹੈ। ਸੋ ਇਹਨੂੰ ਵੱਧ ਤੋਂ ਵੱਧ, ਕਿਉਂਕਿ ਦੂਸਰਾ ਮੇਨ ਚੈਨਲ ਸਾਡਾ ਬੈਨ ਹੈ, ਹਾਂਜੀ, ਸੋ ਇਸ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਉੱਥੋਂ ਵੀ ਜਿਹੜੀ ਹੈ ਵੱਧ ਤੋਂ ਵੱਧ ਸਾਡੀ ਵਿਊਅਰਸ਼ਿਪ ਵਧੇ। ਬਿਲਕੁਲ। ਸਤਨਾਮ ਸਿੰਘ ਜੀ ਫਤਿਹ ਔਰ ਮਨਕੀਰਤ ਕੌਰ ਜੀ ਵੀ ਫਤਿਹ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਖਾਲਸਾ ਦੇਸ਼ ਪੰਜਾਬ ਜੀ ਵੀ ਫਤਿਹ ਕਹਿੰਦੇ ਨੇ। ਟੋਨੀ ਢੀਂਡਸਾ ਜੀ ਵੀ ਔਰ ਗੁਰਪ੍ਰੀਤ ਸਿੰਘ ਜੀ ਵੀ ਔਰ ਫਿਰ ਇਸ ਤਰ੍ਹਾਂ ਗੁਰਦੀਪ ਸਿੰਘ ਅਗੈਨ। ਫਿਰ ਸਾਡੇ ਕੋਲ ਹੈਗੇ ਨੇ ਨੂਪਾ ਜੀ ਕਹਿੰਦੇ ਨੇ ਕਿ ਸੌਰੀ ਫॉर ਲੇਟ। ਡਾਕਟਰ ਸਾਹਿਬ ਜੀ ਤੇ ਡਾਕਟਰ ਸਾਹਿਬ ਤੁਹਾਨੂੰ ਤੇ ਭੈਣ ਜੀ ਨੂੰ ਜੇ ਨਹੀਂ ਦੇਖੇ ਸੁਣਦੇ ਤਾਂ ਸਾਡਾ ਦਿਲ ਨਹੀਂ ਲੱਗਦਾ। ਸੋ ਤੁਸੀਂ ਨੂਪਾ ਜੀ ਨਹੀਂ ਆਉਂਦਾ ਸਾਡਾ ਵੀ ਨਹੀਂ ਦਿਲ ਲੱਗਦਾ। ਮਿਸ਼ਰਾ ਸਿੰਘ ਜੀ ਵੀ ਔਰ ਗੁਰਵਿੰਦਰ ਮਾਨ ਜੀ ਵੀ ਔਰ ਫਿਰ ਇਸ ਤਰ੍ਹਾਂ ਜੁਝਾਰ ਸਿੰਘ ਜੀ ਵੀ ਔਰ ਬਲਵੀਰ ਸਿੰਘ ਜੀ ਵੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਬਚਾਓ ਮੁਹਿੰਮ ਚਲਾਓ, ਰੈਫਰੈਂਡਮ ਕਰਵਾਓ, ਆਪਣਾ ਘਰ ਖਾਲਸਾ ਜ਼ਿੰਦਾਬਾਦ। ਸਿੰਘ ਦਿਲਸ਼ੇਰ ਜੀ ਵੀ ਕਹਿੰਦੇ ਹੁਣ ਇਹਨਾਂ ਦਾ ਏਜੰਡਾ ਇਹਨਾਂ ਦੇ ਆਪਣੇ ਗੱਲ ਪੈਣਾ ਹੈ। ਔਰ ਜਸਵੀਰ ਸਿੰਘ ਪੰਜਾਬ ਸਟੈਂਡ ਵਿੱਚ ਵਿਦ ਕਹਿੰਦੇ ਅਮਰੀਕਾ। ਔਰ ਬਰਲਹੀਨ ਪਿੰਦਰ ਜਿਹੜੇ ਨੇ ਬ੍ਰਹਮਲੀਨ ਪਿੰਦਰ ਜਿਹੜੇ ਨੇ ਉਹ ਵੀ ਸਾਨੂੰ ਫਤਿਹ। ਔਰ ਹਰਮਨ ਪੰਨੂ ਜੀ ਵੀ ਔਰ ਸ਼ਾਇਦ ਜਾਵੇਦ ਜੀ ਵੀ ਕਹਿੰਦੇ ਨੇ ਕਿ ਟੌਪ ਐਨਾਲਿਸਿਸ ਇਨ ਪੰਜਾਬੀ ਓਨਲੀ ਔਨ TV 84 ਮੇ ਅੱਲਾ ਸ਼ਾਵਰ ਹਿਜ਼ ਬਲੈਸਿੰਗ ਔਨ ਲਓ ਅਸ। ਐਂਡ ਕਹਿੰਦੇ ਚਲੋ ਸ਼੍ਰੀਲੰਕਾ ਡਨ ਏ ਵੰਡਰਫੁਲ ਜੌਬ ਸ਼ਾਇਦ ਫਰੋਮ ਕਤਰ। ਬਹੁਤ ਸ਼ੁਕਰੀਆ। ਅਸੀਂ ਕਾਮਨਾ ਵੀ ਕਰਦੇ ਹਾਂ ਵੀ ਤੁਸੀਂ ਕਤਰ ਦੇ ਵਿੱਚ ਮਹਿਫੂਜ਼ ਰਹੋ ਆਲਵੇਸ। ਔਰ ਸੁਖਜੀਵਨ ਬੱਚੂ ਜੀ ਵੀ ਔਰ ਗੁਲਜਿੰਦਰ ਜਿਹੜੇ ਪੁਰੇਵਾਲ ਜੀ ਵੀ ਫਤਿਹ ਬੁਲਾਉਂਦੇ ਨੇ। ਔਰ YJB ਜਿਹੜੇ ਨੇ ਉਹ ਕਹਿੰਦੇ ਨੇ ਕਿ ਇਹ ਸਾਡੇ ਘਰ ਉੱਪਰ ਲੁਟੇਰਿਆਂ ਦਾ ਕਬਜ਼ਾ ਹੈ, ਇੱਕ ਦਿਨ ਖਾਲੀ ਕਰਨਾ ਹੀ ਪੈਣਾ ਅਸਲੀ ਮੁਲਕ ਦਾ ਘਰ, ਅਸਲੀ ਮਾਲਕ ਦਾ ਘਰ। ਔਰ ਗੁਰਪ੍ਰਕਾਸ਼ ਸਿੰਘ ਜੀ ਵੀ ਫਤਿਹ ਔਰ ਰਾਜਨਪ੍ਰੀਤ ਸਿੰਘ ਜੀ ਵੀ ਨੂਪਾ ਜੀ ਫਿਰ ਆਏ ਨੇ। ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਹੁਣ ਤਾਂ ਕੀ ਕਹਿੰਦੇ ਸੀਜ਼ ਫਾਇਰ ਤੇ ਇਜ਼ਰਾਈਲ ਨੂੰ ਤੁਹਾਡਾ ਕੀ ਕਹਿੰਦੇ ਨੇ ਬੋਲਣਗੇ ਜੋ ਇਜ਼ਰਾਈਲ ਨੇ ਜ਼ਮੀਨ ਤੇ ਕਬਜ਼ਾ ਕਰਨਾ ਸੀ ਕਰ ਲਿਆ। ਕੁਝ ਸਾਲ ਬਾਅਦ ਫਿਰ 100 ਕਿਲੋਮੀਟਰ ਜ਼ਮੀਨ ਰੋਕ ਲੈਣਗੇ। ਹਾਂ, ਪਰ ਅਜੇ ਵੀ ਜਿਵੇਂ ਉਹ ਲਬਨਾਨ ਦੇ ਵਿੱਚ ਜੋ ਕਰਨਾ ਚਾਹੁੰਦੇ ਸੀ, ਜਿਵੇਂ ਰੈਜ਼ਿਸਟ ਕੀਤਾ ਹਿਜ਼ਬੁੱਲਾ ਨੇ,
ਵੜ ਤਾਂ ਗਏ ਨੇ ਅੰਦਰ, ਪਰ ਉਹਨਾਂ ਲਈ ਸੌਖਾ ਨਹੀਂ ਹੋਣਾ। ਪਹਿਲਾਂ ਵੀ ਲੈਬਨਾਨ 'ਚ ਵੜੇ ਸੀ, ਉਹਨਾਂ ਨੂੰ ਛੱਡਣਾ ਪਿਆ ਸੀ, ਕਿਉਂਕਿ ਇਹ ਹੁਣ ਗੇਮ ਚੇਂਜ ਹੋ ਰਹੀ ਹੈ। ਔਰ ਜਿਹੜੀ ਸਭ ਤੋਂ ਪੋਜ਼ੀਟਿਵ ਗੱਲ ਹੈ ਵੀ ਹੁਣ ਤੱਕ ਇਹਨਾਂ ਜ਼ਾਓਨਿਸਟ ਦੇ ਖਿਲਾਫ ਕੋਈ ਆਵਾਜ਼ ਅਮਰੀਕਾ 'ਚ ਚੁੱਕਣ ਦਾ ਹੌਸਲਾ ਨਹੀਂ ਸੀ ਕਰਦਾ, ਪਰ ਹੁਣ ਜਿਹੜੀ ਲੋਕ ਰਾਏ ਇੰਨੀ ਅਗੇਂਸਟ ਬਣੀ ਹੈ, ਇਹੀ ਕਾਰਨ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਇਹ ਨੱਕ ਰਗੜ ਕੇ ਉਹਨਾਂ ਨੂੰ ਕਿਹਾ ਕਿ ਵੀ ਇਨਫ ਇਜ਼ ਇਨਫ, ਔਰ ਪ੍ਰੋਹਿਬਿਟਡ ਕਿਹਾ ਵੀ ਹੁਣ ਤੁਸੀਂ ਨਹੀਂ ਕਰਨਾ। ਸੋ ਸਾਨੂੰ ਲੱਗਦਾ ਹੈ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਹੁਣ ਇਜ਼ਰਾਈਲ ਦਾ ਜਿਹੜਾ ਸਾਰਾ ਉਹ ਤਾਣਾ ਬਾਣਾ ਹੈ ਉਹ ਕਮਜ਼ੋਰ ਹੋਏਗਾ। ਕੁਲਦੀਪ ਕੌਰ ਜੀ ਵੀ ਔਰ ਇਸੇ ਤਰ੍ਹਾਂ ਰਾਜਵਿੰਦਰ ਕੌਰ ਜੀ ਵੀ ਦੇਸ਼ ਪੰਜਾਬ ਜਿਹੜੇ ਕਹਿੰਦੇ ਨੇ ਜ਼ਿੰਦਾਬਾਦ ਜੀ, ਔਰ ਬਲਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੀ ਮਿਊਜ਼ਿਕ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।